ਇੱਕ ਸਾਈਡ ਤੇ ਤਾਂ ਜੀ ਕੁੱਤੇ ਫਿਲਮ ਵੇਖਣ ਦੇ, ਇੱਕ ਸਾਈਡ ਤੇ ਆਪਣੇ ਭਰਾਵਾਂ ਨੂੰ ਕਹਿੰਦਾ ਨਾਲ ਕਮੀਨੇ ਵੀ ਤੇ ਕਰਨੇ ਨਹੀਂ ਘਰ ਤੇ ਮਧਾਨੀ ਨਹੀਂ ਹੈ, ਉਹ ਛੋਟੀ ਤੇ ਪੰਜੇ ਬੰਨੇ ਆ, ਉਹ ਗੱਲ ਕੀ ਉਹਨਾਂ ਦੀ। ਕੁੜੀ ਨੂੰ ਕਹਿੰਦਾ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ, ਕਹਿੰਦੀ ਤੇਰਾ ਸਟੇਟਸ ਕੀ ਹੈ, ਤੇ ਕਹਿੰਦਾ ਹੇ देयर ਆਈ ਐਮ ਯੂਜ਼ਿੰਗ WhatsApp। ਇਹ ਮੇਰਾ ਸਟੇਟਸ ਹੈ। ਪੈਰ ਧੋਂਦੀ ਆ ਜੀ ਹਾਂ, ਕੀ ਗੱਲ ਥੁੱਕਦੇ ਰਹਿੰਦੇ ਪੈਰਾਂ ਤੇ? अस्सलाम वालेकुम जी नाज़रीन, टी टाइम में खुश आमदीद। कैसा गुजरा है रमजान आपका? ओए होए, कितने रोजे रखे? ਮੈਂ ਮਾਸ਼ਾਅੱਲਾ ਸਾਰੇ ਹੀ ਜੀ, नहीं रखे किन्ने? ਮੈਂ ਸਾਰੇ ਰਮਜ਼ਾਨ ਚ ਰੋਜ਼ੇ ਨਹੀਂ ਮੈਂ ਛੱਡਦਾ ਹੁੰਦਾ। अच्छा ਤੇ ਆਲ ਟੂ ਆਲ ਚੱਲ ਰਿਹਾ ਸਿਸਟਮ ਤਾਂ ਜੀ। अच्छा जी। ਟਾਈਮਿੰਗ ਬੜੀ ਸੁਹਾਨੀ ਹੋ ਗਈ, ਤੁਹਾਨੂੰ ਪਤਾ। हाँ ਰੋਜ਼ੇ ਵੀ ਨਹੀਂ ਛੱਡਦਾ, ਬੁਗਤ ਵੀ ਨਹੀਂ ਛੱਡਦਾ। हाँ ਇੱਕ ਛੱਡਦੇ ਚੀਜ਼ ਵਿੱਚੋਂ ਬੁਗਜ਼ ਛੱਡ ਦੇਣਾ ਮੈਂ। ਅਗਰ ਮੈਂ ਬੁਗਜ਼ ਛੱਡਿਆ ਫਿਰ ਇਹ ਦੋਸਤ ਛੁੱਟ ਜਾਣੇ ਮੇਰੇ ਕੋਲ। ਸਹੀ ਗੱਲ ਹੈ। ਤੇ ਤੇਰੀ ਸੰਗਤ ਨਹੀਂ ਤੈਨੂੰ ਖਰਾਬ ਬੱਚੇ ਕੀਤਾ। ਭੁੱਖੇ ਮਰ ਜਾਣੇ ਮਿੱਠੇ ਤੇ ਰੋਜ਼ ਚੜਦਾ। ਉਸਤਾਦ ਜੀ ਬਾਲੀਵੁੱਡ ਦੀ ਦੁਨੀਆ ਦੀ ਤਹਿਕੀਕ ਲੈ ਕੇ ਆਇਆ ਮੈਂ। ਚਲੋ ਬਾਲੀਵੁੱਡ ਚ ਕੀ नहीं तू आपे ही लैके आके आप ही साडे ते थोपी जा रहे तेन ਅਸੀਂ ਕਿਹਾ ਲੈ ਕੇ ਆ। ਐਸੇ ਲੈ ਚੈੱਕ ਕਰਾਣੀ, ਜੇ ਤੁਸੀਂ ਪਾਸ ਕਰਤੀ ਤੇ ਠੀਕ ਹੈ। ਮਾਰਕੀਟ ਚ ਲੈ ਕੇ ਸੈਂਪਲ ਪਹਿਲੇ ਪੇਸ਼ ਕਰ ਦੇ। ਹਾਂ ਸੈਂਪਲ ਪੇਸ਼ੇ ਖਿਦਮਤ ਉਸਤਾਦ ਜੀ। ਸਲਮਾਨ ਖਾਨ ਸਾਹਿਬ ਨੇ ਬੜੇ ਬੰਦਿਆਂ ਨੂੰ ਚੰਡਾ ਮਾਰੀਆਂ, ਮਸ਼ਹੂਰ ਰਣਵੀਰ ਕਪੂਰ ਨੂੰ। ਜੈਨੂਨ ਹਾਂਜੀ ਔਰ ਨਹੀਂ ਨਹੀਂ ਘਰ ਤੇ ਮਧਾਨੀ ਨਹੀਂ ਹੈ, ਉਹ ਛੋਟੀ ਤੇ ਪੰਜੇ ਬੰਨੇ ਆ, ਉਹ ਗੱਲ ਕੀ ਉਹਨਾਂ ਦੀ। ਨਹੀਂ ਸਲਮਾਨ ਖਾਨ ਸਾਹਿਬ ਜਿਹੜੇ ਬੇਸਿਕਲੀ ਹੀਰੋ ਆ, ਉਹ ਕਿਤੇ ਕਾਂਟੂਟ ਨਹੀਂ ਹੈ। ਨਹੀਂ ਬਿਹਾਰ ਦੇ ਲੋਧਾ ਹਾਈਪਰ ਹੋ ਜਾਂਦੇ ਆ। ਨਹੀਂ ਹੈ ਥੋੜੇ ਜੇ। ਨਹੀਂ, ਦੋ ਤਿੰਨ ਚੰਡਾਂ ਦੇ ਮਸ਼ਹੂਰ ਆ ਨਾ। ਸੁਭਾਸ਼ ਗਈ ਡਾਇਰੈਕਟਰ ਬਹੁਤ ਵੱਡੇ ਇੰਡੀਆ ਦੇ, ਉਹਨਾਂ ਨੂੰ ਵੀ ਮਾਰਤੀ। ਨਹੀਂ ਉਹ ਨਹੀਂ, ਉਹ ਮੈਂ ਜੈਨੂਇਨ ਉਹ ਨਹੀਂ ਉਹ ਨਹੀਂ ਸੁਭਾਸ਼ ਇਹ ਆਈ ਨੇ ਹਾਂਜੀ ਕੀਤਾ ਉਸਤਾਦ ਜੀ, ਨਹੀਂ ਮੰਨਣ ਵਾਲੀ ਗੱਲ। ਉਹ ਯਾਰ ਨਹੀਂ ਸੁਭਾਸ਼ ਗਈ ਸਾਹਿਬ ਇੱਕ ਵੱਡਾ ਬ੍ਰਾਂਡ ਹਾਂ ਉਹਨਾਂ ਨੇ ਉਹਨਾਂ ਨੂੰ ਬਣਾਇਆ, ਜਿੱਦਾਂ ਤੁਸੀਂ ਹੋ ਤੇ ਅਸੀਂ ਇਹ ਹਿਸਾਬ ਆ। ਨਹੀਂ ਅੱਛਾ ਨਾ ਮਾਇਮ ਕੀਤਾ ਹੋਣਾ ਵਾ। ਨਹੀਂ ਉਹ ਨਹੀਂ ਇਹ ਤੂੰ ਹੁਣ ਮਿਸਾਲ ਦੇ ਇਸ਼ਾਰਾ ਕੇ ਦੇ ਰਿਹਾ। ਧਮਕੀ ਲਾ ਰਿਹਾ ਜਿੱਦਾਂ ਕਹਿੰਦਾ ਤੁਸੀਂ ਤੇ ਅਸੀਂ ਆ। ਹਾਂ ਇਸ਼ਾਰਾ ਦੇ ਰਿਹਾ ਸਾਥ ਲੈਵਲ ਜੀ। ਦਾ ਫਰਕ ਦੱਸ ਰਹੇ ਲੈਵਲ, ਕਿ ਤੁਸੀਂ ਉਸਤਾਦ ਹੋ। ਉਹ ਨਹੀਂ ਸੁਭਾਸ਼ ਗਈ ਨਹੀਂ ਯਾਰ ਇਸ ਤਰ੍ਹਾਂ ਨਹੀਂ ਹੋ ਸਕਦਾ। ਉਸਤਾਦ ਜੀ ਹੋਟਲ 'ਚ ਕੋਈ ਰੋਲਾ ਬਣਿਆ, ਖਾਣਾ ਇਕੱਠੇ ਬਹਿ ਕੇ ਖਾ ਰਹੇ ਸੀ, ਤੇ ਉਹ ਸੀਨ ਵੱਲੋਂ ਉਹਨਾਂ ਨੂੰ ਡਾਂਟਿਆ ਡੁੰਟਿਆ, ਵਾਹ ਬਈ ਉਹਨਾਂ ਤੇ ਸਾਲਨ ਸੂਲਨ ਵੀ ਡੋਲਦਾ ਕਿਤੇ। ਉਹ ਸਲਮਾਨ ਖਾਨ ਸਾਹਿਬ ਨੇ ਫਿਰ ਧੱਪ ਦਿੱਤੀ। ਇਹ ਕਿੱਥੋਂ ਤੂੰ ਸੁਣੀ ਤਹਿਕੀਕ? ਮੈਂ ਉਸਤਾਦ ਜੀ ਨੈਟ ਫੁੱਲਾਫਾਲੀ, ਉਹ ਨੈਟ ਤੇ ਸਾਰਾ ਕੁਝ ਸਹੀ ਨਹੀਂ ਹੁੰਦਾ। ਉਹ ਤੁਸੀਂ ਕੱਟਦੇ ਹੋ ਨਾ ਫਿਰ। ਸਾਡੀ ਇਹਦਾ ਅੱਗੋਂ ਬੜੀ ਇੰਟਰਸਟਿੰਗ ਸਟੋਰੀ ਹੈ। ਇਹਦਾ ਇੱਕ ਘੱਟ ਮੈਂ ਕਿਉਂ ਕੱਟਾਂ? ਤੂੰ ਇੱਥੇ ਤੂੰ ਗਲਤ ਬਿਆਨੀ ਕੀਤੀ, ਤੂੰ ਛਿੱਤਰ ਖਾ ਪਈ। ਤੈਨੂੰ ਨਹੀਂ ਪਤਾ ਵੀ ਤੂੰ ਬਹਿ ਕੇ ਇੰਨੇ ਹਜ਼ਾਰਾਂ ਬੰਦਿਆਂ ਦੇ ਅੱਗੇ ਤੂੰ ਐਵੇਂ ਬਕਵਾਸ ਕਰਨ ਲੱਗ ਪਿਆ? ਸਕਰੀਨਸ਼ਾਟ ਪੇਸ਼ ਕਰ ਦਾਂਗਾ ਮੈਂ। ਸਕਰੀਨਸ਼ਾਟ ਤੇ ਮੈਂ ਅਪਲੋਡ ਕਰ ਦਿਆਂ ਕੁਝ ਤੇ ਫਿਰ ਮੈਂ ਵੀ ਕਹਿੰਦਾ ਜੀ ਫਲਾਂ ਬੰਦੇ ਨੂੰ ਫਲਾਂ ਬੰਦੇ ਨੇ ਮਾਰਿਆ ਸੀ। ਲਓ ਜੀ ਸੈਂਪਲ ਨੇ ਫੜਵਾ ਦੇਣੇ ਤੇ ਕੋਈ ਕਿਹੜੀ ਅਥੈਂਟਿਕ ਵੈਬਸਾਈਟ ਆ, ਕੋਈ ਚੀਜ਼, ਕੋਈ ਵੀਡੀਓ ਚ ਵੀ ਉਹਦਾ ਹੋਏਗਾ। ਐਡੀ ਵੱਡੀ ਗੱਲ ਹੋਵੇ, ਹਾਂਜੀ। ਤੇਰੀਆਂ ਤੇ 1000 ਵੀਡੀਓਜ਼ ਹੋਣੀਆਂ ਚਾਹੀਦੀਆਂ। ਇਹਦਾ ਇੱਕ ਪਾਰਟ ਹੋਇਆ, ਹਲੇ ਅਗਲਾ ਪਾਰਟ ਇਸ ਤੋਂ ਵੀ ਖਤਰਨਾਕ ਆ। ਤੁਸੀਂ ਕਹਿਣਾ ਇਹ ਵੀ ਨਹੀਂ ਹੋ ਸਕਦਾ। ਇੱਕ ਮਿੰਟ ਠਹਿਰ ਜਾ ਯਾਰ, ਇੱਕ ਮਿੰਟ ਨਾਜ਼ਰੀਨ, ਆ ਕਿਹੜੀ YouTube ਤੇ ਇੱਕ ਮਿੰਟ। सलमान खान ने सुभाष घई के साथ बदतमीजी की। ਹਾਂ ਜੀ। सलमान खान ਲੋਧਾ फाइट ਸੁਭਾਸ਼ ਗਈ। ਇਹ ਹਜ਼ਾਰਾ ਹੋਟਲ ਨਹੀਂ ਪਤਾ सुभाष घई। हाँ आ गया। लो जी नाज़रीन एक मिनट ठहर जा। सलमान खान हैंड फाइट विद सुभाष घई। Hey guys, क्या आपको पता है सलमान खान और सुभाष घई के बीच एक बड़ी लड़ाई हुई थी, जहां सलमान ने सुभाष घई को थप्पड़ मार दिया। बाद में सलमान खान के पिता सलीम खान जी के कहने पर सलमान ने माफी मांगी। Let's hear the full story from Salim Khan himself. He had some problem with Subhash Ghai. And there was some unpleasantness. ਹੈ ਨਾ ਸ਼ਿਵਾ ਸਾਹਿਬ। एस सलीम खान साहब ने। कि डैडी ऐसा हो गया, रात को सुभाष घई से हाथापाई ਅੱਛਾ ਜੀ ਜੀਓ ਗੁਜਰਾ। ਉਹ ਕਿਤੇ ਖਾਦੀ ਪੀਤੀ ਚ ਮਾਰਤੀ ਹੋਣੀ ਆ। ਉਹ ਕਿਤੇ ਸ਼ੁਗਲ ਚ ਮਾਰਤੀ ਉਹਨਾਂ ਨੇ, ਇਹਨਾਂ ਨੇ ਗੱਲ एक मिनट। सलमान खान ने नशे में एक पार्टी में प्रसिद्ध डायरेक्टर सुभाष घई को थप्पड़ मारा था। अच्छा यार है कोई रौला। ਅਗਲੀ ਗੱਲ ਉਸਤਾਦ ਜੀ ਦੇਖੋ, ਤੁਸੀਂ ਵੀ ਸੁਣ ਲਈ ਕਿ ਫਿਰ ਉਹਨਾਂ ਦੇ ਵਾਲਾ ਸਾਹਿਬ ਨਾਲ ਜਾ ਕੇ ਸੋਰੀ ਕੀਤਾ। हाँ नहीं सलीम खान साहब ਜਿਹੜੇ ਨੇ। ਬੰਦੇ ਉਹਨਾਂ ਨੇ ਬੈਠਾ ਸਾਨੂੰ अच्छा अगला दस भी ਅਗਲਾ ਹੁਣ ਇਸ ਤੋਂ ਵੀ ਖਤਰਨਾਕ ਆ। ਹੁਣ ਤੁਹਾਡਾ ਰੋਲਾ ਫਿਰ ਤੁਹਾਨੂੰ ਤਿੰਨ ਅਗਲਾ ਚੰਡਾ ਨਹੀਂ, ਅਗਲਾ ਇਹਨੇ ਕਹਿਣਾ ਉਸਤਾਦ ਜੀ ਘੰਟੇ ਕੁ ਤੱਕ ਮੈਂ ਵੀ ਤੁਹਾਨੂੰ ਮਾਰਨੀ। ਇਦਾਂ ਨਹੀਂ ਕਰ ਸਕਦਾ ਹੈ। ਨਹੀਂ ਸਰ। ਆਹੋ ਇਸ ਤੋਂ ਅੱਗੇ ਤੇ ਫਿਰ ਇਹੀ ਰਹਿ ਗਿਆ। ਹਾਂ ਵੀ ਗੈਸ ਕਰ ਵੀ ਕਿੰਨੇ ਮਾਰੀ ਹੋਣੀ, ਅੰਦਾਜ਼ਾ ਲਾ ਕਿੰਨੇ ਕਿਨੂੰ ਚਪੇੜ ਵਾਲਾ ਵਾ। ਨਹੀਂ ਇਹ ਫਿਲਮਾਂ 'ਚ ਮੁਨਾਫਕਤ ਸੁੱਟਣ ਵਾਲਾ ਦੋ ਲੜਕੀਆਂ ਦਾ ਵਾ ਇਹ, ਰਵੀਨਾ ਟੰਡਨ ਜੀ ਤੇ ਕ੍ਰਿਸ਼ਮਾ ਕਪੂਰ। ਕਿਸਮਾ ਕਬੂਲ। ਇਹ ਕੀ ਕਰਦੀਆਂ ਨੇ?
ਇਹਨਾਂ ਦੀ ਵੀ ਆਪਸ ਚ ਉਸਤਾਦ ਜੀ ਲਾਗਤਬਾਜ਼ੀ ਸੀ। ਕਰੀਨਾ ਕਪੂਰ ਦੀ ਭੈਣ ਜਿਹੜੀ ਕ੍ਰਿਸ਼ਮਾ ਕਪੂਰ, ਉਹਦਾ ਹੱਥ ਪੈਂਦਾ ਸੀ, ਉਹਨੇ ਉਹਨੂੰ 4 ਫਿਲਮਾਂ ਚੋਂ ਕਢਾਇਆ। ਹਾਂਜੀ ਆਪਣੀ ਭੈਣ ਨੂੰ? ਨਹੀਂ ਰਵੀਨਾ ਟੰਡਨ ਨੂੰ। ਅੱਛਾ, ਕ੍ਰਿਸ਼ਮਾ ਕਪੂਰ ਨੇ? ਹਾਂਜੀ। ਅੱਛਾ, ਤੇ ਪਿੱਛੇ ਵਜ੍ਹਾ ਕੌਣ? ਅਜੇ ਦੇਵਗਨ। ਯਾਰ ਤੇਰੇ ਕਿਤੇ ਕੰਧ ਲੱਗਣ ਨਹੀਂ ਕਪੂਰ ਫੈਮਿਲੀ ਦੀ, ਕੋਈ ਤੈਨੂੰ ਸਾਰਾ ਪਤਾ। ਉਹ ਉਸਤਾਦ ਜੀ ਦੋਨੇ ਹੀ ਅਜੇ ਦੇਵਗਨ ਸਾਹਿਬ ਨਾਲ ਉਹਨਾਂ ਦੀ ਇਹ ਚੀਜ਼ ਸੀ। ਅੱਛਾ, ਉਹਨੇ ਕਰੀਨਾ ਕਪੂਰ ਨੇ ਕ੍ਰਿਸ਼ਮਾ ਕਪੂਰ ਕ੍ਰਿਸ਼ਮਾ ਕਪੂਰ ਦੀ ਸਾਈਡ ਲੈ ਕੇ, ਯਾਨੀ ਉਹਦਾ ਅਧਰ ਹੱਥ ਪੈਂਦਾ ਸੀ, ਤੇ ਉਹਨੇ ਉਹਨੂੰ ਕਢਾਇਆ ਰਵੀਨਾ ਟੰਡਨ ਨੂੰ। ਹਾਂਜੀ। 4 ਫਿਲਮਾਂ ਚੋਂ? ਹਾਂਜੀ। ਓਏ, ਉਹ ਵੀ ਅਜੇ ਦੇਵਗਨ ਸਾਹਿਬ ਨਾਲ ਫਰੈਂਡਸ਼ਿਪ ਸੀ ਤੇ ਉਹਨਾਂ ਦੀ ਵੀ ਸੀ, ਇਹ ਵੀ ਲਾਗਤਬਾਜ਼ੀ ਉਹਨਾਂ ਦੋਵਾਂ ਦੀ ਹੈ ਸੀ। ਅੱਛਾ, ਬਿਆਨੇ ਮੋੜੇ ਸਾਜੀ ਫਿਲਮਾਂ ਇਹ ਅੱਜ ਖੈਰ ਹੈ? ਕੀ ਗੱਲ ਇਹਨੂੰ? ਕੀ ਗੱਲ ਪੁੱਠੀ ਖਬਰ ਪੜ ਲਈ ਆ? ਉਸਤਾਦ ਜੀ ਰੋਜ਼ ਕਹਿੰਦੇ ਯਾਰ ਤੁਸੀਂ ਕੁਝ ਕਰਦੇ ਨਹੀਂ। ਲੈ ਕਰ ਲਿਆ ਇਹ। ਆ ਲੋ ਇਹ ਤਾਂ ਤੇਰਾ 5 ਮਿੰਟਾਂ 'ਚ ਮੁੱਕ ਜਾਣਾ। ਤਾਂ ਜੀ ਇਹ ਤਾਂ ਮੈਂ ਤਾਂ ਪੂਰੇ ਘੰਟੇ ਵਾਸਤੇ ਕਹਿੰਦਾ ਸੀ ਕੁਝ ਨਹੀਂ ਕਰਦਾ। ਲਓ ਜੀ ਇਨਫੋਰਮੇਸ਼ਨ ਦਿਆਂਗੇ। ਕੀ ਦਿਆਂਗੇ? ਇਨਫੋਰਮੇਸ਼ਨ ਜੇ ਤੂੰ ਇਨਫੋਰਮੇਸ਼ਨ ਦੇ ਦੇ ਮੈਨੂੰ। ਜੇ ਕਿਤੇ ਲੌਜਿਕ 'ਚ ਗਲਤੀ ਹੋਵੇ ਜਾਂ ਕਿਸੇ ਕਿਸਮ ਦੀ ਕੁਤਾਹੀ ਹੋਵੇ, ਅਸੀਂ ਜ਼ਿੰਮੇਦਾਰ ਆ। ਹਾਂਜੀ। ਸਾਊਥ ਅਫਰੀਕਾ ਦੇ ਵਿੱਚ ਇੱਕ ਦਰਖਤ ਪਾਇਆ ਜਾਂਦਾ ਜਿਹਦਾ ਨਾਮ ਮਦਰਕ। ਮਦਰਕ? ਹਾਂਜੀ। ਅੱਛਾ। ਉਹਨੂੰ ਜਿਹੜੀਆਂ ਸ਼ਾਖਾਂ, ਜਿਹੜੇ ਪੱਤੇ ਲੱਗਦੇ ਨੇ, ਉਹ ਇਨਸਾਨੀ ਸ਼ਕਲ ਨੂੰ ਮਾਵਾਂ। ਹਾਂਜੀ। ਤੇ ਜਦੋਂ ਅਸੀਂ ਉਹ ਦਰਖਤ ਨੂੰ ਕੱਟਣਾ, ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆਏਗੀ। ਹਾਂਜੀ। ਪਿਛਲਾ ਦਰਖਤ ਵਿੱਚ ਚੁੱਪ ਕਰਾਉਂਦਾ ਆ ਕੇ ਨਿਆਣੇ ਉਹਦੇ ਤੋਰੀਆਂ ਦਿੰਦਾ, ਬਾਕਰ ਲੈ ਕੇ ਆਉਂਦੇ, ਪੀਂਘਾਂ ਬਾਗ ਵਿੱਚ ਚੁੱਪ ਕਰਾਉਂਦੇ, ਉਹਨਾਂ ਨੇ ਲੈ ਜਾਂਦੇ। ਐਸ ਤਕਨੀਕ ਨੂੰ ਤੁਸੀਂ ਅਗਰ ਦਰਖਤ ਰੋਇਆ ਤੇ ਉਹਨੂੰ ਕਰਦੇ ਇਹ ਤਕਨੀਕ ਬਿਲਕੁਲ 110% ਸ਼ੋਰਟੀ ਦੇ ਨਾਲ ਅਸੀਂ ਦਿੱਤੀ ਆ। ਅਸੀਂ ਇਹਨੂੰ ਚੈਲੰਜ ਵੀ ਕਰ ਸਕਦੇ। ਕਿਤੇ ਵੀ ਤੁਸੀਂ ਕਹਿ ਸਕਦੇ ਸਾਊਥ ਅਫਰੀਕਾ ਦੇ ਵਿੱਚ ਅਗਰ ਆਹ ਸਿਸਟਮ ਨਾ ਹੋਵੇ, ਸਾਨੂੰ ਕਰਨਾ। ਅੱਛਾ ਜੀ ਭਾਜੀ, ਅਗਲੀ ਤੁਸੀਂ ਦੱਸੋ। ਅਗਰ ਥੱਪੜ ਕਿਉਂ ਪਿਆ? ਮੈਂ ਇਹਦੀ ਗੱਲ ਨਾਲ ਇਖਤਲਾਫ ਕਰਾਂਗਾ। 110% ਲੋਕੀ ਅਕਸਰ ਲਫ਼ਜ਼ ਇਸਤੇਮਾਲ ਕਰਦੇ ਆ, ਇਹ ਬਿਲਕੁਲ ਗਲਤ ਹੈ। ਗਲਤ ਆ। ਹਾਂ, ਨਹੀਂ ਤਾਂ ਨਹੀਂ। ਸੋਚ 110 ਕਿੱਦਾਂ ਹੋ ਜਾਣਗੇ? ਨਹੀਂ ਹੋਣਗੇ ਜਦੋਂ ਹੈ ਹੀ ਸੋ। ਜਦੋਂ ਗੱਲ ਹੀ 100% ਦੀ ਹੋ ਰਹੀ, ਫਿਰ ਹਾਂ, 110 ਮੈਨੂੰ ਇਹਨੂੰ ਛੱਡ ਦੇ ਤੂੰ ਯਾਰ। ਇਹਨੇ ਆਪਣੀ ਇਹਦੀ ਲੈ ਤਾਂ ਤਹਿਕੀਕ, ਇਹਨੇ ਘਰ ਇੱਕ ਮਸ਼ੀਨ ਰੱਖੀ, ਉੱਥੋਂ ਇੱਕ ਤਹਿਕੀਕ ਕਰਾਉਂਦਾ ਹੈ। ਤਾਂ ਜੀ ਸ੍ਰੀਲੰਕਾ ਦੇ ਵਿੱਚ ਜੇ ਤੂੰ ਤਹਿਕੀਕ ਕੀਤੀ ਹੈ, ਸਾਡੇ ਮੱਕੋਣੇ ਵੀ ਨੈਟ ਆ ਗਿਆ ਵਾ ਸ੍ਰੀਲੰਕਾ 'ਚ? ਹਾਂਜੀ। ਅੱਛਾ, ਮੱਕੂਆਣੇ 'ਚ ਨੈਟ ਆ ਗਿਆ? ਮੱਕੂਆਣੇ 'ਚ ਨੈਟ ਆ ਗਿਆ? ਹਾਂਜੀ। ਮੱਕੂਆਣੇ 'ਚ ਪਾਣੀ ਵੀ ਆ ਗਿਆ ਸੀ, ਜਿਹਨੇ ਨੀਆਂ ਬਾਤੀਆਂ ਸੀ। ਸਾਜੀ ਬੰਦਾ ਟ੍ਰੇਨਿੰਗ ਕਰਾਉਂਦਾ ਰਿਹਾ ਬਾਂਦਰਾਂ ਨੂੰ ਬੈਂਕ ਲੁੱਟਣ ਦੀ। 3 ਬਾਂਦਰ। ਹਾਂਜੀ, ਇਹ ਮੈਂ ਸੁਣੀ ਹੈ ਗੱਲ। ਸ੍ਰੀਲੰਕਾ ਦੇ ਵਿੱਚ ਯਾਰ ਹੱਦ ਉਹਨੇ ਪੂਰੀ ਟ੍ਰੇਨਿੰਗ ਕਰਾਈ ਕਿ ਇੱਥੇ ਜਾਣਾ, ਆਇਆ ਕਰਨਾ, ਆਇਆ ਕਰਨਾ। ਹਾਂਜੀ। ਹਾਂ, ਸਹੀ ਗੱਲ। ਹਾਂ। ਲੇਕਿਨ ਜਿਹੜਾ ਇੱਕ ਮੇਨ ਵਾਰ ਫੜਿਆ ਗਿਆ ਸਾਜੀ ਹੈ? ਉਹ ਫੜਿਆ ਗਿਆ। ਕੌਣ? ਬਾਂਦਰ? ਕਿਉਂ? ਬੰਦਾ ਫੜਿਆ ਗਿਆ। ਬਾਂਦਰ ਦੀ ਕਿਤੇ ਮਾਲਕ ਨਾਲ ਚੁਗਲਬੰਦੀ ਹੋਈ ਜਾਂ ਕੋਈ ਹੱਥੋਂ ਪਾਈ ਹੋਇਆ ਜਾਂ ਉਹਨੇ ਹਾਂਜੀ, ਉਹਨੇ ਜਾ ਕੇ ਸਾਰੇ ਸੀਕ੍ਰੇਟ ਪੁਲਿਸ ਨੂੰ ਦੇ ਦਿੱਤੇ ਬਾਂਦਰ ਨੇ? ਹਾਂਜੀ, ਜਿੰਨੇ ਖਾਕੇ। ਨਹੀਂ, ਇਹ ਅੱਗੋਂ ਬਕਵਾਸ। ਚਲੋ, ਇਹ ਬਕਵਾਸ ਆ। ਉੱਥੇ ਤੱਕ ਮੈਂ ਸੁਣਿਆ ਕਿ ਉਹਨੇ ਬਾਂਦਰ ਨੂੰ ਟ੍ਰੇਨਿੰਗ ਦਿੱਤੀ ਆ। ਹਾਂਜੀ ਸਰ। ਬਾਂਦਰਾਂ ਨੂੰ ਬੇਸਿਕਲੀ ਭਾਈ ਤੁਸੀਂ ਪੂਰਾ ਅਖਬਾਰ ਨਹੀਂ ਪੜਿਆ, ਫੋਲਡ ਕਰਕੇ ਵਾਪਸ ਕਰਨ ਦੀ ਕੀਤੀ, ਪੂਰੀ ਖਬਰ ਪੜ੍ਹੀ ਦੀ ਆ। ਬਾਂਦਰ ਤਿੰਨੇ ਬੜਿਆ ਬੈਂਕ ਦੇ ਵਿੱਚ, ਜਿਹੜਾ ਮੈਨੇਜਰ ਸੀ ਉਹ ਕਿਤੇ ਖਾ ਰਹੇ ਛੱਲੀ। ਹਾਂਜੀ। ਬਾਂਦਰ ਉਹਦੇ ਧਿਆਨ ਲੱਗ ਗਏ। ਹਾਂਜੀ। ਬਾਂਦਰਾਂ ਨੇ ਬੈਂਕ ਲੁੱਟੇ, ਪਿੱਛੋਂ ਸਾਰਾ ਫਾਰਮ ਬਚਿਆ, ਬੈਂਕ ਬਾਂਦਰ ਫੜੇ ਗਏ। ਪੂਰੀ ਰਿਪੋਰਟ ਪੜਾਈ ਤੇ ਸਾਰੇ ਦੇਖਣ ਡਏ ਆ। ਗੱਲ ਪੂਰੀ ਸੁਣੋ। ਸਾਜੀ ਅਕਸ਼ੇ ਕੁਮਾਰ ਸਾਹਿਬ, ਹਾਂਜੀ, ਜਦੋਂ ਉਹਨਾਂ ਦੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਨਾ, ਹਾਂ, ਉਹ ਮੁਲਕ ਚੋਂ ਬਾਹਰ ਨਿਕਲ ਜਾਂਦੇ ਆ, ਇੰਡੀਆ ਤੋਂ ਆਊਟ ਹੋ ਜਾਂਦੇ। ਕਹਿੰਦੇ ਮੈਨੂੰ ਲੱਗਦਾ ਕਿ ਮੇਰੀ ਨੈਸ਼ੀ ਦੀ ਵਜ੍ਹਾ ਤੋਂ ਘੱਟ ਚੱਲਦੀ ਫਿਲਮ। ਯਾਰ ਕੈਸੀ ਉਹਨਾਂ ਨੇ ਇਸ ਗੱਲ ਦਾ ਮੀਡੀਆ ਤੇ ਇਜ਼ਹਾਰ ਕੀਤਾ। ਅੱਛਾ, ਉਹ ਕਿਤੇ ਇਦਾਂ ਹੋਇਆ ਹੋਣਾ ਨਾ, ਇੱਕ ਦੋ ਵਾਰੀ ਕਿੱਦਾਂ ਹੋ ਗਿਆ ਹੋਣਾ, ਤੇ ਉਹਨਾਂ ਨੇ ਆਪਣਾ ਮਾਈਂਡ ਬਣਾ ਲਿਆ ਕਿ ਵੀ ਮੈਂ ਬਾਹਰ ਜਾਵਾਂਗਾ ਤੇ ਫਿਲਮ ਚੱਲੇਗੀ। ਹਾਂ, ਆਪਣੇ ਆਪ ਦੇ ਬਲੇਮ ਲੈ। ਜਾਂ ਬਾਹਰ ਜਾ ਕੇ ਪੁੱਛਦੇ ਨੇ ਕੀ ਬੜੇ ਚੱਲ ਇੰਜ ਟੈਪ ਹੀ ਹੁੰਦਾ ਨਾ ਕਈ ਬੰਦੇ ਨੂੰ। ਹਾਂਜੀ। ਨਹੀਂ, ਤੁਸੀਂ ਗੱਲ ਉਹ ਦੇਣੀ ਜਲੈਲ ਦੇ ਨਾਲ, ਅਗਲੇ ਨੇ ਵੀ ਕੁਝ ਦੇਣਾ ਵਾ। ਜ਼ੋਕੋਹਾਮਾ ਇੱਕ ਸ਼ਹਿਰ ਹੈ ਜੀ। ਹਾਂਜੀ, ਜਾਪਾਨ ਦਾ ਯੋਕੋਹਾਮਾ। ਜ਼ੋਕੋਹਾਮਾ ਸ਼ਹਿਰ, ਉੱਥੇ ਉਚਾਈ ਦੇ ਵਿੱਚ 8-8 ਫੁੱਟੇ ਜਿਹੜੇ ਕਛੁਕਮੇ ਆ ਜੀ। ਹਾਂਜੀ। ਅੱਛਾ ਜੀ। ਅਸੀਂ ਜਿੱਥੇ ਬਵਾਂਗੇ ਗੱਲ ਤੇ ਮੋਹਰ ਲਾਵਾਂਗੇ ਦਲੈਲ ਦੇ ਨਾਲ। ਬੰਦੇ ਦੇ ਉੱਤੋਂ ਲੰਘ ਜਾਵੇ ਕਚੂਕੂਮਾ। ਸਾਨੂੰ ਵਰਗੇ ਆਹੋ, ਐਂ ਕਰਕੇ ਉੱਤੋਂ ਦੇ ਥੱਲੇ ਲੰਘ ਜਾਵੇ। ਗੂਗਲ ਸਰਚ ਕਰੋ। ਉਹ ਯਾਰ, ਤੇਰੇ ਕੋਲ ਲੈਦਾ ਕੋਈ ਗੂਗਲ ਆ? ਤੇਰੀ ਗੂਗਲ ਵੀ ਆਪਣੀ ਆ। ਹਾਂ, ਤੇਰੀ ਗੂਗਲ ਦੇ ਵਿੱਚ ਚੋਰ ਵੀ ਆ। ਏਦਾਂ ਹੀ। ਉਸਤਾਦ ਜੀ ਸੈਫ ਅਲੀ ਖਾਨ ਸਾਹਿਬ ਨਵਾਬ ਆ। ਇੱਧਰ ਸੁਣ ਅਗਲੀ ਗੱਲ। ਹਾਂਜੀ। ਜਿਹੜੇ ਸਹੀ ਤਹਿਕੀਕਾਂ ਨੇ ਉਹ ਸੁਣ। ਉਸਤਾਦ ਜੀ ਨਵਾਬ ਆਦਮੀ ਆ। ਹਾਂਜੀ। ਵਾਸ਼ਰੂਮ ਦੇ ਵਿੱਚ ਪੜਨ ਦਾ ਮੁਤਾਲੇ ਦਾ ਸ਼ੌਕ ਪਿਆ ਤੇ ਵਾਸ਼ਰੂਮ 'ਚ ਲਾਇਬ੍ਰੇਰੀ ਬਣਾ ਲਈ। ਹਾਂਜੀ। ਸੈਫ ਅਲੀ ਖਾਨ ਨੇ। ਓਏ ਉੱਥੇ ਤੇ ਇਨਸਾਨ ਨੂੰ ਆਪਣੀ ਪਈ ਹੁੰਦੀ ਆ, ਉਹ ਭਗਤ ਚੱਲ ਉਹ ਤੁਹਾਨੂੰ ਪਈ ਹੁੰਦੀ ਨਾ, ਉਹਨਾਂ ਨਹੀਂ ਪਈ ਹੁੰਦੀ। ਉਹ ਸਕੂਨ ਵਾਲੇ ਬੰਦੇ ਨੇ। ਉੱਥੇ ਬੈਠੇ ਆਇਆ ਕਰਕੇ ਇਧਰੋਂ
ਟਾਰਜ਼ਨ ਦੀ ਕਹਾਣੀ ਫੜੀ, ਉਹ ਪੜਨ ਲੱਗ ਪਏ। ਉਮਰੂ ਯਾਰ ਔਰ 21 ਚੋਰ ਉਹ ਪੜ੍ਹ ਆਹ ਉਹ ਤਾਂ ਪੜਨ ਲੱਗ ਪਏ। ਇਹ 2-2 ਘੰਟੇ ਦੀ ਕਹਾਣੀ ਹੈ, ਫਿਰ 2-2 ਘੰਟੇ ਬੰਦਾ ਬਾਥਰੂਮ 'ਚ ਬੈਠਾ ਰਹੇ। ਨਹੀਂ ਥੋੜੀ ਜਿਹੀ ਹੁਣ ਪੜ੍ਹ ਲਈ, ਬਾਕੀ ਅਗਲੇ ਦਿਨ ਪੜ੍ਹ ਲਈ, ਬਾਕੀ ਏਦਾਂ ਵੀ ਪੜ੍ਹ ਸਕਦੇ ਵੀ ਹੁਣ ਪੜ੍ਹ ਕੇ ਉੱਠਣੀ। ਅਗਲੇ ਨੂੰ ਮਕਸਦ ਕੇ ਸਾਥ। ਹਾਂਜੀ ਵੱਡੀ ਗੱਲ ਉਸਤਾਦ ਜੀ ਹੈਗੀ, ਵੱਡੀ ਗੱਲ। ਕੋਈ ਜ਼ਾਹਿਰ ਕਰ ਲਈ, ਫਿਰ ਰਹਿੰਦਾ ਰੱਖ ਕਰ ਸੰਭਾਲ ਫਿਰ ਕਿਤੇ ਉੜ ਜਾਊਗੀ ਜ਼ਾਹਿਰ ਕਰ ਆਵਾਜ਼। ਲੈਣੀ। ਇਹ ਮੱਚ ਛੋਟਾ ਵਾ। ਇਹ ਜਿਹੜੀ ਵੱਡੀ ਗੱਲ ਆ ਨਾ, ਇਹ ਕਿਤੇ ਸੁਣਾਈ ਜਾ ਕੇ ਕਪਲ ਸ਼ਰਮਾ ਦੇ ਸ਼ੋਅ 'ਚ ਚੱਲ ਜਾਂ ਕਿਤੇ ਹੋਰ ਗੋਰੇ ਦੇ ਸ਼ੋਅ 'ਚ ਸੁਣਾਈ। ਸਾਡੀ ਢੀ ਪਸਲੀ ਨਹੀਂ ਹੈਗੀ ਭਰਾਵਾ, ਜਿੱਡੇ ਤੇਰੇ ਐਕਸਪ੍ਰੈਸ਼ਨ ਵੱਡੇ ਆ, ਅਸੀਂ ਮਾੜੇ ਆਦਮੀ, ਸਾਨੂੰ ਨਾ ਸੁਣਾ। ਅਸੀਂ ਮੁੜ ਕੇ ਜਵਾਬ ਦਿੰਦੇ ਫਰੀ ਵੈਸੇ ਗੱਲ ਖਤਰਨਾਕ ਹੀ ਹੈ, ਤੁਹਾਡੇ ਕਰਕੇ ਸਕਿਪ ਕਰ ਦਿੰਦੇ ਕਿਉਂਕਿ ਤੁਹਾਡੇ ਕੋਲੋਂ ਨਹੀਂ ਪਾਰ ਚੁੱਕਿਆ ਜਾਣਾ ਉਸਤਾਦ ਜੀ। ਉਹ ਵੱਡੀ ਤੂੰ ਸੁਣਾ ਐਡੀ ਨਹੀਂ ਗੱਲ ਹੈਗੀ ਭਰਾਵਾ, ਥੋੜੀ ਜਿਹੀ ਸੁਣਾ ਤੇ ਸਹੀ। ਗੱਲ। ਮੈਂ ਨਾਮ ਹੀ ਲੈਣਾ, ਤੁਸੀਂ ਕਹਿਣਾ ਬਸ ਕਰਦੇ। ਨਹੀਂ ਸੁਣਾ ਤੂੰ। ਸੁਣਾ ਤਾਂ ਸਹੀ। ਦਿਲੀਪ ਕੁਮਾਰ ਸਾਹਿਬ ਫੀਮੇਲ ਸਟਾਰ ਆ ਬਾਲੀਵੁੱਡ ਦੀ, ਇੰਡੀਆ 'ਚ ਫਿਲਮਾਂ ਉਹਨਾਂ ਨੇ ਕੀਤੀਆਂ ਨੇ। ਸਨੀ ਲਿਓਨ ਸਾਹਿਬ। ਹਾਂ, ਮੈਡਮ ਸਨੀ ਲਿਓਨ। ਹਾਂਜੀ ਉਸਤਾਦ ਜੀ, ਉਹਨਾਂ ਨੂੰ ਇੱਕ ਆਦਤ ਹੈ ਕਿ ਉਹ ਹਰ 15 ਮਿੰਟ ਬਾਅਦ ਆਪਣੇ ਪੈਰ ਧੋਂਦੀ ਹੈ। ਪੈਰ ਧੋਂਦੀ ਆ? ਜੀ ਹਾਂ ਕੀ ਗੱਲ ਥੁੱਕਦੀ ਰਹਿੰਦੀ ਪੈਰਾਂ ਤੇ? ਨਹੀਂ, ਇਹ ਫੋਬੀਆ ਹੁੰਦਾ ਭਾਜੀ। ਸੁੱਤੇ ਵੀ ਉੱਠੇ, ਸੁੱਤੇ ਹੋਏ ਵੀ ਤਾਂ ਵੀ ਧੁੰਦੇ ਆ ਪੈਰ। ਸ਼ੂਟ ਤੋਂ ਵੀ ਲੇਟ ਹੋ ਜਵੇ ਤੇ ਉਹਨੇ ਇਹ ਕੰਮ ਲਾਜ਼ਮੀ ਕਰਨਾ। 15 ਮਿੰਟ ਬਾਅਦ ਪੈਰ ਧੋਵੇ। ਨਹੀਂ, ਸ਼ੂਟ ਉਹਦਾ ਕਿਤੇ ਗੋਏ ਦਾ ਹੁੰਦਾ ਵਾ ਵੇ 15 ਮਿੰਟਾਂ ਬਾਅਦ। ਇੰਨੇ ਕਦੋਂ ਪੈਰ ਧੋਂਦੀ ਹੈ? ਏਦਾਂ ਹੀ ਆ ਬੜੇ ਬੜੇ ਪੈਰ ਧੋ ਕੇ ਪਿੱਛੇ ਪੈ ਜਾਂਦੀ ਅਗਲੇ ਹੱਥ ਧੋ ਕੇ ਫਿਰ ਆਹੋ। ਨਹੀਂ ਇਹ ਹੁੰਦਾ ਵਾ, ਹੁੰਦਾ ਉਹ ਤੁਸੀਂ ਦੱਸਿਆ ਸੀ। ਇਹ ਫੋਬੀਆ। ਜਹਾਂ ਇੱਕ ਸਿੰਗਰ ਵੀ ਹੈ ਸਾਡੇ ਇੱਥੇ, ਉਹ ਇਹ ਤੇ ਬਾਲੀਵੁੱਡ ਹਾਲੀਵੁੱਡ ਦੀ ਗੱਲ ਨਹੀਂ ਇਹ 15 ਮਿੰਟ 2-2 ਮਿੰਟ ਬਾਅਦ ਹੱਥ ਧੋਈ ਜਾਂਦੇ ਲੋਕੀ। ਧੋਈ ਜਾਂਦੇ ਤੁਸੀਂ। ਇਹ ਫੋਬੀਆ ਵਾ। ਸਾਜੀ ਉਹ ਵੀ ਇਸ ਮਰਜ਼ 'ਚ ਪਤਾ ਨਹੀਂ ਮੁਬਤਲਾ ਵਾ ਕਿ ਆਦਤ ਆ ਉਹਨਾਂ ਨੂੰ, ਇਹ ਵੀ 15 ਮਿੰਟ ਬਾਅਦ। ਸਾਈਕੋ ਟੈਪ ਆ। ਨਹੀਂ ਸੈਕੋ ਨਹੀਂ ਯਾਰ, ਇੱਕ ਫੋਬੀਆ ਹੁੰਦਾ, ਹਰ ਬੰਦੇ ਨੂੰ ਕੋਈ ਨਾ ਕੋਈ ਹੁੰਦਾ ਵਾ। ਹਰ ਬੰਦੇ ਨੂੰ ਕੋਈ ਨਾ ਕੋਈ ਹੁੰਦੀ ਆ, ਉਹ ਤਾਂ ਕਰਦੇ ਰਹਿੰਦੇ ਆ। ਜਿਗਰ ਦੀ ਮੂੰਹ ਧੋਈ ਜਾਣੇ, ਹੱਥ ਧੋਈ ਜਾਣੇ। ਜਿਗਰ ਦੀ ਬਿਮਾਰੀ ਹੋ ਜਾਂਦੀ ਬਾਰ-ਬਾਰ ਪੈਰ ਧੋਣ ਨਾਲ ਸਾਜੀ। ਯਾਰ ਉਹਦਾ ਹੋਏਗਾ ਕੋਈ, ਉਹਦਾ ਕੋਈ ਐਸਾ ਸਿਸਟਮ ਹੋਏਗਾ। ਜਿਹਦੇ ਪੈਰਾਂ 'ਚ ਭੌਰੀਆਂ ਹੁੰਦੀਆਂ ਨੇ ਉਹ ਬਾਰ-ਬਾਰ ਪੈਰ ਧੋਂਦਾ ਵਾ। ਇਹ ਤਾਂ ਇਹ ਕਿਉਂ ਧੋਂਦੀ ਇਹਨੇ ਪੈਰ? ਤੇ ਕੀ ਉਹਨੂੰ ਲੱਗਦਾ ਹੋਏਗਾ ਮੇਰੇ ਪੈਰ ਗੰਦੇ ਹੋ ਗਏ? ਫਿਲਮ ਦੀਆਂ ਇਹ ਗੱਲਾਂ ਕਰਨ ਦੇ ਆ। KFC ਜਿਹੜਾ ਬਾਬਾ ਹਾਂ ਤਾਜੀ ਇਹ ਸ਼ੈਫ ਹੁੰਦਾ ਸੀਗਾ। ਹੈ। ਹਾਂਜੀ, ਇਹ ਸ਼ੈਫ ਸੀ ਬੜਾ ਵੱਡਾ। ਕਿਸੇ ਹੋਟਲ 'ਚ ਨਾ ਇਹਨੇ ਕੋਈ ਖਾਣਾ ਬਣਾਇਆ, ਉਹਨਾਂ ਨੇ ਟਿਪ ਦਿੱਤੀ, ਕਹਿੰਦਾ ਮੈਂ ਨਹੀਂ ਲੈਣੀ, ਮੈਂ ਆਪਣੀ ਸੈਲਰੀ ਤੋਂ ਇਲਾਵਾ ਕੋਈ ਪੈਸੇ ਨਹੀਂ ਲੈ ਸਕਦਾ। ਅੱਛਾ ਉਹਨਾਂ ਨੇ ਉਹਦੀ ਪ੍ਰਮੋਸ਼ਨ ਕਰਤੀ, ਅੱਛਾ। ਉਹਦੇ ਨਾਮ ਲਾਤਾ ਸੀ ਹੋਟਲ। ਉਹਨੇ ਕਿਹਾ ਇਸ ਤੋਂ ਬਾਅਦ ਉਸ ਤੋਂ ਬਾਅਦ ਉਹਨੇ ਸਦਕਾ ਜਾਰੀਆ ਚੱਲ ਰਿਹਾ ਵੇਲਾ। ਸਦਕਾ ਜਾਰੀਆ। ਤੇ ਹੋਰ ਕੀ ਹੈ, ਉਹ ਨਹੀਂ ਉਹ ਛਦਕਾ ਜਾ ਬਾਬਾ ਰਹੀ ਚਲਾ ਆ। ਗਿਆ ਵਾ, ਉਹਦੀ ਅੱਗੋਂ ਆਲੋ ਲਾਚੋ ਮਾਲ ਵੇਲਾ, ਉਹ ਸਾਰੇ ਵਰਕਰ ਹੀ ਖਾ ਰਹੇ। ਅੱਛਾ, ਸਦਕਾ ਜਾਰੀਆ ਤੋਂ ਮਰਾਦੇ ਉਹਨੇ ਕਿਹਾ ਕਿ ਅੱਗੋਂ ਦੀ ਉਹ ਸਿਲਸਿਲਾ ਕਹਿਣਾ ਸੀ ਉਹਨੇ। ਹਾਂ। ਉਹ ਸਦਕਾ ਜਾਰੀਆ ਕਰਤਾ। ਹੁਣ ਕਿਸੇ ਨੂੰ KFC ਦੇ ਮੁਖੱਫਫ ਦਾ ਨਹੀਂ ਪਤਾ। ਕਹਦਾ ਮੁਖੱਫਫ ਆਫੋ ਯੂਫੂ ਤਾਇਆ ਅੱਬਾ ਲੱਗਾ ਤੂੰ ਕਿਸੇ। K ਦਾ ਮਤਲਬ ਕਾਲਾ, ਹਾਂਜੀ। F ਦਾ ਮਤਲਬ ਫਰੂਟ, C ਦਾ ਮਤਲਬ ਚਾਟ, ਕਾਲਾ ਫਰੂਟ ਚਾਟ। ਅਬਾਸ ਦੱਸੇਗਾ। ਵਾਹ 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 ਵਾਹ। ਤਾਜੀ ਕੇ ਦਾ ਮਤਲਬ ਸੀਗਾ, ਉਹ ਕਹਿੰਦੇ ਸੀ ਤੂੰ ਕੀ ਕਰ ਸਕਦਾ, ਉਹ ਕਹਿੰਦਾ ਸੀ ਮੈਂ ਜੋ ਮੇਰੇ ਕੋ ਮਰਜ਼ੀ ਕਰਾਂ। ਹਾਂ, ਕੇ ਮਤਲਬ ਕੀ? ਹਾਂ ਐਡਾ ਲੰਬਾ। ਉਹ ਕਹਿੰਦੇ ਸੀ ਅੱਗੇ F, ਕਹਿੰਦੇ F ਕਹਿੰਦਾ ਐਫਲ ਟਾਵਰ ਤੇ ਵੀ ਮੈਂ ਕਹਿੰਦਾ ਮੈਨੂੰ ਇੱਕ ਦਫਾ ਛੁਰੀਆਂ ਵੱਜੀਆਂ। ਉੱਥੇ ਉਹਨੇ ਉਹਨਾਂ ਨੂੰ ਢਿੱਡ ਵਹਾਇਆ ਬਾਬੇ ਨੇ। ਤੂੰ ਤਾਜੀ ਉਹ ਟਾਪੂ ਵੱਡੇ। ਤੇ ਸੀ? ਤੇ ਸੀ ਉਹ ਕਹਿੰਦਾ ਇਹ ਅੱਜ ਤੋਂ 6 ਮਹੀਨੇ ਪਹਿਲੇ ਸੀ। ਹਾਂਜੀ 6 6 ਮਹੀਨੇ ਪਹਿਲੇ ਸੀ। ਕਹਿੰਦਾ ਛੁਰੀਆਂ ਵੱਜੀਆਂ, C ਨਹੀਂ ਕੀਤੀ ਤਾਂ C ਲਾਇਆ ਉਹਨੇ। ਅੱਛਾ। ਹਾਂਜੀ। ਉਹ ਸੀ ਉਹ ਇਹ ਉਹ ਜੀਓ ਬਾਜ਼ ਯਾਰ। ਤਾਜੀ ਇੱਕ ਬੰਦੇ ਨੇ ਆ ਜਿਹੜੀਆਂ ਸ਼ਹਿਦ ਵਾਲੀਆਂ ਮੱਖੀਆਂ ਹੁੰਦੀਆਂ, ਹਾਂ। ਉਹਨੇ ਉਹ ਹੀ ਚਪੇਟ ਲੀਆਂ ਸੀ। ਉਹਨੇ ਨਾ ਆਪਣੇ ਪਿੰਡੇ ਨੂੰ ਟੀਕਾ ਲਾਇਆ, ਸੁੰਨ ਹੋ ਗਿਆ। ਉਹ ਭਾਈ ਇੱਕ ਸਪਰੇਟ ਜੀ ਮਾਰ ਕੇ ਚਲਾ ਗਿਆ, ਉਹ ਸਾਰੀਆਂ ਉਹਦੇ ਉੱਤੇ ਬਹਿ ਗਈਆਂ। ਉਹ ਭਾਈ ਸੂਈ ਨਹੀਂ ਪਈ। ਉਹਨੇ ਸਾਰੀਆਂ ਮੱਖੀਆਂ ਪਹਿਲੇ ਭਾਈਆਂ ਸਾਜੀ, ਫਿਰ 에ਅਰ ਕੂਲਰ ਚ ਵੜ ਕੇ ਉਹਨੇ ਛਿੱਟਲ ਸੁੱਟ ਲਿਆ। ਇਹ ਕੁਝ ਫੜ ਕੇ ਸ਼ਿਕੂ ਸੁੱਟ ਲਿਆ। ਯਾਰ ਕਿਹੜੀ ਸ਼ੈ ਕਿੱਧਰ ਵੱਢ ਲੈਂਦਾ ਯਾਰ? 에ਅਰ ਕੂਲਰ ਚ ਵੜ ਕੇ ਉਹਨੇ ਸ਼ੀਟਰ ਸਿੱਟ ਲਿਆ। ਉਹ ਜਿਹੜੀ ਜਾਲੀ ਜੀ ਹੁੰਦੀ ਆ ਉਹ ਥੱਲੇ ਬੰਦ ਕਰ ਲਈ। ਉਹ ਦੁਕਾਨ ਆ ਯਾਰ ਇਹ ਕੂਲਰ। ਉਹਨੇ ਇਦਾਂ ਭਾਈ ਲਾ ਕੇ ਉਹਨੇ ਸਾਰੀਆਂ ਛਾਪੜ ਚ ਪਾਈਆਂ ਉਹ ਲੈ ਗਿਆ। ਹਾਂਜੀ। ਨਹੀਂ ਮਹੀਨਾ ਮੱਖੀਆਂ ਲੱਗੀਆਂ ਰਹੀਆਂ, ਤਕੀਕ ਪੂਰੀ। ਮੁੜ ਕੇ ਲੋਕਾਂ ਨੇ ਬੰਦਾ ਝੋ ਲਿਆ, ਸ਼ਹਿਦ ਉਹਦੇ ਨਾਲ ਜੁੜ ਗਿਆ ਸੀਗਾ। ਮੱਖੀਆਂ ਉੱਥੇ ਸ਼ਹਿਦ ਦੇ ਗਈਆਂ। ਅੱਛਾ ਜੀ। ਬੰਦਾ ਤੇ ਕਈ ਬੰਦੇ ਭਾਈ ਮੱਖੀਆਂ ਨਾਵੇਂ ਲੱਗਿੰਦਾ ਵੀ ਚੋ ਲੈਂਦੇ। ਸਹੀ ਗੱਲ। ਅੱਜ ਸਲਮਾਨ ਖਾਨ ਸਾਹਿਬ ਦੀ ਇੱਕ ਹੋਰ ਹਰਕਤ ਤੋਂ ਪਰਦਾ ਉਠਾ ਦਈਏ ਫਿਰ। ਅਰੇ ਉਹ ਰਾਧੇ ਕੀ ਗੱਲ ਭਾਈ ਹੋਈ ਤੇਰੀ ਉਹਨੂੰ ਲੱਗਦੀ ਵਿਚਾਰੇ ਨਾਲ? ਐਡਾ ਵੱਡਾ ਬਾਲੀਵੁੱਡ ਦਾ ਸਟਾਰ ਆ, ਜਿਹਨੂੰ ਚਾਹਵੇ ਕਢਾ ਦੇਵੇ ਪਾ ਦੇਵੇ, ਤੂੰ ਨਜਾਇਜ਼। ਸਾਡਾ ਭਰਾ ਵਾ ਮਿੱਠੇ, ਅਸੀਂ ਉਹਦੀ ਹਿਆ ਕਰਦੇ ਹਾਂ। ਉਹ ਗੁੱਜਰ ਵਾ। ਨਹੀਂ ਵੀਰ ਬਣਿਆ ਆਪਣਾ। ਅੱਛਾ, ਕੀ ਹੋਇਆ ਜੀ ਉਹਨੂੰ? ਸਾਜੀ ਉਹਨਾਂ ਨੂੰ ਸਾਬਣ ਇਕੱਠੇ ਕਰਨ ਦਾ ਸ਼ੌਕ ਆ, ਜਿੱਥੇ ਜਾਂਦੇ ਸਾਬਣ ਖਰੀਦ ਲੈਂਦੇ। ਹਾਂਜੀ। ਜਿੱਥੇ ਜਾਂਦੇ ਸਾਬਣ ਖਰੀਦ ਲੈਂਦੇ। ਆਹੋ ਯਾਰ ਕੀ ਕਰਨ ਦਿਆ ਯਾਰ? ਪਰਸੋਂ ਨੂੰ ਤਿੱਬਤ ਦੀ ਗੱਡੀ ਲਈ ਆ ਉਹਦਾ। ਇਹ ਸ਼ੌਕ ਆ ਉਹਨਾਂ ਦਾ ਉਸਤਾਦ ਜੀ। ਯਾਰ ਜਿਹੜੇ ਆ
ਫਰੂਟ ਐਕਸਟ੍ਰੈਕਟ ਸਾਬਣ ਹੁੰਦੇ ਆ ਇਦਾਂ ਦੇ ਅਜੀਬੋ ਗਰੀਬ ਜੇ, ਉਹ ਇਕੱਠੇ ਕਰਦੇ ਉਹਨਾਂ ਨੂੰ ਸ਼ੌਕ ਹੋ। ਅੱਛਾ ਤੈਨੂੰ ਪਤਾ ਕਈਆਂ ਬੰਦਿਆਂ ਨੂੰ ਚੋਰੀ ਦੀ ਆਦਤ ਹੁੰਦੀ ਹੈ, ਜ਼ਰੂਰਤ ਨਹੀਂ ਹੁੰਦੀ। ਹਾਂਜੀ, ਪਤਾ ਤੈਨੂੰ ਆਦਤ ਬਸ ਕਿ ਅਮੀਰ ਨੇ ਹੈ, ਅਮੀਰ ਨੇ, ਲੱਖਾਂਪਤੀ ਕਰੋੜਾਪਤੀ ਹੈ, ਸਾਜੀ ਇਹ ਕਿਹੜੀ ਗੱਡੀ ਹੈ, ਜੇਬ 'ਚ ਬੈਂਕ ਬੈਲੈਂਸ ਸਭ ਕੁਝ, ਉਹ ਇੱਕ ਆਦਤ, ਇੱਕ ਬਸ ਇੱਕ ਭੈੜੀ ਲੱਤ ਲੱਗੀ ਹੈ। ਤੇ ਦਿਲ ਕਰੇ 50 ਰੁਪਏ ਦੀ ਚੀਜ਼ ਹੋਵੇ ਅਗਲੇ ਦੀ, ਤੇ ਆਪ ਅਰਬਾਂਪਤੀ ਨੇ, ਲੇਕਿਨ ਉਹ ਚੁੱਕਣੀ ਆ। ਇਹ ਫੋਬੀਆ ਵਾ ਇਹਦੀ। ਇੱਕ ਕਹਿੰਦੇ ਚੋਰ ਸੀਗਾ, ਉਹ ਨਾ ਉਹ ਕਿਸੇ ਕੋ ਉਸਤਾਦ ਜੀ ਕੰਮ ਕਰਦਾ ਸੀ, ਐਜ਼ ਏ ਜੋਬ ਕਰਦਾ ਸੀ। ਐਜ਼ ਏ ਜੋਬ। ਹਾਂਜੀ, ਉਹ ਫੜਿਆ ਹੀ ਨਹੀਂ ਜਾਂਦਾ। ਉਹਦੇ ਕੋਲ ਉਹਦਾ ਰੋਜ਼ ਹੀ ਮਾਲ ਗੈਪ ਹੁੰਦਾ ਸੀ। ਕਹਿੰਦਾ ਯਾਰ ਮੇਰਾ ਮਾਲ ਘਟਦਾ ਵਾ ਤੇ ਪਤਾ ਨਹੀਂ ਇਹ ਇਸ ਤੋਂ ਇਲਾਵਾ ਕੋਈ ਵੀ ਨਹੀਂ ਆ। ਤਾਂ ਜੀ ਉਹਨੇ ਉਹਨੂੰ ਮੰਨ ਲਿਆ। ਉਹਦਾ ਸ਼ਾਗਿਰਦ ਪੈ ਗਿਆ ਸੀ, ਜਿਹਦੀ ਚੋਰੀ ਹੁੰਦੀ ਸੀ ਨਾ, ਉਹਨੂੰ ਕਹਿੰਦਾ ਮੈਨੂੰ ਦੱਸ। ਉਹ ਸੀ ਉਸਤਾਦ ਜੀ ਟੀਰਾ। ਉਹ ਪੈਸੇ ਗਿਣ ਕੇ ਜਦੋਂ ਇਦਾਂ ਰੱਖਦਾ ਸੀ ਨਾ, ਉਹ ਇਧਰਲੀ ਅੱਖ ਤੋਂ ਆਣ ਕੇ ਚੁੱਕ ਲੈਂਦਾ। ਹਾਂਜੀ, ਉਹ ਇਧਰ ਇੱਕ ਅੱਖ ਤੋਂ ਬਚ ਕੇ ਜਾਂਦਾ। ਇਹ ਸਮਝ ਆਈ ਕਿ ਵਾਹ, ਵਾਹ। ਤੀਰਾ ਸੀ ਤੇ ਇਧਰੋਂ ਚੁੱਕੇ ਜਾਂਦੇ। ਹਾਂਜੀ, ਉਹ ਉਹਨੂੰ ਇਧਰੋਂ ਨਜ਼ਰ ਨਹੀਂ ਆਉਂਦਾ ਇੰਨਾ। ਅੱਛਾ ਫਿਰ ਦੂਸਰੀ ਗੱਲ ਇਹ ਆ ਵੀ ਐ ਜੋ ਗਿਣ ਕੇ ਉਹਨੇ ਹਲੇ ਰੱਖੇ ਹੀ ਆ, ਉਧਰੋਂ ਚੁੱਕ ਲੈਂਦਾ ਸੀ ਤੇ ਉਹਨੂੰ ਇਹ ਵੀ ਨਹੀਂ ਸੀ ਪਤਾ ਲੱਗਦਾ ਵੀ ਇਹ ਕਿੱਥੇ ਗਏ। ਵਾਹ ਯਾਰ, ਯਾਰ ਕਿਆ ਤਹਿਕੀਕ ਹੋਵੇ ਤੇ ਇਦਾਂ ਦੀ ਆ। ਤੇਰੀ ਇਸ ਗੱਲ ਨਾਲ ਮੈਂ ਸਹੀ ਗੁੰਮਰਾਹ ਹੋਇਆ ਵਾਂ। ਹਾਂ ਜੀ ਗੁੱਜਰ ਸਹੀ ਗੱਲ ਆ। ਤੈਨੂੰ ਕੁਝ ਭੁੱਲਣ ਨੂੰ ਮਿਲਿਆ ਨਾ ਹੁਣ ਨਾ ਜੀ ਨਾ। ਜ਼ਿੰਦਗੀ 'ਚ, ਤੈਨੂੰ ਕੁਝ ਭੁੱਲਣ ਨੂੰ ਮਿਲਿਆ। ਲਿਆ ਪਵਾ ਕਿਸੇ ਇੱਥੇ ਆਏਗਾ ਤੈਨੂੰ ਕੁਝ ਨਾ ਕੁਝ ਭੁੱਲਣ ਨੂੰ ਮਿਲੇਗਾ। ਨਾ ਨਾ ਹਾਂ, ਸਾਡੀ ਮਹਿਫਲ 'ਚ ਲਿਆ ਪਵਾ ਕਿਸੇ ਹੋਰ ਤੋਂ ਚੰਡਾ। ਚੰਡਾ ਕਰ ਤੋਂ ਉਸਤਾਦ ਜੀ। ਉਦਾਂ ਸੱਪ ਜਿਹੜਾ ਵਾ ਉਸਤਾਦ ਜੀ, ਉਹ ਖਤਰਨਾਕ ਹੈ ਨਾ। ਹਾਂ, ਬਹੁਤ ਬਹੁਤ। ਇਹਨੂੰ ਕੋਈ ਪੈਟ ਰੱਖਦਾ ਆਪਣਾ ਕਿ ਮੈਂ ਨਹੀਂ, ਕਈ ਲੋਕ ਰੱਖ ਲੈਂਦੇ ਆ, ਕਹਿੰਦੇ ਸਪੇਰੇ ਰੱਖਦੇ ਆ। ਨਹੀਂ ਸਪੇਰੇ ਨਹੀਂ, ਨਹੀਂ, ਆਮ ਬੰਦਾ ਨਹੀਂ ਰੱਖਦਾ। ਸੁਸ਼ਮਿਤਾ ਸੈਨ ਸਾਹਿਬਾ ਨੇ ਰੱਖਿਆ, ਹਾਂਜੀ। ਉਹ ਜਿਹੜੇ ਮਿਸ ਵਰਲਡ ਵੀ ਰਹੇ। ਹਾਂ ਉਹਨਾਂ ਨੇ ਬੜੀ ਅੱਛੀ ਖਤੂਨ ਆ, ਹਾਂਜੀ। ਆਦਤ ਹੀ ਬੜੀ ਅੱਛੀ। ਹਾਂਜੀ ਹਾਂਜੀ, ਵੱਡਾ ਪਾਈਥਨ ਉਹਨਾਂ ਨੇ ਘਰ ਰੱਖਿਆ। ਜੈਨੂਨ। ਹਾਂਜੀ ਹਾਂਜੀ। ਨਾਮ ਕੀ ਦੱਸਿਆ ਜੀ? ਪਾਈਥਨ। ਤਾਜੀ ਬਾਬਾ। ਇਹਦੇ ਰਿਸ਼ਤੇਦਾਰ ਕਿਸੇ ਦਾ ਬਿੱਲੂ, ਅੱਛੂ, ਖਾਲਦ। ਓਏ ਇਹਦੇ ਨਹੀਂ, ਉਹ ਸ਼ਸ਼ਮੀਤਾ ਸੀਨ। ਅੱਛਾ, ਸਮਝੀ। ਉਹ ਸੀਨ ਨਹੀਂ ਰੱਖਦੇ ਯਾਰਾ, ਅਸੀਂ ਨੱਕੇ ਕੱਢਦੇ। ਉਹਦੀ ਗੱਲ ਹੋ ਰਹੀ ਹੈ। ਨਹੀਂ ਉਹ ਸਭ ਨੂੰ ਸੰਗਲ ਸੁਗਲ ਪਾ ਕੇ ਨਾਲ ਵੀ ਲਈ ਜਾਂਦੀ ਹੈ। ਨਹੀਂ ਵੱਡਾ ਰੱਖਿਆ ਉਹਨਾਂ ਨੇ, ਸ਼ੀਸ਼ੇ ਦਾ ਨਿਜ਼ਾਮ ਬਣਾ ਕੇ ਉਹਦੇ ਵਿੱਚ ਉਹਨੂੰ। ਤਾਜੀ ਨੇ ਇੱਕ ਆਪਣਾ ਭਤੀਜਾ ਮਾਰ ਲਿਆ ਸੀ, ਤਾਰ ਸੁੱਟਦਾ, ਉਹ ਬਿਜਲੀ ਦੀ ਤਾਰਾਂ ਨਾਲ ਮਾਰਤਾ ਜੀ। ਓਏ ਹੋਏ ਯਾਰ, ਤੂੰ ਜ਼ੁਲਮ ਕੀਤਾ ਯਾਰ। ਪਾਗਲ ਆ ਤੂੰ। ਸਲਮਾਨ ਖਾਨ ਦੇ ਪਿੱਛੇ ਸਾਰੀ ਜ਼ਿੰਦਗੀ ਕੱਢਤੀ, ਆਪਣਾ ਵੀ ਕੋਈ ਦੇਖ ਲਾ। ਧੁੱਪੇ ਫਿਰ ਬੇੜਾ ਗਰਕ ਹੋ ਗਿਆ ਤੇਰਾ ਸਲਮਾਨ ਖਾਨ ਦੇ ਚੱਕਰ। ਇਹ ਸਲਮਾਨ ਖਾਨ ਸਾਬਣ ਇਕੱਠੇ ਕਰ ਰਿਹਾ, ਕਿਤੇ ਆਪਣੇ ਜਿਸਮ ਦੇ ਵੀ ਸਾਬਣ ਲਾਓ ਖਾਨ ਸਾਹਿਬ। ਤਾਜੀ ਇਹ ਤਾਂ ਦਾਦੇ ਦੀ ਲਾਸ਼ ਆਈ ਸੀ, ਉਹ ਸਟੇਟਸ ਜਿਹਾ ਇਹਨਾਂ ਨੇ ਵਾਪਸ ਹੀ ਨਹੀਂ ਕੀਤਾ। ਕਹਿੰਦੇ ਉਹ ਜਿਹੜੀ ਡੈਡੀ ਜੀ, ਹਾਂਜੀ, ਉਹ ਸਟ੍ਰੇਚਰ ਸਟੇਟਸ ਯਾਰ, ਤੁਸੀਂ ਯਾਰ ਨਾ ਕਰਿਆ ਕਰੋ। ਉਹ ਜਿਹੜੀ ਕਰਨ ਦੇ ਕਰੋ ਗੱਲ। ਉਹ ਡੈਡੀ ਨਹੀਂ ਇਹਨਾਂ ਨੇ ਵਾਪਸ ਦਿੱਤੀ। ਉਹ ਰੇੜੀ। ਹਾਂਜੀ, ਕਹਿੰਦੇ ਭਾਈ ਅਸੀਂ ਨਿਸ਼ਾਨੀ ਦੇ ਤੌਰ ਤੇ ਰੱਖਣੀ। ਲੈ ਓਏ ਯਾਰ, ਕੁੜੀ ਨੂੰ ਕਹਿੰਦਾ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ। ਕਹਿੰਦੀ ਤੇਰਾ ਸਟੇਟਸ ਕੀ ਹੈ? ਤੇ ਕਹਿੰਦਾ ਹੇ देयर ਆਈ ਐਮ ਯੂਜ਼ਿੰਗ WhatsApp। ਇਹ ਮੇਰਾ ਸਟੇਟਸ। ਇੱਕ ਬੰਦੇ ਨੇ ਤਾਜੀ ਨੂੰ ਹਿੱਟ ਮਾਰੀ ਤੇ ਖੂਨ ਨਹੀਂ ਨਿਕਲਿਆ, ਜਗਣ ਲੱਗ ਪਿਆ। ਚਿਕਨ ਲੱਗ ਪਿਆ ਫਿੱਟੇ। ਅੱਛਾ, ਇੱਕ ਬੰਦੇ ਨੇ ਇਹਦੇ ਵੀ ਇੱਟ ਮਾਰੀ ਤੇ ਇੱਕ ਮਾਈ ਉਹਨੂੰ ਕਹਿੰਦੀ ਪੁੱਤ ਅੱਗੇ ਰੂੰ ਲਾ ਕੇ ਮਾਰੀ ਆ। ਤਾਜੀ ਇੱਕ ਬਾਫ ਰੋਲੇ 'ਚ ਚੱਲਦੇ 'ਚ ਆਇਆ, ਉਹ ਉੱਤੋਂ ਆ ਰਿਹਾ, ਥੱਲੋਂ ਬੰਦ ਹੋ ਗਿਆ। ਇਹ ਵੀ ਉਸਤਾਦ ਜੀ ਇੱਕ ਬਾਬ ਰੋਲੇ ਚ ਆ ਗਿਆ, ਮੁੜ ਕੇ ਨਾ ਗੱਲ ਸੁਣੀ, ਗੱਲ ਨਹੀਂ ਸਮਝੇ। ਕਹਿੰਦਾ ਬਾਬਰੋਲਾ ਨਹੀਂ ਪਿੱਟੀ ਨਾ ਘੁੰਮਦਾ ਹੁੰਦਾ। ਕਹਿੰਦਾ ਉਹ ਬਾਬਰੇ 'ਚ ਵੜਿਆ, ਜਿੱਥੇ ਸੀ ਨਾ ਉੱਥੋਂ ਖਲੋ ਗਿਆ, ਬਾਕੀ ਚੱਲੀ ਗਿਆ। ਉਹਨੂੰ ਆਪਣੀ ਫਿਕਰ ਪੈ ਗਈ ਬਾਪ ਰੋਲੇ ਦੀ। ਆਹੋ, ਉਹ ਕਹਿੰਦਾ ਇਹ ਉਹਦੇ ਅੰਦਰ ਵੜਿਆ ਨਾ, ਤਾਂ ਉੱਤੋਂ ਚੱਲੀ ਜਾ ਰਿਹਾ, ਜਿੱਥੇ ਖਲੋਤਾ ਉੱਥੋਂ ਰੁਕ ਗਿਆ ਯਾਰ। ਉਸਤਾਦ ਜੀ ਬਾਬ ਰੋਲੇ ਚ ਵੜ ਗਿਆ ਤੇ ਜਦੋਂ ਨਿਕਲਿਆ ਤਾਂ ਮੈਂ ਢੱਕਣ ਤਰ੍ਹਾਂ ਖੋਲ ਕੇ ਇਹਨੂੰ ਸਿੱਧਾ ਕਰ। ਤਾਜੀ ਇਹ ਬਾਫ ਰੋਲੇ 'ਚ ਬਣੇ, ਉਹ ਭਾਈ ਇਹਦੇ ਤੋਂ ਟੱਪ ਕੇ ਪਿੱਛੇ ਕਦੀ ਥੱਲੇ ਲੱਗ ਗਿਆ। ਅੱਛਾ, ਇਹ ਉਹਦੇ ਵਿੱਚ ਵੜੇ ਤੂੰ ਟੱਪ ਕੇ ਇੱਧਰ ਆ ਜਾਵੇ। ਇੱਕ ਵੜ ਰਿਹਾ। ਹੋ ਰਿਹਾ ਆਹੋ, ਨਹੀਂ ਕੋਈ ਹੋਰ ਕੋਈ ਤਹਿਕੀਕ ਕੋਈ ਤੇ। ਉਸਤਾਦ ਜੀ ਤਹਿਕੀਕ ਆਪਣੀ ਕਿੱਥੋਂ? ਕਿਹੜਾ ਇੰਡੀਅਨ ਹੀਰੋ ਸੀ ਲੈਜੈਂਡ, ਮਤਲਬ ਕਿ ਇੱਕ ਬੜਾ ਮਸ਼ਹੂਰ, ਅੱਜ ਵੀ ਹੈ ਨੇ, ਜਿਨ੍ਹਾਂ ਦੇ ਇੱਥੇ ਸੱਟ ਦਾ ਨਿਸ਼ਾਨਾ ਪੂਰਾ ਨਿਕਲ ਗਿਆ ਇੱਥੇ? ਧਰਮਿੰਦਰ ਸਾਹਿਬ। ਧਰਮਿੰਦਰ ਸਾਹਿਬ ਦੇ ਸੋਹਣੇ ਹੀ ਬੜੇ। ਸਨਾਹੀ ਸੈਨਾ ਦੇ ਹਵਾਲਾ ਸਾਹਿਬ। ਹਾਂ, ਸ਼ਤਰੂਗਨ ਸਾਹਿਬ। ਸ਼ਤਰੂਗਨ ਸੈਨਾ ਸਾਹਿਬ। ਉਹਨਾਂ ਦੇ ਇੱਥੇ ਸੱਟ ਦਾ ਨਿਸ਼ਾਨਾ ਹੈ। ਉਹ ਭਲਾ ਕੀ ਹੋਇਆ ਸੀ? ਗਲਾਸ ਫਿਰਿਆ ਸੀ ਉਹਨਾਂ ਦੇ। ਸੀਰੀਅਸਲੀ ਹਾਂਜੀ ਉਸਤਾਦ ਜੀ, ਪੁੱਛ ਲਿਓ ਭਾਵੇਂ ਤਰੀਕ, ਗੂਗਲ ਸਰਚ ਦਲੈਲ ਦੇ ਨਾਲ ਗੱਲ। ਯਾਰ ਤੂੰ ਗੂਗਲ ਨੂੰ ਕੀ ਸਮਝਿਆ ਵਾ? ਗੂਗਲ ਤੇ ਤੂੰ ਹੀ ਅਪਲੋਡ ਕਰਨਾ ਜੋ ਕਰਨਾ। ਗੂਗਲ ਕੋਈ ਇਲਹਾਮ ਨਹੀਂ ਹੈਗਾ। ਨਹੀਂ ਤਕੀਕ ਵੀ ਹੁੰਦੀ ਹੈ ਨਾ। ਤਕੀਕ ਜਿਹੜੀ ਉਹ ਤੂੰ ਹੀ ਅਪਲੋਡ ਕਰਨੀ ਆ। ਬੰਦੇ ਦਾ ਹੀ ਕੰਮ, ਬੰਦਿਆਂ ਦਾ ਹੀ ਕੰਮ ਆ। ਹਾਂ, ਗਲਾਸ ਹੀ ਫਿਰਿਆ ਸੀ। ਇਹਨੇ ਗੂਗਲ ਨੂੰ ਕੋਈ ਰੂਹਾਨੀ ਜੀ ਚੀਜ਼ ਸਮਝਿਆ ਵੀ ਜੋ ਉੱਤੇ ਲਿਖਿਆ ਉਹ ਸਹੀ ਹੈ। ਤੁਹਾਨੂੰ ਪਤਾ ਅਮਿਤਾਭ ਬੱਚਨ ਸਾਹਿਬ ਜਿਹੜੇ ਸੀਗੇ, ਇਹ ਕਵਾੜ ਦਾ ਕੰਮ ਕਰਦੇ ਸੀ ਪਹਿਲੇ। ਤੋੜ ਲਓ ਜੀ। ਹਾਂਜੀ, ਗੂਗਲ ਸਰਚ ਹੋਏਗੀ
ਕਿੱਥੇ ਦੇ ਸੀ ਤਾਲੁਕ, ਕਿਹੜੇ ਸ਼ਹਿਰ ਦੇ ਨਾਲ ਉਹਨਾਂ ਦਾ, ਤੂੰ ਇਹ ਹੀ ਦੱਸ ਦੇ। ਪਿੰਡੀ ਭੱਟੀਆਂ ਸੀ ਪਹਿਲਾਂ। ਨਹੀਂ ਤੂੰ ਇਹ ਦੱਸ ਦੇ ਅਮਿਤਾਭ ਬੱਚਨ ਸਾਹਿਬ ਦੀ ਵਾਲਦਾ ਦੀ ਕਿਸ ਸ਼ਹਿਰ ਦੀ ਪੈਦਾਇਸ਼ ਹੈ ਪਾਕਿਸਤਾਨ ਦੀ? ਹਾਂਜੀ ਨਹੀਂ, ਗਲਤ ਜਵਾਬ। ਨਹੀਂ ਉਸੇ ਦੀ ਨਹੀਂ ਉਹ ਮੈਂ ਦੱਸਦਾ ਚੀਚਾ ਵਤਨੀ ਦੀ ਹੈ ਜੀ। ਚੀਚਾ ਵਤਨੀ। ਨਹੀਂ ਨਹੀਂ ਸਾਰੇ ਲੋਕ ਦੇਖਦੇ ਆ, ਗੱਲ ਉਹ ਕਰਨੀ ਚਾਹੀਦੀ ਜਿਹੜੀ ਰਨਾਲਾ ਕੁਰਦ ਨਹੀਂ। ਮੈਂ ਤੈਨੂੰ ਉਹ ਦੱਸਾਂਗਾ ਜਿਹਦੇ ਚ ਅਮਿਤਾਭ ਸਾਹਿਬ ਆਪਣੇ ਮੂੰਹੋਂ ਦੱਸ ਰਹੇ ਆ ਹਾਂਜੀ ਕਿ ਮੇਰੀ ਵਾਲਦਾ ਦੀ ਉਸ ਸ਼ਹਿਰ ਦੀ ਪੈਦਾਇਸ਼। ਅੱਛਾ, ਹੁਣ ਤੁਸੀਂ ਥੋੜੇ ਦਿਨ ਪਹਿਲੇ ਖਬਰ ਚੱਲੀ ਕਿ ਅਮਿਤਾਭ ਬੱਚਨ ਸਾਹਿਬ ਭੁੱਲਣ ਦੀ ਥੋੜਾ ਜਿਹਾ ਬਿਮਾਰੀ ਲੈ ਗਏ ਆ। ਨਹੀਂ ਇਹ ਬੜੀ ਇਹ ਉਹਨਾਂ ਦੀ 15 ਸਾਲ ਪੁਰਾਣੀ 20 ਸਾਲ ਪੁਰਾਣੀ ਵੀਡੀਓ। ਇਹ ਆਈ ਆ ਨਹੀਂ ਰਨਾਲਾ ਕੁਰਦ ਦੀ ਪੈਦਾਇਸ਼ ਸੀ ਉਹਦੀ ਵਾਲਦਾ ਉਹ ਦੀ। ਯਾਰ ਨਾਲਾ ਖੁਦ ਕਿੱਥੇ ਪੜੀ ਤੂੰ? ਹਾਂਜੀ ਕਿੱਥੇ ਪੜੀ? ਗੂਗਲ ਤੇ ਨਾਲ ਇਲਜ਼ਾਮ ਲਾਈ ਹੁਣ। ਗੂਗਲ ਤੇ ਨਾਲ ਪੂਰੀ ਗੂਗਲ ਚ ਨਹੀਂ ਹੈਗਾ, ਫੈਸਲਾਬਾਦ ਦੀ ਸਮਝ ਆਈ? ਅਖਬਾਰ ਤੇ ਆਇਆ ਸੀ ਜੀ ਵੀ- ਫੈਸਲਾਬਾਦ ਦੀ ਆਤਾ ਜੀ। ਨਹੀਂ ਜੀ ਕਿੱਦਾਂ ਤੈਨੂੰ ਤੂੰ ਕਿੱਦਾਂ ਕਹਿ ਸਕਦਾ? ਤਾਜੀ ਮੈਂ ਇਲਮ ਦਾ ਇਧਰ ਫੰਬਾ ਬੈਠਾ ਹੈ, ਮੈਨੂੰ ਕਾਹਦੀ ਟੈਨਸ਼ਨ? ਮੈਂ ਤਾਂ ਸਹੀ ਕਹਿ ਰਿਹਾ। ਉਹਨੇ ਘੋਲ ਕੇ ਪੀਤਾ ਸਟਾਰਟ ਸਾਰਾ। ਅਮਿਤਾਭ ਬੱਚਨ ਹਾਂਜੀ ਇਹਨੂੰ ਕਾਹਦੀ ਟੈਨਸ਼ਨ? ਅਮਿਤਾਭ ਸਾਹਿਬ ਦੀ ਵਾਲਦਾ ਦੀ ਫੈਸਲਾਬਾਦ ਦੀ ਝੰਗ ਬਾਜ਼ਾਰ ਦੇ ਕੋਲ ਦੀ ਪੈਦਾਇਸ਼। ਹਾਂਜੀ ਹਾਂ ਮੈਂ ਵੀ ਕਹਾਂ, ਮੈਂ ਜੇਤਾ ਆਉਣਾ ਉਹਦਾ ਸੀ। ਨਾਲ ਹੀ ਘਰ ਨਾਲਾ ਖੁੱਲਦਾ। ਆਹੋ ਹਾਂ ਕਹਿ ਦੇ ਇਦਾਂ ਨਾਲ ਲੈ ਨਾਲ ਆਪਣਾ ਵੀ ਸ਼ਹਿਰ ਉੱਥੇ। ਮੂੰਹ ਹੋ ਗਿਆ ਉਹਨਾਂ ਨੇ। ਹਾਂਜੀ ਨਹੀਂ ਭਾਜੀ, ਆਡੀਓ ਸੈਂਡ ਕੀਤੀ ਸੀ। ਹਾਂਜੀ। ਅਮਿਤਾਭ ਸਾਹਿਬ ਦੀ ਗੱਲ ਹੋਈ ਹੈ ਤੇ ਰਿਕਾਰਡ ਵੀ ਉਹਨਾਂ ਦਾ ਹੀ ਤੁਹਾਨੂੰ ਦੱਸਾਂਗੇ ਉਸਤਾਦ ਜੀ। ਇਹਨਾਂ ਦਾ ਪਿਓ ਪੁੱਤਰਾਂ ਦਾ ਦੋਵਾਂ ਦਾ ਗਿਨਸ ਬੁੱਕ 'ਚ ਨਾਮ ਲਿਖਿਆ। ਪੁੱਛੋ ਕਿ- ਅਮਿਤਾਭ ਸਾਹਿਬ ਦਾ ਤੇ ਬੱਚਨ ਸਾਹਿਬ ਦਾ। ਅਭਿਸ਼ੇਕ ਬੱਚਨ ਸਾਹਿਬ ਦਾ। ਅੱਛਾ ਅਭਿਸ਼ੇਕ ਬੱਚਨ ਦਾ। ਹਾਂਜੀ। ਉਹ ਕਿਉਂ? ਉਹ ਇਹਨਾਂ ਨੇ ਇੱਕ ਫਿਲਮ ਕੀਤੀ ਹੈ, ਉਹਦੇ 'ਚ ਅਭਿਸ਼ੇਕ ਬੱਚਨ ਬਾਪ ਬਣਿਆ ਵਾ ਤੇ ਅਮਿਤਾਭ ਬੱਚਨ ਸਾਹਿਬ ਉਹਨਾਂ ਦੇ ਬੇਟੇ ਬਣੇ। ਹਾਂਜੀ ਅੱਛਾ ਫਿਲਮ ਦਾ ਨਾਮ ਕੈਸਾ? ਪਾ ਫਿਲਮ ਪਾ ਫਿਲਮ। ਉਹ ਜੀ ਚ ਗੁੱਛੂ ਮੁੱਛੂ ਜਿਹਾ ਕੀਤਾ ਜੀ। ਵੱਡਾ ਜਿਹਾ ਸਿਰ ਬਣਿਆ ਬਬਲੂ ਵੀ ਕੇ ਕੱਲਾ ਹੀ? ਨਹੀਂ ਕੱਲਾ ਪਾਸ ਆ ਜੀ। ਅੱਛਾ। PAA। ਉਹ ਅਮਿਤਾਭ ਬੱਚਨ ਸਾਹਿਬ ਗੁੱਛੂ ਮੁੱਛੂ ਕੀਤਾ ਸੀਗਾ। ਅੱਛਾ ਜਿਹਦੇ ਚ ਇੰਜ ਕਰਕੇ ਹਾਂਜੀ, ਉਹੀ। ਅੱਛਾ ਹਾਂ ਉਹ ਜੀਪ ਜਿਹਾ ਕਰੈਕਟਰ। ਹਾਂਜੀ। ਉਹ ਤੁਸੀਂ ਅਮਿਤਾਭ ਬੱਚਨ ਸਾਹਿਬ ਦੀ ਉਹ ਫਿਲਮ ਵੇਖੀ ਜਿਹਦੇ ਚ ਇੱਕ ਘਰ ਦੇ ਵਿੱਚ ਚਾਰ ਬਾਬਿਆਂ ਨੇ ਆਪਣੀ ਦਾਲਤ ਲਾਈ ਹੁੰਦੀ? ਆਹੋ ਬਾਹਰ ਕੋਈ ਨਹੀਂ ਜਾ ਸਕਦਾ, ਇੱਕ ਮਰਨਾ ਤੇ ਬਾਹਰ ਜਾ ਆਹੋ ਇਮਰਾਨ ਹਾਸ਼ਮੀ ਦੀ ਫਿਲਮ ਆ। ਉਹ ਬੜੀ ਇਮਰਾਨ ਹਾਸ਼ਮੀ ਮੇਰਾ ਹਾਲ। ਹਾਂ ਹਾਂਜੀ। ਉਹ ਅੰਦਰ ਵੜ ਜਾਂਦਾ ਕਿਸੇ, ਆਹੋ ਅੰਦਰ ਹੀ ਫਾਂਸੀ ਵੀ ਦੇ ਦਿੰਦੇ ਆ। ਅੱਛਾ ਜੀ। ਹਾਂਜੀ ਉਹ ਦੇਖੀ ਫਿਲਮ। ਸ਼ਰਤਾਂ ਲੱਗਦੀਆਂ ਅੰਦਰ। ਇੱਕ ਘਰ ਦੇ ਅੰਦਰ ਫਿਲਮ, ਇੱਕ ਤੇ ਰਿਟਾਇਰ ਜੱਜ ਜੁਜ ਹੁੰਦੇ ਨੇ ਸਾਰੇ, ਇਹ ਉਸ ਘਰ 'ਚ ਰਹਿ ਰਹੇ ਨੇ। ਉੱਥੇ ਹੁਣ ਇੱਕ ਉਹ ਬੰਦਾ ਆ ਜਾਂਦਾ, ਕੁੜੀ ਤੇ ਮੁੰਡਾ, ਇਸ ਤਰ੍ਹਾਂ ਇਹ ਭਾਈ ਨੂੰ ਫੜ ਲੈਂਦੇ ਤੇ ਕਹਿੰਦੇ ਅਸੀਂ ਵੈਸੇ ਹੀ ਨਾ ਇੱਥੇ ਟਾਈਮ ਪਾਸ ਕਰਦੇ ਆ, ਕਿ ਉਹਨੂੰ ਬਕਾ ਲੈਂਦੇ ਕਿ ਤੂੰ ਕੀ ਕੀਤਾ ਜ਼ਿੰਦਗੀ 'ਚ। ਉਹ ਭਾਈ ਦੋ ਉਹਦੇ ਨਾਲ ਵਕੀਲ ਰਲ ਜਾਂਦੇ ਆ, ਯਾਨੀ ਉਹ ਉਹਦੇ ਨਾਲ ਰਲ ਜਾਂਦੇ, ਦੋ ਇੱਧਰ ਰਲ ਜਾਂਦੇ, ਇੱਕ ਜੱਜ ਬਹਿ ਜਾਂਦੇ, ਚਾਰੇ ਏਦਾਂ ਹੀ। ਤੇ ਉਹ ਕਹਿੰਦਾ ਕੀ ਬਕਵਾਸ ਹੈ, ਐਸਾ ਨਾ ਉਹ ਤਾਣ ਲੱਗ ਜਾਂਦਾ ਕਿ ਇਹ ਕੀ ਬਕਵਾਸ ਹੈ ਯਾਰ, ਇਹ ਤਾਂ ਸੱਚਮੁੱਚ ਇੱਦਾਂ ਕਰਨ ਲੱਗ, ਇਹ ਤਾਂ ਮੈਂ ਸ਼ੁਗਰ ਲੱਗਾ ਜੀ ਮਨਾ ਲੈਂਦੇ ਕਿ ਉਹਨੇ ਬੰਦਾ ਮਾਰਿਆ ਸੀ ਤੇ ਅੱਡ ਤੈਨੂੰ ਫਾਂਸੀ ਉਹਨੂੰ ਸਜ਼ਾ ਵੀ ਦੇ ਦਿੰਦੇ ਆ ਸ਼ਹਿਰ ਵੱਲ, ਉਸੇ ਘਰ 'ਚ ਹੀ। ਜੇਲ੍ਹ ਵੀ ਬਣਾ ਲੈ। ਹਾਂ ਸਜ਼ਾ ਸੁਣਾਉਂਦੇ ਵੀ ਉਹਨੂੰ, ਉਹ ਹੱਸਦਾ ਅੱਗੋਂ ਕਿ ਵੀ ਸ਼ੁਗਰ ਲੱਗੇ ਆ। ਹਾਂਜੀ ਉਹ ਵੀ ਫਿਲਮ ਬੜੀ ਪੰਪੀ। ਉਹ ਸੈਕੋਟੈਪ ਆਹੋ ਮਤਲਬ ਉਹ 'ਚ ਵੀ ਅਮਿਤਾਭ ਬੱਚਨ ਸਾਹਿਬ ਨੇ ਇੱਕ ਮੇਨ ਬਾਬਾ ਜੀ। ਹਰਿਤਕ ਰੋਸ਼ਨ ਦੀ ਤੇ ਕੰਗਨਾ ਰਣਾਵਤ ਦੀ ਵੀ ਪਹਿਲੇ ਇੱਕ ਗੱਲ ਸੀ, ਹਾਂ ਫਿਰ ਇਹਨਾਂ ਦਾ ਰੋਲਾ ਬਣ ਗਿਆ। ਆਹੋ ਯਾਰ ਹੋ ਜਾਂਦਾ ਇਹ 'ਚ ਦੀ ਕਿਹੜੀ ਗੱਲ ਆ ਯਾਰ। ਫਿਰ ਅਗਲੀ ਗੱਲ ਆ, ਉਹਨੇ ਕਰੋੜਾਂ ਰੁਪਏ ਦਾ ਹਰਜਾਨਾ ਕਰਤਾ ਹਰਿਤਕ ਸਾਹਿਬ ਤੇ, ਕਾਹ ਤੋਂ ਕਿ ਕਹਿੰਦੇ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਵਾ, ਮੇਰੇ ਨਾਲ ਵਾਅਦੇ ਬੂਦੇ ਕਰਕੇ ਗੇਮ ਪਾਈ। ਯਾਰ ਗੱਲ ਉਹ ਕਰਨੀ ਜਿਹੜੀ ਗੂਗਲ ਸਰਚ ਹੋਵੇ। ਪਚਰੰਗੀ ਭਾਈਜਾਨ ਦੇ ਵਿੱਚ ਜਿਹੜਾ ਪਚਰੰਗੀ ਭਾਈ ਯਾਰ ਪਚਰੰਗੀ ਭਾਈ ਯਾਰ ਸਲਮਾਨ ਸਾਹਿਬ ਕੁੜੀ ਲਟਾਉਣ ਆਏ ਆ ਕਸ਼ਮੀਰ, ਹਾਂ ਔਰ ਜਰਮਨ ਆਏ ਆ, ਹੈ ਸੀਰੀਅਸ ਆਏ ਆ। ਬਾਕਾਇਦਾ ਦੋਨੋਂ ਮੁਲਕਾਂ ਕੋਈ ਇਜਾਜ਼ਤ ਲਈ ਗਈ ਆ, ਹਾਂਜੀ। ਬਾਰਡਰ ਦੋਵੇਂ ਖੁੱਲੇ ਹੀ ਆ, ਔਰ ਉਹ ਕੁੜੀ ਨੂੰ ਵਾਪਸ ਕਰਨਾ ਹੈ। ਹਾਂ ਇਹ ਕੋਈ ਹੁੰਦੀ ਨਾ ਉਹ ਲੈ ਸਕਦੇ ਹੋ ਤੁਸੀਂ ਉਹਨਾਂ ਦੀ। ਹਾਂ ਸ਼ੂਟਿੰਗ ਦੇ ਦੌਰਾਨ ਹੋ ਜਾਂਦਾ। ਹਾਂ ਨਹੀਂ ਇਹ ਮੰਨਿਆ ਜਾ ਸਕਦਾ। ਸ਼ਾਹਰੁਖ ਸਾਹਿਬ ਦੀ ਤੇ ਆਮਰ ਸਾਹਿਬ ਖਾਨ ਸਾਹਿਬ ਦੀ ਵੀ ਆਪਸ ਚ ਲਾਗਤਬਾਜ਼ੀ ਹਲਕੀ ਹਲਕੀ ਹੈ। ਹਾਂ ਇਹਨਾਂ ਤਿੰਨਾਂ ਦੀ ਵੀ ਐਸੀ ਆਪਸ ਚ ਹਾਂਜੀ। ਗੇਮ ਚੱਲਦੀ ਸੀ। ਨਹੀਂ ਜੀ, ਇਹ ਪਬਲਿਕ ਸਟੰਟ ਸੀਗਾ, ਸਿਰਫ ਆਪਣੇ ਆਪ ਨੂੰ ਹਿੱਟ ਕਰਨ ਵਾਸਤੇ ਇਹਨੇ ਲੜਾਈ ਪਾਈ ਹੈ ਵੀ ਤਿੰਨ ਖਾਨ ਲੜੇ, ਉਹ ਹਿੱਟ ਹੋਇਆ, ਖੁਦ ਸੁਰਖੀਆਂ ਦੇ ਵਿੱਚ CCN ਨੇ ਚਲਾਇਆ, VCN ਨੇ ਚਲਾਇਆ, ਉਹ ਅੰਦਰੋਂ ਇੱਕੋ ਹੀ ਸੀਗੇ ਇਹ। ਇਸ ਹੁਣ ਦੇਖਿਆ ਮਾਨੀ ਦੀ ਸ਼ਾਦੀ ਤੇ ਤਿੰਨੇ ਨੱਚੇ ਨਹੀਂ, ਧਮਾਲਾਂ ਨਹੀਂ ਪਈਆਂ, ਸਾਰਾ ਰੌਲਾ ਇਹ ਸਟੰਟ ਪਬਲਿਕ ਸਟੰਟ ਸੀਗਾ ਸਾਰਾ। ਸਾਜੀ ਤੁਸੀਂ ਇਹ ਗੱਲ ਦੱਸ ਦਿੰਦੇ ਕਿ ਵੇਟਰ ਸੱਦਿਆ ਸੀ ਇੱਕ ਅਰਬੀ ਨੇ ਸ਼ਾਹਰੁਖ ਖਾਨ ਸਾਹਿਬ ਨੂੰ ਆਪਣੀ ਬੇਟੇ ਦੀ ਸ਼ਾਦੀ ਤੇ। ਨਹੀਂ ਦਲੀਪ ਸਾਹਿਬ ਨੂੰ ਜਿੱਥੋਂ ਚੁੱਕਿਆ ਸੀ ਡਾਇਰੈਕਟਰ ਨੇ। ਉਹ ਤੇ ਸਭ ਅੱਛਾ, ਕੁਝ ਹਾਂ ਹਾਂਜੀ। ਹਾਂ ਦਲੀਪ ਸਾਹਿਬ ਦਾ ਹਾਂ ਵੈਸੇ ਯਾਰ ਦੋਸਤ ਸੀ ਰਾਜਕੁਮਾਰ ਸਾਹਿਬ, ਦਲੀਪ ਸਾਹਿਬ, ਇਹ ਆਪਸ ਚ ਕਲਾਸ ਫੈਲੋ ਵੀ ਸੀ, ਪੜ੍ਹਦੇ ਵੀ ਮੇਰਾ ਖਿਆਲ ਰਹੇ ਨੇ। ਉਸਤਾਦ ਜੀ ਸਦੀ ਦੇ ਵੱਡੇ ਲੋਕਾਂ ਦੇ ਜਦੋਂ ਗੱਲ ਹੋਏਗੀ ਵਿੱਚ ਦਲੀਪ ਸਾਹਿਬ ਦਾ ਨਾਮ ਹੈ। ਸੰਜੀਵ ਕੁਮਾਰ ਸਾਹਿਬ ਦਾ ਬਹੁਤ ਵੱਡੇ ਐਕਟਰ ਸੀ ਸੰਜੀਵ ਕੁਮਾਰ ਸਾਹਿਬ। ਵਾਹ ਵਾਹ। ਜਿਹਨਾਂ ਨੇ ਜੋਕਰ ਫਿਲਮ ਕੀਤੀ ਆ ਉਹ ਕਹਿੰਦੇ ਮੁੜ ਕੇ ਹਾਸਾ ਹੀ ਨਹੀਂ ਕਦੀ। ਜਿਹਨਾਂ ਜੋਕਰ
ਜਿਹਨੇ ਫਿਲਮ ਵੇਖੀ ਉਹ ਨਹੀਂ ਕਦੀ ਹੱਸਿਆ ਬਾਈ। ਜਿਵੇਂ ਜੋਕਰ ਫਿਲਮ ਕੀਤੀ ਜਿਹੜਾ ਹੀਰੋ ਸੀ ਜਾਨ ਰਾਜ ਕਪੂਰ ਰਾਜ ਕਪੂਰ ਸਾਹਿਬ ਮੁੜ ਕੇ ਸਾਰੀ ਜ਼ਿੰਦਗੀ ਹੱਸਾ ਹੀ ਨਹੀਂ। ਵਜ੍ਹਾ ਕਿਉਂ? ਕਹਿੰਦੇ ਮੈਨੂੰ ਜੋਕਰ ਕਰਕੇ ਸੱਟ ਲੱਗੀ ਉਹਨੂੰ। ਨਹੀਂ ਉਹ ਤਾਰੀ ਹੋ ਗਿਆ ਨਾ ਵਿੱਚ, ਜੋਕਰ ਤਾਰੀ ਕਰ ਲਿਆ ਉਹਨੇ ਉਤਾਰੀ ਹੋ ਜਾਏ ਭਾਵੇਂ ਤਾਰੀ ਖਾਨ ਹੋ ਜਾਏ, ਉਹ ਕਰ ਲੈਂਦਾ ਕੋਈ ਰੋਲਾ ਤਾਰੀ ਖਾਨ। ਐਡੀ ਕਿਹੜੀ ਗੱਲ ਆ। ਦਲੀਪ ਸਾਹਿਬ ਨਾਲ ਇਦਾਂ ਹੋਇਆ ਸੀ ਜੈਨਵਨ। ਉਹਨਾਂ ਨੇ ਕਿਹਾ ਸੀ ਰਾਜ ਕਪੂਰ ਸਾਹਿਬ ਨੂੰ ਕਿ ਮੈਂ ਜਿਹੜਾ ਕਰੈਕਟਰ ਕਰ ਰਿਹਾ ਨਾ ਮੇਰੇ ਅੰਦਰੋਂ ਜਾਂਦਾ ਨਹੀਂ, ਹਾਂਜੀ ਮੈਂ ਐਂਜ਼ਾਈਟੀ ਜਾਈ ਜਾ ਰਿਹਾ, ਉਹ ਕਰੈਕਟਰ ਮੇਰੇ ਅੰਦਰ ਰਹਿ ਦੋ ਇੰਨਾ। ਫਿਰ ਉਹਨਾਂ ਨੇ ਉਹਨੂੰ ਇੰਗਲੈਂਡ ਭੇਜਿਆ ਤੇ ਉੱਥੋਂ ਫਿਰ ਉਹਨਾਂ ਨੇ ਦਵਾਈ ਲਈ, ਨਾਲੇ ਉਹਨੇ ਕਿਹਾ ਤੂੰ ਬਹੁਤ ਹਾਰਡਲੀ ਜਿਹੜੇ ਨਾ ਰੋਲ ਉਹ ਨਹੀਂ ਕਰਵਾਉਂਦਾ। ਨਹੀਂ ਤੇ ਉਦੋਂ ਡਾਕਟਰ ਨਸਰੁੱਲਾ ਸਾਹਿਬ ਨਹੀਂ ਸੀ ਆਏ? ਨਹੀਂ ਉਹ ਤਾਂ ਜਿਹੜੇ ਵੀ ਸੀ ਨਾ ਛਾਪ ਵੀ ਲੱਗ ਜਾਂਦੀ ਨਾ। ਸਾਡਾ ਮੁਆਸ਼ਰਾ ਇਦਾਂ ਦਾ, ਤੂੰ ਅਗਰ ਐਂਜ਼ਾਈਟੀ ਜਾਂ ਇਦਾਂ ਦੀ ਕੋਈ ਗੱਲ ਕਰੇ ਬਾਹਰ ਫੈਲੇ, ਤੈਨੂੰ ਲੋਕਾਂ ਨੇ ਪਾਗਲ ਕਹਿਣ ਲੱਗ ਪੈਣ। ਯੈਸ। ਔਰ ਅਗਰ ਤੂੰ ਆਰਟਿਸਟ ਆ, ਤੇਰਾ ਕੈਰੀਅਰ ਤਬਾਹ ਹੋ ਗਿਆ ਸਮਝ, ਹੋ ਗਿਆ। ਤੈਨੂੰ ਲੈਣਾ ਨਹੀਂ। ਕਿਸ਼ੋਰ ਸਾਹਿਬ ਨਾਲ ਇਦਾਂ ਹੀ ਹੋਇਆ ਸੀ ਐਂਡ ਤੇ। ਅੱਛਾ ਜੀ। ਹਾਂ, ਕਿਸ਼ੋਰ ਸਾਹਿਬ ਨੂੰ ਪਾਗਲ ਸਮਝਣ ਲੱਗ ਪਏ ਸੀ ਲੋਕ, ਕੰਮ ਹੀ ਨਹੀਂ ਸੀ ਮਿਲਦਾ ਕਿਸ਼ੋਰ ਸਾਹਿਬ ਇਸ ਤਰ੍ਹਾਂ ਹੀ। ਉਹ ਅੱਜ ਕੱਲ ਮੈਂ ਦੇਖਣ ਡਿਆ ਉਹ ਸ਼ੋਆਂ ਦੇ ਵਿੱਚ ਕਿਸ਼ੋਰ ਸਾਹਿਬ ਦੇ ਮੁੰਡੇ ਵੀ ਆਉਣ ਡਏ ਆ। ਇੱਕੋ ਹੀ ਮੁੰਡਾ ਉਹਨਾਂ ਦਾ ਅਮੀਤ ਕੁਮਾਰ, ਨਹੀਂ ਉਹ ਵੀ ਬੁੱਢਾ ਹੋ ਗਿਆ ਵਿਚਾਰਾ ਹੁਣ। ਯਾਰ ਇੱਕ ਹੋਰ ਵੀ ਬੈਠੇ ਹੁੰਦੇ ਗਾਣਾ ਗਾਉਂਦੇ ਹੁੰਦੇ ਆ, ਸਿਆਣੇ ਜਿਹੀ ਹਲਕੀ ਹਲਕੀ ਦਾੜੀ ਆ। ਉਹ ਮੁਕੇਸ਼ ਸਾਹਿਬ ਦੇ ਮੁੰਡੇ ਆ, ਨਿਤਨ ਮੁਕੇਸ਼। ਹਾਂਜੀ ਤੇ ਉਹੀ ਦੀ ਗੱਲ ਕਰਦਾ। ਨਾਲੇ ਗੁਰਜੀਤ ਸਿੰਘ ਦਾ ਇੱਕੋ ਮੁੰਡਾ ਉਹਨਾਂ ਦਾ। ਨਿਤਨ ਮੁਕੇਸ਼ ਵੀ ਮੁੰਡਾ ਹੀ ਨਾ ਮੁਕੇਸ਼ ਸਾਹਿਬ ਦਾ, ਜਿਹਨੇ ਗਾਇਆ ਵਾ ਉਹ ਜਿਹੜਾ ਜ਼ਿੰਦਗੀ ਕੀ ਨਾ ਉਹ ਗਾਉਂਦੇ ਟੂਟੇ, ਉਹ ਵੀ ਤਾਂ ਫਿਰ ਉਹੀ ਇਸ ਜਹਾਂ ਕੀ ਨਹੀਂ ਹੈ ਤੁਮਹਾਰੀ ਆਂਖਾਂ। ਹਾਂਜੀ ਆਵਾਜ਼ ਉਦਾਂ ਦੀ ਉਹਨਾਂ ਉਦਾਂ ਦੀ ਦੀ। ਮੈਂ ਅਸਲ ਕਿਸ਼ੋਰ ਕੁਮਾਰ ਸਾਹਿਬ ਇਹਨਾਂ ਨੂੰ ਸਮਝਦਾ ਰਿਹਾ। ਉਹ ਕਿਸ਼ੋਰ ਕੁਮਾਰ ਸਾਹਿਬ ਹੋਰ ਨੇ, ਉਹਨਾਂ ਦੇ ਮੁੰਡੇ ਅਮੀਤ ਕੁਮਾਰ ਆ। ਹਾਂ, ਇਹ ਮੁਕੇਸ਼ ਸਾਹਿਬ ਦੇ ਬੇਟੇ ਨੇ। ਅੱਛਾ ਜੀ। ਨਿਤਨ ਮੁਕੇਸ਼ ਇਹ ਵੀ ਹੁਣ ਤੇ ਬਹੁਤ ਬੁੱਢੇ ਹੋ ਗਏ। ਮੁਕੇਸ਼ ਸਾਹਿਬ ਦਾ ਪੋਤਾ ਫਿਲਮਾਂ 'ਚ ਨਹੀਂ ਆਇਆ, ਦੇਖਿਆ ਜੀ ਚਿੱਟਾ ਜਿਹਾ ਬਿਲੀਆਂ ਅੱਖਾਂ ਵਾਲਾ। ਹਾਂਜੀ ਹਾਂਜੀ, ਉਹ ਫਿਲਮ ਵੀ ਬਣਾਈ ਆ ਉਹਦਾ। ਹਾਂ, ਕੱਕੇ ਵਾਲਾ। ਹਾਂ, ਉਹ ਮੁਕੇਸ਼ ਸਾਹਿਬ ਦਾ ਪੋਤਾ। ਅੱਛਾ ਉਹ ਬੜਾ ਆਈਟਮ ਐਕਟਰ ਆ। ਸਾਨੂੰ ਤੇ ਇਹ ਖੁਸ਼ੀ ਆ ਜੀ ਵਿਜੇ ਕੁਮਾਰ ਦਾ ਤਮੰਨਾ ਪਾਰਟੀਆਂ ਦਾ ਆਪਸ ਦੇ ਵਿੱਚ ਲੈਦਗੀਆਂ ਹੋਣ ਡਈਆਂ। ਸਾਡੇ ਰਾਹ ਹੁਣ ਸਾਫ਼ ਆ। ਇਹ ਖਬਰ ਤੈਨੂੰ ਕਿੰਨੇ ਦਿੱਤੀ? ਤੂੰ ਸਾਨੂੰ ਛੱਡ ਕੇ ਰੁਲੀ ਆ ਨਾ, ਫਿਰ ਐ ਹੀ ਹੁੰਦਾ। ਜੀ ਇਹ ਮਿੱਠੇ ਉਹਨੇ ਪੈਸਾ ਇਹ ਕੌਮ ਹੁੰਦੀ ਹੈ ਵਿਚਾਰੇ ਮਾੜੇ, ਆਪੇ ਹੀ ਹਿਸਾਬ ਕਿਤਾਬ ਨਾਲ ਘਰ ਬੈਠੇ ਆਪੇ ਖੁਸ਼ੀ ਹੋ ਗਈ, ਆਪੇ ਹੀ ਆਪੇ ਹਿਸਾਬ ਕਿਤਾਬ। ਇਹ ਮਿੱਠਾ ਉਸਤਾਦ ਜੀ ਪਿਆਰ ਕਰਦਾ ਵਾ ਸੱਚਾ। ਕਿਹਦੇ ਨਾਲ? ਤਮੰਨਾ ਪਾਰਟੀਆਂ ਨਾਲ। ਅੱਛਾ, ਹਾਂਜੀ, ਤੇਰੇ ਵਰਗੇ ਬੜੇ ਕਰਦੇ ਤੰਦੇ ਆ। ਨਹੀਂ ਐ ਦੁਬਈ ਹੁਣ ਕੰਸਰਟ ਕਰਕੇ ਆਈਏ ਨਾ ਸਲਮਾਨ ਖਾਨ ਦੇ, ਤੇ ਉਹ ਮੈਨੂੰ ਬਕਾਇਦਾ ਕਾਰਡ ਆਇਆ ਸੀ, ਉੱਥੇ ਆਓ ਪਹੁੰਚੋ। ਲੇਕਿਨ ਮੈਂ ਕੋਈ ਨਿੱਜੀ ਮਸਰੂਫੀਅਤ ਦੀ ਵਜ੍ਹਾ ਤੋਂ ਨਹੀਂ ਜਾ ਸਕਿਆ। ਚਲੋ ਜੀ। ਉਸਤਾਦ ਜੀ ਮਰਦ ਫਿਲਮ ਅਮਿਤਾਭ ਬੱਚਨ ਦੀ, ਉਹਦੇ ਵਿੱਚ ਬੱਚੇ ਦੇ ਚਾਕੂ ਦਾ ਨਾਮ ਲਿਖਦਾ ਇੱਥੇ ਮਰਦ, ਓਰੀਜਨਲ ਲਿਖਦਾ ਉਸਤਾਦ ਜੀ। ਹਾਂ, ਅੱਛਾ। ਰੀਜਨਲ ਉਹ ਬੱਚਾ ਐਸਾ। ਹਾਂ, ਰੀਜਨਲ ਲਿਖਿਆ ਹੁੰਦਾ ਨਾਮ ਮਰਦ, ਰੀਜਨਲ ਲਿਖਿਆ। ਨਹੀਂ ਉਹ ਤਾਂ ਕਹਿੰਦੇ ਨੇ ਮਰਦ ਟਾਂਗੇ ਵਾਲਾ। ਹਾਂਜੀ, ਕਬੀਰ ਪੜ ਕੇ ਹੁੰਦਾ ਤੇ ਲਿਖਿਆ ਹੁੰਦਾ ਵਾ, ਕੁਦਰਤੀ ਤੌਰ ਤੇ ਲਿਖਿਆ ਜਾਂਦਾ ਇੱਕ ਮਿਸਾਲ ਆ, ਬੱਚੇ ਤੇ ਲਿਖਿਆ ਹੁੰਦਾ। ਉਸਤਾਦ ਜੀ ਬੱਚਾ ਐਸਾ ਮਰਦ ਨਹੀਂ ਲਿਖਿਆ ਹੁੰਦਾ, ਪਰ ਅੱਲਾ ਰੱਖਾ ਮੇਰਾ ਹਾਲੀਆ ਕਿਸ ਤਰ੍ਹਾਂ। ਨਹੀਂ ਉਸਤਾਦ ਜੀ ਮਰਦ ਉਹ ਲਿਖਿਆ। ਬਾਤ ਵੀ ਹੁੰਦਾ ਅੱਲਾ ਰੱਖਾ ਟਕ 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 ਟਕ। ਉਹ ਤਾਂ ਰੱਖ ਦਿਨ ਉਹ ਵੀ ਕੁਲੀ ਵਾਲਾ ਫਿਲਮ। ਉਹ ਕੁਲੀ ਫਿਲਮ ਆ। ਉਹ ਕੁੱਲੀ ਆ। ਪਰ ਨਹੀਂ ਮਰਦ ਫਿਲਮ ਆ ਉਸਤਾਦ। ਨਹੀਂ ਅਮਿਤਾਭ ਸਾਹਿਬ ਨੇ ਬਹੁਤ ਮਾੜੀ ਫਿਲਮ ਵੀ ਦਿੱਤੀ ਆ। ਸਹੀ ਗੱਲ ਆ। ਆਰਟਿਸਟ ਨਾ ਫਿਲਮ ਚੰਗੀ ਵੱਡੀ ਨਾਲ ਚੱਲਦੀ ਰਹਿੰਦੀ। ਤਾਂ ਜੀ ਇੱਕ ਖੁਸਰੇ ਨਾਲ ਬਹਿ ਕੇ ਮਰਦ ਫਿਲਮ ਵੇਖਣ ਦੇ, ਇੱਕ ਦੁਸ਼ਮਣ ਨਾਲ ਬਹਿ ਕੇ ਭਾਈਚਾਰਾ ਵੇਖਣ ਦੇ ਆ। ਇੱਕ ਪਠਾਨ ਨਾਲ ਬੈਠ ਕੇ ਸੁਹਾਗ ਫਿਲਮ ਦੇਖਣ। ਕਿਹੜੀ? ਸੁਹਾਗ। ਉਸਤਾਦ ਜੀ YouTube ਤੇ ਤੁਹਾਨੂੰ ਫਿਲਮ ਵੇਖਾਂ ਦੱਸਾਂ? ਹਾਂਜੀ। YouTube ਤੇ ਹੈਗੀ ਹੈ, ਉਹਦਾ ਨਾਮ ਆ ਕੁੱਤੇ। ਫਿਲਮ ਦਾ ਨਾਮ? ਹਾਂਜੀ। ਮੈਂ ਕਿਹਾ ਪਤਾ ਨਹੀਂ ਆਵਾਜ਼ ਮਾਰੀ ਤੁਸੀਂ। ਨਹੀਂ ਉਸਤਾਦ ਜੀ ਵਾਕਈ ਫਿਲਮ ਜਰੂਰ ਨਹੀਂ ਕੁੱਤੇ ਫਿਲਮ ਵੇਖ। ਮੈਨੂੰ ਹਨੀ ਸਿੰਘ ਭਾਜੀ ਨੇ ਦੱਸਿਆ ਸੀ। ਭਾਜੀ ਹਨੀ ਸਿੰਘ ਮੈਨੂੰ ਕਹਿੰਦੇ ਫਿਲਮ ਵੇਖਣੀ ਤੂੰ ਲਾਜ਼ਮੀ। ਮੈਂ ਕਹਾਂ ਓਕੇ ਭਾਜੀ। ਯਾਰ ਕੀ ਫਿਲਮ ਬਣਾਈ ਯਾਰ ਉਹਨੇ। ਅੱਛਾ ਜੀ। ਸੋਮਾ ਤੋਂ ਬਹਾ ਕੁੱਤੇ ਨਾਰਮਲ KUTTAY ਫਿਲਮ ਆ। ਤਾਂ ਜੀ ਕੁੱਤੇ ਫਿਲਮ ਵੇਖਣ ਦੇ ਹੱਥ 'ਚ ਬਿਸਕੁਟ ਫੜੇ। ਕੁੱਤੇ ਫਿਲਮ ਵੇਖਦੇ ਉਸਤਾਦ ਜੀ ਸਟਾਪ ਨਹੀਂ ਕਰਦੇ ਉਹਨੂੰ। ਹਾਂ ਯਾਰ ਨਹੀਂ ਮੈਂ ਤੁਹਾਨੂੰ ਕਹਿ ਰਿਹਾ, ਉਹਦੇ ਨਸੀਬ ਨਿਸ਼ਾਨ ਸਾਹਿਬ ਨੇ ਵਿੱਚ ਵਾਹ ਵੱਡੇ ਅਦਾਕਾਰ ਉਸਤਾਦ। ਬਹੁਤ ਕਮਾਲ ਫਿਲਮ। ਅੱਛਾ ਜੀ। ਕੁੱਤੇ ਫਿਲਮ ਵੇਖ ਕੇ ਥੱਲੇ ਬਹਿ ਗਏ। ਆਹ ਨਹੀਂ ਉਹ ਬਹੁਤ ਆਲਾ ਫਿਲਮ ਵੇਖਣਾ ਕਦੀ ਤੁਸੀਂ ਤੁਸੀਂ ਕਹੋਗੇ ਯਾਰ ਅਸੀਂ ਅੱਛਾ ਟਾਈਮ ਸਪੈਂਡ ਹੋਇਆ ਸਾਡਾ, ਜ਼ਾਇਆ ਨਹੀਂ ਹੋਇਆ। ਇੱਕ ਸਾਈਡ ਤੇ ਤਾਂ ਜੀ ਕੁੱਤੇ ਫਿਲਮ ਵੇਖਣ ਦੇ, ਇੱਕ ਸਾਈਡ ਤੇ ਆਪਣੇ ਭਰਾਵਾਂ ਨੂੰ ਕਹਿੰਦਾ ਨਾਲ ਕਮੀਨੇ ਵੀ ਤੇ ਕਰਨੇ ਪਏ। ਦੇਖ ਅੱਛੀ ਗੱਲ ਹੈ। ਕਹਿੰਦੇ ਸਾਡੇ ਕੁੱਤੇ ਫਿਲਮ ਕਹਿੰਦਾ ਨਾਲ ਭਰਾਵਾਂ ਨੂੰ ਵੇਖਦੇ ਕਹਿੰਦਾ ਮੈਂ ਕੁੱਤੇ ਕਮੀਨੇ ਦੋਗੇ ਦੇ। ਨਹੀਂ ਪਿਓ ਕੋ ਚਿੱਤਰ ਖਾ ਲਏ ਨੇ ਆਪਣੇ ਨੂੰ ਬੜੇ ਪਿਆਰ, ਕਹਿੰਦਾ ਕੁੱਤੇ ਵੇਖੀ ਆਜੋ। ਉਹਨੇ ਮਾਂ ਗਲ ਲੰਮੇ ਪਾ ਕੇ ਉਹ ਬਦਤਮੀਜ਼। ਹਾਂ ਕੁੱਤੇ ਫਿਲਮ ਵੇਖਣ ਦੇ ਅਸੀਂ ਉਹ ਕਿਤੇ ਰੰਦੀ ਤੇ ਕਹਿੰਦਾ ਇਹਨੂੰ ਚਿੱਚਰ ਪਏ ਆ। ਉਹਦੇ ਮਤਲਬ ਦਾ ਟੌਪਿਕ ਆ ਗਿਆ ਨਾ, ਉਹਨੂੰ ਗੱਲਾਂ ਬਹੁਤ ਹੋਈਆਂ। ਤੁਹਾਨੂੰ ਪਤਾ ਸਰਤਾਰ ਇਹ ਸਾਹਿਬ ਹੀਰੋ ਨਹੀਂ ਸੀ ਬਣਨਾ ਹੈ, ਜਸਟ ਫੈਕਟਰ ਸੀਗੇ। ਉਹ ਸਟੰਟ ਮੈਨ ਸੀ। ਹਾਂ ਸਿਰਫ ਫੈਟਸ ਕੋਲ ਸੀਗੇ। ਸਟੰਟ ਮੈਨ ਫਾਈਟਰ ਹੋਰ ਹੁੰਦਾ ਵਾ।
ਆਹੋ ਸਟੰਟਮੈਨ ਜਿਹਨੇ ਡਿੱਗਣਾ ਡੁੱਗਣਾ ਹੁੰਦਾ ਵਾ। ਆਹੋ ਔਖੇ ਸੀਨ ਕਰਨੇ। ਭਾਜੀ ਹੀਰੋ ਦੀ ਕਿਸੇ ਇਹ ਤਾਂ ਬੜੇ ਸੀ, ਬੜੇ ਬੰਦੇ ਸੀ ਤਾਂ। ਜੀ। ਹਾਂ, ਬੜੇ ਬੜੇ ਪੁੱਠੇ ਕੰਮ। ਮੁਕੇਸ਼ ਸਾਹਿਬ ਜਿਹੜੇ ਸਿੰਗਰ ਨੇ, ਐਕਟਰ ਬਣਨਾ ਇਸ। ਉਹ ਜੀ ਜਨਾਬ। ਜਿਹੜਾ ਆਪਣੇ ਪਾਕਿਸਤਾਨੀ ਨਦੀਮ ਸਾਹਿਬ ਨੇ, ਸਿੰਗਰ ਬਣਨਾ ਇਸ। ਐਕਟਰ ਬਣ ਗਏ। ਨਦੀਮ ਸਾਹਿਬ ਨਹੀਂ ਆਪਣੇ, ਸ਼ਬਨਮ ਨਦੀਮ। ਹਾਂਜੀ ਹਾਂਜੀ। ਨਦੀਮ ਸਾਹਿਬ ਸਿੰਗਰ ਬਣਨਾ ਸੀ, ਗਾਣੇ ਦਾ ਸ਼ੌਕ ਸੀ। ਔਰ ਗਾਣੇ ਹੈ ਵੀ ਉਹਨਾਂ ਦੇ 1-2 ਫਿਲਮਾਂ 'ਚ। ਰੰਗੀਲਾ ਸਾਹਿਬ ਨੂੰ ਵੀ ਸਿੰਗਿੰਗ ਦਾ ਸ਼ੌਕ ਸੀ, ਉਹਨਾਂ ਨੇ ਗਾਇਆ। ਹਾਂਜੀ। ਇੰਜ ਹੁੰਦਾ ਰਿਹਾ ਬੜਾ ਸਿਆ। ਨਹੀਂ ਸੁਲਤਾਨ ਰਾਏ ਸਾਹਿਬ ਜਿੱਦਣ ਹਾਦਸਾ ਦੇ ਤੌਰ ਤੇ ਹੀਰੋ ਆਏ ਨਾ, ਉਦੋਂ ਫਿਲਮ ਲੱਗੀ ਹੋਈ ਸੀ, ਹੀਰੋ ਆਇਆ ਨਹੀਂ ਤੇ ਫਿਲਮ ਦੇਣੀ ਸੀਗੀ ਬੰਦੇ ਬਾਹਰ। ਇੰਜ ਦੀਆਂ ਹੀ ਬਹੁਤ ਹੀਰੋਆਂ ਦੇ ਬਾਰੇ 'ਚ ਗੱਲਾਂ ਨੇ। ਇੰਜ ਅਜੇ ਦੇਵਗਨ ਸਾਹਿਬ ਦੀਆਂ ਵੀ ਇੰਜ ਹੀ ਗੱਲਾਂ ਨੇ। ਇਹ ਫਿਰ ਕਿ ਉਹਨਾਂ ਦਾ ਅਜੇ ਦੇਵਗਨ ਸਾਹਿਬ ਦੇ ਵਾਲਾ ਸਾਹਿਬ ਜਿਹੜੇ ਪਤਾ ਨਹੀਂ ਕੈਮਰਾਮੈਨ ਸੀ, ਪਤਾ ਨਹੀਂ ਕੀ ਸੀ, ਲਾਈਟਮੈਨ ਸੀ ਤਾਂ। ਆ ਉੱਥੇ ਗਏ ਤੇ ਇੰਜ ਹੋ ਗਿਆ ਤੇ ਉਹਨਾਂ ਨੇ ਕਿਹਾ। ਇੰਜ ਦੀਆਂ ਬੜੀਆਂ ਸਟੋਰੀਆਂ ਭਾਈ ਤੁਹਾਨੂੰ ਪਤਾ 30 ਸਾਲ ਤੇ ਇਹੀ ਖਬਰ ਉੱਡੀ ਰਹੀ ਹੈ ਕਿ ਅਮਰੀਸ਼ਪੁਰੀ ਸਾਹਿਬ ਜਿਹੜੇ ਅਜੇ ਦੇਵਗਨ ਦੇ ਵਾਲਾ ਸਾਹਿਬ ਵਾਲਾ ਦਾ ਏਦਾਂ ਹੀ। ਪਹਿਲੇ ਖਬਰ ਹੁੰਦੀ ਨਹੀਂ ਹੁੰਦੀ ਸੀ। ਸਾਜੀ ਇਦਾਂ ਹੀ ਆ। मैं कहता हूँ ਉੱਡੀ ਸੀ ਫਿਲਮ VCR ਵਾਲੇ ਦੱਸਦੇ ਹੁੰਦੇ ਸੀ। ਹਿੰਦੁਸਤਾਨ ਕੀ ਕਸਮ ਫਿਲਮ ਆਈ ਹਾਂ, ਉਹਦੇ ਵਿੱਚ ਉਹਨਾਂ ਨੇ ਰੋਲ ਕੀਤਾ ਸੀ ਉਹਨਾਂ ਦੇ ਮੁੰਡੇ ਦਾ, ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਗੱਲ ਕਿ ਅਮਰੀਸ਼ ਪੁਰੀ ਦਾ ਮੁੰਡਾ। ਹਾਂ ਆਹੋ ਉਹਦੇ 'ਚ ਕੀਤਾ ਹੋਇਆ। ਇਹੀ ਚੱਲਦਾ ਰਿਹਾ ਸੀਗਾ। ਹਾਂ ਬਾਅਦ ਚ ਫਿਰ ਅਜੇ ਦੇਵਗਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਚਨਾਬ ਕਲੱਬ ਉਹਨਾਂ ਨੇ ਦੱਸਿਆ ਕਿ ਭਾਈ ਮੇਰੇ ਵਾਲਾ ਸਾਹਿਬ ਨੇ ਸਿਰਫ ਇੱਕ ਅਖਲਾਕੀ ਰਿਸ਼ਤਾ ਵਾ। ਯਾਰ ਇਮਰਾਨ ਹਾਸ਼ਮੀ ਤੇ ਬਾਮਗਾਵਲਾ ਹਮੇਸ਼ ਸ਼ਿਸ਼ਮੇਸ਼ ਦੀ ਕਰਤਾ ਇਹਨਾਂ ਨੇ। ਤਾਜੀ ਇਹ ਦੋਵਾਂ ਨੇ ਗਾਣੇ ਗਾਏ। ਹੁਣ ਤੱਕ ਜਿਹੜੀ ਇੰਡੀਆ ਦੀ ਸਭ ਤੋਂ ਪਪੂਲਰ ਫਿਲਮ ਜਿਹੜੀ ਵਿਕ ਰਹੀ ਆ ਨਾ, ਉਹ ਸ਼ਾਹਰੁਖ ਖਾਨ ਸਾਹਿਬ ਦੀ। ਸ਼ਾਹਰੁਖ। ਹਾਂਜੀ, ਉਹ ਜਿਹਦੇ ਚ ਟੋਪੀ ਪਾ ਕੇ ਨਹੀਂ ਗਾਣਾ ਇਹ ਗਾਉਂਦਾ, ਉਹ ਲੜਕੀ ਆਂਦੀ ਤੇ ਉਹ ਪਤਾ ਨਹੀਂ ਕਿਹੜਾ ਗਾਣਾ। ਦੇਸ ਫਿਲਮ। ਜਿੱਦਾਂ ਮੈਂ ਕਹਿੰਦੇ ਅਕਸ਼ੇ ਕੁਮਾਰ ਸਾਹਿਬ ਜਿਹੜੇ ਨੇ ਨਾ, ਇੱਕ ਮਜ਼ਦੂਰ ਨੇ। ਹਾਂਜੀ ਮਤਲਬ ਇਹ ਆਰਟ ਇਹ ਮਜ਼ਦੂਰੀ ਕਰਦੇ ਨੇ, ਸਵੇਰੇ ਟਾਈਮ ਨਾਲ ਪਾਵਰ ਨਾਲ। ਆਰਟ ਜਿਹੜਾ ਉਹ ਤਾਂ ਕਦੀ ਟਾਈਮ ਤੇ ਜਾਂਦਾ ਹੀ ਨਹੀਂ। ਆਰਟਿਸਟ ਅੱਛੇ ਆਰਟਿਸਟ ਦੀ ਸਭ ਤੁਹਾਡੀ ਨਿਸ਼ਾਨੀ ਹੈ ਉਹਦੇ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਉਹ ਤੋਂ ਨਾਰਾਜ਼ ਹੀ ਹੋਣਗੇ। ਤੰਗ ਹੁੰਦੇ। ਗੋਵਿੰਦਾ ਸਾਹਿਬ ਜ਼ਿੰਦਗੀ ਜਿੰਨੀ ਟਾਈਮ ਸਿਰ ਕਦੀ ਗਏ। ਹਾਂਜੀ। ਸ਼ਾਹਰੁਖ ਸਾਹਿਬ ਜਿਹੜੇ ਨੇ ਮੇਰੇ ਸਾਹਮਣੇ ਬਿਜ਼ਨਸਮੈਨ ਨੇ। ਇਹ ਫਿਲਮਾਂ ਨੂੰ ਇਹ ਬਿਜ਼ਨਸ ਪੁਆਇੰਟ ਆਫ View ਨਾਲ ਵੇਖਦੇ ਨੇ। ਯੈਸ। ਹਾਂ, ਇਹ ਨਹੀਂ ਕਿ ਦਲੀਪ ਸਾਹਿਬ ਵਾਂਗੂ ਐਕਟਿੰਗ ਦੇਖਣੀ ਆ। ਸ਼ਾਹਰੁਖ ਸਾਹਿਬ ਬਿਜ਼ਨਸ ਕਰਦੇ ਨੇ। ਵੈਸੇ ਸ਼ਾਹਰੁਖ ਖਾਨ ਸਾਹਿਬ ਨੂੰ ਹੁਣ ਬੱਸ ਕਰ ਦੇਣੀ ਚਾਹੀਦੀ, ਰੈਸਟ ਕਰਨੀ ਚਾਹੀਦੀ। ਨਹੀਂ ਹੁਣ ਤੇ ਸ਼ੁਰੂ ਹੋਇਆ ਉਹਨਾਂ ਦਾ ਟਾਈਮ। ਪਾਪੜ ਵਰਗਾ ਜਿਸਮ ਹੋ ਗਿਆ ਵਾ। ਨਹੀਂ ਉਹ ਜਿਹੜਾ ਤੂੰ ਵੇਖਿਆ ਨਾ ਜਿਸਮ, ਉਹ ਉੱਤੇ ਉਹਨਾਂ ਨੇ ਪਾਇਆ ਹੁੰਦਾ ਵਾ। ਨਹੀਂ। ਅਸਲ ਜਿਸਮ ਤੇ ਤੂੰ ਵੇਖਿਆ ਨਹੀਂ ਉਹਨਾਂ ਨੇ ਵਹਾਉਣਾ ਹੀ। ਮੈਂ ਆਪ ਜ਼ਿੰਦਗੀ 'ਚ ਵੀ ਦੇਖਿਆ ਵਾ। ਨਹੀਂ ਆਮ ਜ਼ਿੰਦਗੀ। ਆਭਾਸ ਨੂੰ ਵੀ ਮਾਠੇ ਆ। ਕਿੰਨੀ ਉਮਰ ਹੋ ਗਈ ਹੋਣੀ ਸ਼ਾਹਰੁਖ ਖਾਨ ਦੀ? 65 ਸਾਲ ਹੋ ਗਈ। ਤਕਰੀਬਨ ਹਾਂਜੀ, ਇੰਨੀ ਕੁ ਹੋ ਗਈ। 60 ਪਲੱਸ ਹੀ ਹੈ ਉਸਤਾਦ ਜੀ। ਯਾਰ ਜਦੋਂ ਅਸੀਂ ਛੋਟੇ ਸੀ ਨਾ, ਉਦੋਂ ਯਾਨੀ ਮੈਂ ਜਦੋਂ ਕਹਿ ਲਾ ਵੀ 15-16 ਸਾਲ ਦਾ ਸੀ ਨਾ, 17 ਸਾਲ ਦਾ, ਉਦੋਂ ਇਹ ਆਮਰ ਖਾਨ ਸਾਹਿਬ, ਆਮਰ ਖਾਨ ਵੱਡੇ ਨੇ, ਆਮਰ ਖਾਨ ਸ਼ਾਹਰੁਖ ਖਾਨ ਬਾਅਦ ਚ ਆਇਆ। ਪਰਦੇਸ ਫਿਲਮ ਆਈ ਸੀ। ਨਹੀਂ ਓਏ, ਕਿਹਦੀ? ਸ਼ਾਹਰੁਖ ਖਾਨ ਸਾਹਿਬ ਦੀ? ਹਾਂਜੀ। ਨਹੀਂ ਪ੍ਰਦੇਸ਼ ਤੋਂ ਬਹੁਤ ਬਾਅਦ ਚ ਆਈ ਆ। ਸ਼ਾਹਰੁਖ ਖਾਨ ਸਾਹਿਬ ਦੀ ਪਹਿਲੀ ਫਿਲਮ ਉਹ ਸੀ ਦੇਵੀਆ ਭਾਰਤੀ ਦੇ ਨਾਲ, ਡਰ ਦੀਵਾਨਾ। ਤੇ ਉਹ ਸੋਰੀ। ਹਾਂਜੀ ਹਾਂ, ਜਿਹਦੇ ਚ ਮੋਟਰਸਾਈਕਲ ਤੇ ਉਹ ਗਾਣਾ ਵੀ ਗਾਉਂਦੇ ਆ ਇੱਕ, ਹਾਂਜੀ। ਕੋਈ ਨਾ ਕੋਈ ਚਾਹੀਏ। ਓਏ ਉਹ ਪਹਿਲੀ ਫਿਲਮ ਸੀ ਮੇਰਾ ਖਿਆਲ ਆ। ਐਸੀ ਦੀਵਾਨਗੀ ਉਹ ਤਾਂ ਨਹੀਂ। ਨਸੀਰੁੱਦੀਨ ਸ਼ਾਹ ਸਾਹਿਬ ਦਾ ਉਹਦੇ ਜੋ ਵੀ ਸੀ ਸ਼ਸ਼ੀ ਕਪੂਰ ਸਾਹਿਬ ਵੀ ਸੀ। ਸਾਹਿਬ। ਹਾਂਜੀ ਉਹੀ ਹੈ। ਹਾਂ, ਲੇਕਿਨ ਆਮਰ ਖਾਨ ਸਾਹਿਬ ਕਹਿੰਦੇ ਭਾਜੀ ਮੈਂ ਸਾਲ 'ਚ ਇੱਕੋ ਫਿਲਮ ਕਰਦਾ ਵਾਂ, ਮੁੜ ਕੇ ਮੈਂ ਬੈਗ ਖਾਨਾ। ਇੱਕੋ ਫਿਲਮ ਕਰਨੀ, ਕਹਿੰਦਾ ਮੈਂ ਕਦੀ ਬਰਡਨ ਨਹੀਂ ਲਿਆ, ਨਾ ਮੈਂ ਅਵਾਰਡ ਲੈਣ ਗਿਆ ਕਦੀ, ਮੈਨੂੰ ਘਰ ਦੇ ਕੰਮ ਬਹੁਤ ਹੁੰਦੇ ਆ। ਇਹਦੀ ਕੀ ਵਜ੍ਹਾ ਜੀ? ਪਰਫੈਕਟ ਮੈਨ ਕਿਹਾ ਗਿਆ ਉਹਨਾਂ ਨੂੰ, ਪਤਾ ਤੈਨੂੰ? ਮਿਸਟਰ ਪਰਫੈਕਸ਼ਨਿਸਟ। ਉਹ ਲੋਕੀ ਬੜਾ ਕੁਝ ਕਹਿੰਦੇ ਆ। ਜਿੰਨੇ ਮੂੰਹ ਉਨੀਆਂ ਗੱਲਾਂ। ਇਹ ਵੀ ਸਾਡਾ ਮਿਸਟਰ ਪਰਫੈਕਸ਼ਨ ਆ ਸਜਾਦ ਜਨੀ ਦਾ। ਇਹ ਟਾਈਮ ਸਿਰ ਹਰ ਚੀਜ਼, ਹਰ ਗੱਲਬਾਤ। ਹਾਂ, ਸਾਜੀ ਕਹਿੰਦੇ ਅਕਸ਼ੇ ਕੁਮਾਰ ਪਹਿਲੇ ਵੇਟਰ ਸੀ ਹੋਟਲ 'ਚ। ਤੇ ਜੋ ਆਹੀ ਗੱਲ ਅੱਖ ਖੋਲ ਕੇ ਕਰ ਇਹ ਮੈਂ ਅਖਬਾਰ 'ਚ ਪੜ੍ਹਿਆ ਇੱਕ ਸੰਡੇ ਮੈਗਜ਼ੀਨ ਆਪਣੇ ਪਾਕਿਸਤਾਨੀ ਦੀ ਸਾਜੀ, ਉਹਦੇ ਵਿੱਚ ਸਾਰੇ ਉਹਨਾਂ ਨੇ ਪਲੇਅਰਾਂ ਦਾ, ਖਿਡਾਰੀਆਂ ਦਾ, ਐਕਟਰਾਂ ਦਾ, ਜਿੰਨੇ ਵੀ ਆ ਸਾਰੇ ਸਾਜ ਦੱਸਿਆ ਉਹਨਾਂ ਨੇ। ਉੱਤੇ ਫਿਲਮ ਵੇਖਣ ਦੇ ਨਾਲ ਪਟਾ ਵੀ ਸਿੱਟ ਰਿਹਾ ਟੀਵੀ। ਇਹਨੂੰ ਮੈਂ ਕਾਬੂ ਕਰ ਲਿਆ। ਪਟਾ ਟੀਵੀ ਦੇ ਉਹਨੇ ਪਾ ਕੇ ਫੜ ਕੇ ਉਹਨੂੰ ਨਾਲ ਫੜਿਆ, ਨਾਲ ਕੁੱਤੇ ਫਿਲਮ ਵੇਖਣ। ਤੇ ਫਿਲਮ ਦੇਖ ਕੇ ਤੇ 14 ਟੀਕੇ ਲਵਾਉਣ ਚਲ ਗਿਆ। ਕੁੱਤੇ ਫਿਲਮ ਇਹ ਕਹਿੰਦੇ ਤਾਂ ਜੀ ਨਾਲ ਛਿਛਰੇ ਵੀ ਟੁੱਟੀ ਜਾਣਗੇ। ਫਿਰ ਪਹਿਲੇ ਤਾਂ ਖਾ ਲੈਂਦੇ, ਇੱਕੋ ਦਿਨ ਚ ਇੰਨੇ ਪਾ ਦੇਣੇ ਮਰੇ। ਉਹਨੇ ਉਹ ਫਿਲਮ ਚ ਕੁੱਤੇ ਹੈਗੇ ਨਹੀਂਗੇ, ਲੇਕਿਨ ਉਹ ਫਿਲਮ ਵੇਖੋ ਤੁਹਾਨੂੰ ਸਮਝ ਆਊਗੀ ਤੇ ਕਿਉਂ ਇਹਦਾ ਨਾਂ ਰੱਖਿਆ। ਐਸੇ ਹਰਾਮੀ ਕਿਸਮ ਦੇ ਕਰੈਕਟਰ ਦਾ ਹੈ ਨਾ, ਦੋਗਲੇ ਟਾਈਪ, ਗੇੜੇਬਾਜ਼। ਓਏ ਹੋਏ ਸਾਜੀ ਰੰਗ ਦੇ ਬਸੰਤੀ ਫਿਲਮ ਦੇਖੀ ਇੰਡੀਅਨ? ਹਾਂ, ਆਮਰ ਖਾਨ ਦੀ। ਉਹਦੀ ਸਾਜੀ ਮੈਨੂੰ ਸਮਝ ਨਹੀਂ ਆਈ। ਉਹ ਇੱਕ ਰੇਡੀਓ ਵਿੱਚ ਸਟੇਸ਼ਨ ਤੇ ਜਾ ਕੇ ਮੈਚ ਪਤਾ ਨਹੀਂ ਕੀ ਬੋਲਦੇ ਰਹਿੰਦੇ ਆ, ਸਮਝੋ ਗੱਲ ਬਾਹਰ ਆ। ਪਤਾ ਨਹੀਂ ਕਿਹੜਾ ਇਨਕਲਾਬ ਲਿਆਉਂਦੇ ਆ ਉਹ, ਮੈਨੂੰ ਨਹੀਂ ਸਮਝ। ਇੱਕ ਨਸੀਰੁੱਦੀਨ ਸ਼ਾਹ ਸਾਹਿਬ ਦੀ ਤੇ ਸ਼ਬਾਨਾ ਆਜ਼ਮੀ ਦੀ ਨਾ ਇੱਕ ਫਿਲਮ ਆ, ਅੱਧੇ ਨਾਲ ਬਹੁਤੀ ਟੇਸ਼ਨ ਤੇ ਬੈਠੇ ਨਗਾ ਲੈਂਦੇ। ਅੱਧੀ ਫਿਲਮ? ਹਾਂਜੀ, ਟੇਸ਼ਨ ਤੇ ਇੰਟਰਵਲ ਜਾਂਦੇ। ਹਾਂ, ਜਿਹਦਾ ਮੇਰਾ ਕੁਝ ਸਾਮਾਨ ਤੁਹਾਡੇ ਪਾਸ ਪੜਾ ਹੈ, ਆਰਟ ਮੂਵੀ ਆ। ਆਰਟ ਮੂਵੀਜ਼। ਹਾਂ, ਉਹ ਟੇਸ਼ਨ ਦੇ ਇੱਕ ਬੈਂਚ ਤੇ ਜਿਹਦੇ ਬੈਠੇ ਸਾਰੀ ਫਿਲਮ ਲੰਘ ਜਾਂਦੀ। ਨਹੀਂ ਉਹਨਾਂ ਤੇ ਫਿਲਮ ਵੇਖੀ ਕੈਸੀ ਮਜ਼ੇਦਾਰ। ਤੇ ਉਹਨਾਂ ਨੂੰ ਕਿਸੇ ਨੇ ਕਿਹਾ ਵੀ 2 ਮਿੰਟ ਬਾਅਦ ਲੋਕੇਸ਼ਨ ਬਦਲ। ਨਹੀਂ ਭਾਜੀ, ਉਹ ਇਰਫਾਨ ਖਾਨ ਸਾਹਿਬ ਦੀ ਵੀ ਉਹਦੀ ਵਜ੍ਹਾ ਹੀ ਇਦਾਂ ਦੀ ਉਹਨਾਂ ਨੇ ਬਣਾਈ ਹੈ ਕਿ ਲੋਕੇਸ਼ਨ ਨਹੀਂ ਬਦਲਣੀ।
ਉਹ ਚ ਨਾਚਾ ਟਾਪਾ ਲੜਾਈ ਮਾਰ ਕਟਾਈ ਨਹੀਂ ਸੀ। ਉਦੋਂ ਹੁੰਦਾ ਹੀ ਘੱਟ ਸੀਗਾ, ਨਾਚਾ ਟਾਪਾ ਘੱਟ ਸੀ ਭਲੇ ਵਕਤ। ਸਹੀ ਗੱਲ ਨਹੀਂ, ਬੜਾ ਹੁੰਦਾ ਸੀ ਉਦੋਂ। ਲੋਹਾ ਫਿਲਮ ਵੇਖ ਧਰਮਿੰਦਰ ਸਾਹਿਬ ਦੀ, ਹੋਰ ਬੜੀਆਂ ਫਿਲਮਾਂ ਦੇ ਵਿੱਚ। ਜਿਹੜੀ ਸ਼ਹਿਨਸ਼ਾਹ ਫਿਲਮ ਅਮਿਤਾਭ ਬੱਚਨ ਦੀ ਹਾਂ। ਬਾਂਹ ਪਾਈ ਹੋਈ ਸੀਗੀ, ਕੱਲੀ ਨਿੱਕ ਭਾਈ, ਹਾਂਜੀ, ਉਹ ਕਹਿੰਦੇ 1.5 ਅਰਬ ਦੀ ਬਣੀ ਸੀ ਜੀ। ਉਹ ਬਹੁਤ ਬਣੀ ਸੀ। ਉਹ Diamond ਲੱਗੇ ਹੋਏ ਸੀ। 87 ਚ ਆਈ ਸੀ ਫਿਲਮ। ਹਾਂ, ਹੱਲੇ ਤੱਕ 50 ਰੁਪਏ ਕਿਰਾਇਆ ਸੀ ਉਹਦਾ, ਮੈਨੂੰ ਹਾਲੇ ਤੱਕ ਯਾਦ ਹੈ ਕਿਰਾਇਆ ਕਾਹਦਾ? ਫਿਲਮ ਦਾ। ਅੱਛਾ, ਫਿਰ ਆਮ ਫਿਲਮ 5 ਰੁਪਏ ਹੁੰਦੀ ਸੀ, 3 ਰੁਪਏ 5 ਰੁਪਏ। ਉਦੋਂ 50 ਰੁਪਏ ਦੇ ਬਲੈਕ ਦੇ ਵਿੱਚ, ਕਿਉਂਕਿ ਉਹਦੀ ਹਾਈਪ ਬੜੀ ਕ੍ਰੀਏਟ ਕਰਦੀ ਸੀ ਤੇ ਫਿਲਮ ਕੱਕ ਵੀ ਨਹੀਂ ਸੀ। ਸਾਜੀ ਹੱਲੇ ਤੱਕ ਬਜਟ ਦੇ ਲਿਹਾਜ਼ ਨਾਲ ਮੁਗਲੇ ਆਜ਼ਮ ਨੂੰ ਓਏ ਹਾਸਲ ਹੈ ਕਿ ਉਹਦੇ ਪੈਸੇ ਸਭ ਤੋਂ ਜ਼ਿਆਦਾ ਲੱਗੇ। ਉਹ ਸੀ ਡਾਇਰੈਕਟਰ, ਉਹਨਾਂ ਦਾ ਨਾਮ ਪਤਾ ਨਹੀਂ ਕੀ ਸੀ, ਡਾਇਰੈਕਟਰ ਬੜਾ ਮਸ਼ਹੂਰ ਨਾਮ ਆ ਉਹਨਾਂ ਦਾ। ਤੇ ਉਹ ਉਦੋਂ ਉਹਦੇ ਵਿੱਚ ਨਾ ਬੜੇ ਗੁਲਾਮ ਅਲੀ ਦਾ ਗਾਣਾ ਇੱਕ, ਉਦੋਂ ਸਿੰਗਰ ਪੈਸੇ ਲੈਂਦੇ ਸੀ 100 ਰੁਪਇਆ, 500 ਰੁਪਇਆ, 1000 ਰੁਪਇਆ ਇੱਕ ਗਾਣੇ ਦਾ ਬਸ। ਯਾਨੀ 500 ਰੁਪਏ। ਲਤਾ ਮੰਗੇਸ਼ਕਰ 500 ਰੁਪਏ ਲੈ ਰਹੇ, ਯਾਨੀ ਰਫੀ ਸਾਹਿਬ 500 ਰੁਪਏ ਲੈ ਰਹੇ। ਬੜਾ ਰਕਮ ਹੁੰਦੀ ਸੀ 500 ਰੁਪਏ। ਤੇ ਉਹਨਾਂ ਨੇ, ਨੌਸ਼ਾਦ ਸਾਹਿਬ ਮਿਊਜ਼ਿਕ ਡਾਇਰੈਕਟਰ ਸੀ, ਤੇ ਉਹਨਾਂ ਨੇ ਕਿਹਾ ਕਿ ਬੜੇ ਗੁਲਾਮ ਅਲੀ ਸਾਹਿਬ ਦੇ ਕਲਾਸੀਕਲ ਦੇ ਵਿੱਚ ਕਰਾਉਣਾ। ਤੇ ਉਹ ਡਾਇਰੈਕਟਰ ਜਿਹੜੇ ਸੀ ਨਾ, ਉਹ ਚਲੇ ਗਏ ਨਾਲ, ਨੌਸ਼ਾਦ ਸਾਹਿਬ ਮਿਊਜ਼ਿਕ ਡਾਇਰੈਕਟਰ ਚਲੇ ਗਏ ਬੜੇ ਗੁਲਾਮ ਅਲੀ ਸਾਹਿਬ ਦੇ ਘਰ। ਤੇ ਉਹਨਾਂ ਨੇ ਕਿਹਾ ਗਾਣਾ, ਬੜੇ ਗੁਲਾਮ ਅਲੀ ਸਾਹਿਬ ਕਹਿੰਦੇ ਮੈਂ ਫਿਲਮੀ ਗਾਣਾ ਨਹੀਂ ਗਾਉਂਦਾ। ਇਹ ਉਹ ਗਾਣਾ 2-2.5 ਮਿੰਟ ਉਹਨੇ ਦੇਰ ਜਰਾ ਗਲਾ ਗੁਲਾ ਗਰਮ ਹੁੰਦਾ, ਬੰਦਾ ਥੋੜਾ ਸਕੇਲ ਦੇਖਦਾ ਤੇ ਟਾਈਮ ਮੁੱਕ ਜਾਂਦਾ। ਫਿਲਮੀ ਗਾਣਾ ਚੰਗਾ ਨਹੀਂ ਸੀ ਸਮਝਦੇ, ਉਹ ਕਲਾਸੀਕਲ ਗਾਉਂਦੇ ਸੀ। ਤੇ ਉਹ ਹੁਣ ਨਾ ਨੌਸ਼ਾਦ ਸਾਹਿਬ ਨੂੰ ਇਹ ਸੀ ਕਿ ਅਗਰ ਬੜੇ ਗੁਲਾਮ ਅਲੀ ਨੇ ਮੇਰੀ ਗਾਤਾ ਨਾ ਡਾਇਰੈਕਸ਼ਨ, ਮਿਊਜ਼ਿਕ ਡਾਇਰੈਕਸ਼ਨ, ਤੇ ਮੇਰਾ ਇੱਕ ਨਾਮ ਹੋ ਜਾਏਗਾ, ਕਿਉਂਕਿ ਉਹਨਾਂ ਨੇ ਕਦੀ ਗਾਇਆ ਨਹੀਂ ਫਿਲਮ 'ਚ। ਤੇ ਕਹਿੰਦੇ ਉਹ ਨਾ ਕਰਕੇ ਤੇ ਬਾਲਕਨੀ 'ਚ ਮੈਨੂੰ ਲੈ ਕੇ ਤੇ ਕਹਿੰਦੇ ਯਾਰ ਕੀ ਕਰ ਰਿਹਾ ਹੈ। ਕਹਿੰਦੇ ਮੈਂ ਕਿਹਾ ਆਪ ਗਾ ਦੇंगे तो मेरी जिंदगी में एक बहुत बड़ा हो जाए। ਤੇ ਕਹਿੰਦੇ ਯਾਰ ਨਹੀਂ ਮੈਂ ਨਹੀਂ ਗਾਉਣਾ, ਮੈਂ ਇੱਕ ਕੰਮ ਕਰਦਾ ਇਹਨੂੰ ਮੈਂ ਨਾ ਵੀ ਨਹੀਂ ਕਰ ਸਕਦਾ, ਮੈਂ ਇਹਦੇ ਕੋਲ ਪੈਸੇ ਮੰਗਦਾ ਬਹੁਤ, ਆਪ ਹੀ ਘਟ ਜਾਏਗਾ, ਆਪ ਹੀ ਕਹੇਗਾ ਕਿ ਨਹੀਂ। ਹੁਣ 500 ਰੁਪਇਆ ਲਤਾ ਜੀ ਲੈ ਰਹੇ ਨੇ ਉਸ ਟਾਈਮ, ਯਾਰ ਰਫੀ ਸਾਹਿਬ 500 ਰੁਪਇਆ, ਤੇ ਉਹ ਭਾਈ ਉਹਨੇ ਗਏ ਨੇ, ਕਹਿੰਦੇ ਮੈਂ 25,000 ਰੁਪਏ ਲੂੰਗਾ। 25,000 ਰੁਪਇਆ ਉਦੋਂ 500 ਗੁਣਾ ਜ਼ਿਆਦਾ। ਤੇ 500 ਤੇ ਉਸ ਭਾਈ ਨੇ ਕੋਈ ਚੈੱਕ ਰੱਖਿਆ, ਉਹਨੇ ਕਿਹਾ ਜੀ ਇਹ ਲੈ ਪੈਸੇ। ਓਏ ਤੇ ਫਿਰ ਬੜੇ ਗੁਲਾਮ ਅਲੀ ਸਾਹਿਬ ਨੇ ਉਹ ਗਾਣਾ ਤੁਸੀਂ ਦੇਖਣਾ ਮੁਗਲੇ ਆਜ਼ਮ ਫਿਲਮ ਦੇ ਵਿੱਚ, ਵੈਸੇ ਤਾਂ ਕਲਾਸੀਕਲ ਜਿਹਾ ਤੁਹਾਨੂੰ ਪਤਾ ਨਹੀਂ ਹੈਗਾ। ਫਿਰ ਉਹਦੀ ਕੰਡੀਸ਼ਨ ਇਹ ਸੀ ਕਿ ਉਹਨਾਂ ਨੇ ਕਿਹਾ ਮੈਂ ਸਟੂਡੀਓ 'ਚ ਨਹੀਂ ਗਾਉਣਾ ਹੈ ਰਿਕਾਰਡਿੰਗ, ਮੈਂ ਗਾਉਣਾ ਵਾ ਕਿ ਜਿੱਥੇ ਤੁਸੀਂ ਰਿਕਾਰਡਿੰਗ ਕਰਨਾ ਨਾ, ਹੀਰੋ ਹੀਰੋਇਨ ਕਰ ਰਹੇ ਨੇ, ਮੈਨੂੰ ਉਹਦੇ ਸਾਹਮਣੇ ਪਾਓ, ਮੈਂ ਉਹਨਾਂ ਨਾਲ ਵੇਖ ਕੇ ਉਸ ਹਿਸਾਬ ਦੇ ਨਾਲ ਗਾਵਾਂ। ਵਾਹ ਵਾਹ, ਕਿ ਉਹ ਕਿਸ ਕੰਡੀਸ਼ਨ ਦੇ ਵਿੱਚ ਨੇ, ਰੋਮਾਂਸ ਹੋ ਰਿਹਾ, ਰੋਮਾਂਟਿਕ ਗਾਣਾ ਵਾ, ਕਿ ਉਹ ਕੀ ਉਹਨਾਂ ਦਾ ਹਿਸਾਬ ਕਿਤਾਬ, ਉਹ ਵੇਖ ਕੇ ਨਾ ਮੈਂ ਆਪੇ ਹੀ ਕਵਾਂਗਾ ਜੋ ਵੀ ਕਹਿਣਾ ਹੋਇਆ। ਮਤਲਬ ਮੈਂ, ਕਿਉਂਕਿ ਰਾਗ ਆ ਨਾ ਇੱਕ, ਉਹਨਾਂ ਨੇ ਕਲਾਸੀਕਲ ਗਾਉਣਾ ਸੀ, ਉਹਨਾਂ ਨੇ ਕਿਹਾ ਇੱਥੇ ਨਹੀਂ ਮੈਂ ਗਾਉਣਾ ਵੀ ਮੈਂ ਅੱਖਾਂ ਬੰਦ ਕਰਕੇ ਗਿਆ, ਮੈਂ ਫੀਲ ਕਰਾਂਗਾ ਕੀ ਕਰ ਰਹੇ ਆ। ਤੇ ਉਹਨਾਂ ਨੇ ਉੱਦਾਂ ਹੀ ਰਿਕਾਰਡ ਕਰਾਇਆ ਸੀ। ਕੀ ਬਾਤ। ਵਾਹ ਵਾਹ, ਉਹ ਗਾਣੇ ਦੇ ਬੋਲ ਆਉਂਦੇ ਤੁਹਾਨੂੰ? ਨਹੀਂ ਉਹ ਕਲਾਸੀਕਲ ਆ ਜੀ, ਮਤਲਬ ਉਹਦੇ ਚ ਰਾਗ ਰੂਪ ਜ਼ਿਆਦਾ। ਆਪ ਹੀ ਹੁੰਦਾ ਰਾਗ, ਇੱਕ ਫੀਲ ਜਿਹਾ ਸੀ, ਇੱਕ ਉਹਦੀ ਫੀਲਿੰਗ ਜੀ ਸੀ, ਬਸ ਆਹ ਗੱਲ ਬਸ ਸੀ ਬਸ। ਸਾਜੀ ਹੁਣ ਗੱਲ ਤੁਰੀ ਹੈ ਤੇ ਸਲਮਾਨ ਖਾਨ ਸਾਹਿਬ ਦੀ ਉਹ ਇੱਕ ਤੁਹਾਨੂੰ ਹੋਰ ਗੱਲ ਦੱਸਦੇ, ਉਹਨਾਂ ਦੀ ਈਦ ਤੇ ਫਿਲਮ ਆ ਰਹੀ ਸਿਕੰਦਰ। ਐਸੀ ਹਾਂਜੀ। ਅੱਛਾ। ਤੇ ਉਹਦੇ ਚ ਜਿਹੜੀ ਕੁੜੀ ਉਹਨਾਂ ਦੇ ਨਾਲ ਹੀਰੋਇਨ ਆਈ ਹੈ ਨਾ, ਉਸ ਕੁੜੀ ਦਾ ਬਾਪ ਸਲਮਾਨ ਖਾਨ ਸਾਹਿਬ ਤੋਂ 3 ਸਾਲ ਛੋਟਾ। ਚਲੋ ਜੀ, ਹਾਂਜੀ ਹੋਰ ਕੋਈ ਮੇਰੇ ਲਾਇਕ? ਸਲਮਾਨ ਖਾਨ ਸਾਹਿਬ ਨੇ ਕੀ ਕੋ ਖਾਬ ਚ ਆਇਆ ਸੀ ਤੇਰੇ? ਕੀ ਸਲਮਾਨ ਖਾਨ ਸਾਹਿਬ ਦੇ ਸਰੀ ਹੋ ਗਿਆ ਯਾਰ ਇਹ ਹੁਣ ਇੱਕ ਪ੍ਰੋਗਰਾਮ 'ਚ ਇੱਕ ਬੰਦੇ ਦੀ ਤਹਿਕੀਕ ਕਰਿਆ ਕਰੇਗਾ ਨਾ। ਅੱਜ ਸਲਮਾਨ ਖਾਨ ਸਾਹਿਬ ਦਾ ਪ੍ਰੋਗਰਾਮ, ਹਾਂਜੀ ਪੜ੍ਹਾਈ ਕੀਤੀ ਹੈ ਮਿੱਠਾ ਜੀ, ਮੈਗਜ਼ੀਨਾਂ ਦੇ ਮੈਗਜ਼ੀਨ ਫਰੋਲੇ ਆ। ਪੜ੍ਹਾਈ ਕੀ ਤਾਂ ਪੁੱਠੀ ਪੈ ਗਈ ਆ, ਵੇਖ ਫਿਰ। ਯਾਰ ਉਹ ਤਾਂ ਫਿਰ 42 ਸਾਲ ਛੋਟੀ ਹੋਣੀ ਕੁੜੀ ਆ। ਬਸ ਫਿਰ ਇਹੀ ਹਿਸਾਬ ਆ, ਉਹ ਮਤਲਬ ਕਿ 21-22 ਸਾਲ ਦੀ ਹੈ ਤੇ ਸਲਮਾਨ, ਇੰਨਾ ਡਿਫਰੈਂਸ। ਹਾਂਜੀ ਹਿਸਾਬ ਲਾਓ। ਓਏ ਚੱਲਦਾ ਸ਼ੋਅ ਵਿੱਚ ਸਾਰਾ ਚੱਲਦਾ ਵਾ ਯਾਰ ਮੈਂ ਯਾਰ ਕਿਹਾ ਮੈਨੂੰ ਇਹ ਨਹੀਂ ਸਮਝ ਆਈ, ਆਮਰ ਖਾਨ ਸਾਹਿਬ ਨੇ ਸਲਮਾਨ ਨੇ ਹੇਠ ਉੱਪਰ ਇਕੱਠੀ ਉਹ ਦੰਗਲ ਟੈਪ ਦੋਵੇਂ ਫਿਲਮਾਂ ਦੇਤੀਆਂ। ਹਾਂਜੀ ਹਾਂਜੀ, ਇਹ ਨਹੀਂ ਕਿਸੇ ਸਮਝ ਆਈ, ਸੁਲਤਾਨ ਇਹ ਕੀ ਰੌਲਾ ਵਾ? ਹਾਂਜੀ ਉਹ ਸੇਮ ਸਟੋਰੀ ਦੋਵਾਂ ਦੀ। ਹਾਂਜੀ, ਦੰਗਲ ਪਹਿਲੇ ਸਟਾਰਟ ਹੋਈ ਸੀ, ਹਾਂ ਸੁਲਤਾਨ ਬਾਅਦ ਚੋਂ ਬਾਅਦ ਚੋਂ ਬਣੀ। ਹੋਈ। ਉਹ ਪਹਿਲੇ ਰਿਲੀਜ਼ ਹੋਈ। ਹਾਂ, ਲੇਕਿਨ ਇਹ ਹੇਠ ਉੱਪਰ ਹੀ ਆਈਆਂ ਹਾਂਜੀ ਨੇ। ਇਕੱਠੀਆਂ ਆਈਆਂ। ਔਰ ਉਸਤਾਦ ਜੀ ਕਹਿੰਦੇ ਦੋਵੇਂ ਤਾਮਲੀ ਕਾਪੀ ਆ, ਤਾਮਲੀ ਫਿਲਮਾਂ ਦੀ। ਹਾਂ ਐ ਤੁਸੀਂ ਬੜੀ ਅੱਛੀ ਗੱਲ ਕੀਤੀ ਕਾਲੂ ਸਾਹਿਬ। ਤੁਹਾਨੂੰ ਪਤਾ ਇਸ ਟਾਈਮ ਵਰਲਡ ਤੇ ਹਿੱਟ ਮੂਵੀਆਂ ਤਾਵਲ ਦੀਆਂ ਵਾ। ਯੈਸ, ਹਾਂ, ਪੁਸ਼ਪਾ, ਉਹਨਾਂ ਦੇ ਹੀਰੋ ਵੀ ਮਹਿੰਗੇ ਨੇ। ਔਰ ਕਹਾਣੀ ਡਿਫਰੈਂਟ ਹੁੰਦੀ ਆ। ਕਹਿੰਦੇ ਆ ਹਾਂ ਸਲਮਾਨ ਖਾਨ ਸਾਹਿਬ ਹੁਣੀ ਉਧਰ ਦੀਆਂ ਸਟੋਰੀਆਂ ਚੋਰੀ ਕਰਦੇ ਆ। ਚੋਰੀ ਨਹੀਂ ਹੁੰਦੀ ਹੈ, ਰੀਮੇਕ ਕਰਦੇ ਆ। ਉਹ ਉਹਨਾਂ ਨੇ ਆਪਣਾ ਲਹਿਦਾ ਨਾਂ ਰੱਖਿਆ ਟੋਲੀਵੁੱਡ। ਹਾਂਜੀ ਟੋਲੀਵੁੱਡ, ਹਾਂਜੀ, ਤਾਮਲ ਦੇ ਨਾਂ ਤੋਂ। ਅੱਛਾ ਟੋਲੀਵੁੱਡ। ਪੰਜਾਬੀ ਮੂਵੀਆਂ ਜਿੱਥੇ ਬਣਦੀ ਨਾ ਸਿੱਖਾਂ ਦੀਆਂ ਸਰਦਾਰਾਂ ਦੀਆਂ, ਉਹਨੂੰ ਕਹਿੰਦੇ ਪੋਲੀਵੁੱਡ। ਹਾਂਜੀ ਪੰਜਾਬ ਦੇ ਨਾਂ ਤੋਂ ਪੋਲੀਵੁੱਡ। ਅੱਛਾ ਪੋਲੀਵੁੱਡ ਜੀ। ਤੇ ਅਸੀਂ ਸਾਡਾ ਲੋਲੀਵੁੱਡ। ਨਹੀਂ ਸਾਡਾ ਫਾਲੀਵੁੱਡ ਫੈਸਲਾਬਾਦ। ਨਹੀਂ ਹਾਂ ਸਾਡਾ ਫੋਲੀਵੁੱਡ। ਪੋਲੀਵੁੱਡ ਨਹੀਂ ਸਾਜੀ ਆਪਣਾ ਤੇ ਜਿਹੜਾ ਉਹਨਾਂ ਦਾ ਜੜੌਲੀਵੁੱਡ।
ਮੁਲਤਾਨ ਦਾ ਮੌਲੀਵੁੱਡ ਮੁਲਤਾਨੀ ਵੁੱਡ ਆ ਵੀ ਠੀਕ ਹੈ। ਤੇ ਮਕੌਲੀਵੁੱਡ ਹਾਂ ਮਕੌਲੀਵੁੱਡ ਬਾਲੀਵੁੱਡ ਉਸਤਾਦ ਜੀ ਆਪਾਂ ਸਮਝਦੇ ਨਾ ਕਿ 3 ਇਡੀਅਟ ਆਮਰ ਖਾਨ ਨੇ ਬੜੀ ਅੱਛੀ ਬਣਾਤੀ ਜੇ ਉਸਤਾਦ ਜੀ ਇਹ ਵੀ ਸਭ ਤੋਂ ਪਹਿਲੇ ਤਾਮਲੀ ਬਣਾ ਚੁੱਕੇ ਯਾਰ ਬਣਾ ਚੁੱਕੇ ਹੋਣਗੇ, ਲੇਕਿਨ ਆਮਰ ਖਾਨ ਨੇ ਹਿੰਦੀ ਚ ਬਣਾਈ ਹੈ ਨਾ, ਉਹਦਾ ਚੇਂਜ ਹੋ ਗਿਆ, ਰੀਮੇਕ ਹੋ ਗਈ ਨਾ। ਤੇ ਕਾਪੀ ਤਾਂ ਹੋ ਗਈ ਨਾ ਆਹ ਸਾਰੀ। ਉਹ ਠੀਕ ਆ, ਲੇਕਿਨ ਇਦਾਂ ਤੇ ਕਾਪੀ ਕਈ ਐ, ਹੁਣ ਦੇਵਦਾਸ 3 ਵਾਰੀ ਬਣ ਗਈ ਉਹੀ ਸਟੋਰੀ। ਤੂੰ 3 ਇਡੀਅਟਸ ਦਾ ਦਬਦਬ ਕਹਿਤਾ ਵਾ, ਤੂੰ ਦੱਸ ਕਿਹੜੀ ਫਿਲਮ ਦਾ ਰੀਮੇਕ? 3 ਇਡੀਅਟਸ ਦਾ ਤੈਨੂੰ ਪਤਾ, ਉਹਦਾ ਤੈਨੂੰ ਪਤਾ ਹੀ ਨਹੀਂ। ਹਾਂ ਜਾਂ ਤਾਂ ਗੱਲ ਪੂਰੀ ਕਰ, ਰੀਮੇਕ ਯਾਰ ਤਾਮਲੀ ਫਿਲਮ ਦੀ ਕਹਿਣ ਕਿਹੜੀ ਉਹਦਾ ਨਾਂ ਦੱਸ ਕਿ ਅਗਲੇ ਦੇਖਣਾ ਹੋਵੇ ਕਿਸੇ ਨੇ ਦੇਖ ਲਵੇ, ਤੇ ਨਹੀਂ ਤੇ ਚੁੱਪ ਕੀਤਾ ਰਹੇ। ਨਾਲੇ ਇਦਾਂ ਦੀ ਜੈਕਟ ਪਾ ਕੇ ਬਹੁਤ ਵੱਡੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ। ਤੂੰ ਇਹ ਕਹਿ ਵੀ ਸਾਡੇ ਮਹੱਲੇ 'ਚ ਬੰਦੇ ਦੀ ਉਲਟੀ ਤੇ ਰੁਕਣ ਡਈ, ਐਦਾਂ ਦਾ ਉਹਦੇ ਵਿੱਚ ਉਸਤਾਦ ਜੀ ਉਹ ਆ ਵਿਜੇ ਤਫਾਰਤੀ ਯਾਰ ਇਕਲਾ ਵਾ ਅੱਛਾ ਯਾਰ ਚਲੋ ਠੀਕ ਆ, ਤੂੰ ਉਹਨੂੰ ਨਾ ਪੁੱਛ ਕੇ ਹੋਰ ਸਿਆਪਾ ਪਾ ਲਾ, ਬਸ ਛੱਡ ਦੇ। ਵਿਜੇ ਤਫਾਰਤੀ ਸਾਤਾ ਦੀ ਗੁਫ਼ਤਗੂ ਕਰ, ਤੇਰੀ ਜੈਕਟ ਹੀ ਬਹੁਤ ਮਾੜੀ ਆ। ਹਾਂ ਤੇਰੇ ਮਹੱਲੇ 'ਚ ਫਿਲਮ ਪੂਰੀ 3 ਘੰਟੇ ਵਾਲੀ ਤੇ ਚੱਲਦੀ ਹੀ ਨਹੀਂ। ਹਾਲੇ ਪਹਿਲੇ ਟੇਲਰ ਆਉਂਦਾ 6 ਮਹੀਨੇ ਪਹਿਲੇ, ਟੇਲਰ ਵੇਖ ਕੇ ਸਾਰਾ ਅੰਦਾਜ਼ਾ ਲਾ ਲੈਂਦੇ, ਆਪਸ 'ਚ ਸ਼ਰਤਾਂ ਲੱਗੀ ਹੁੰਦੀਆਂ, ਇਸ ਤੋਂ ਬਾਅਦ ਆ ਹੋਣੇ ਵੇਖ ਲੀਆਂ ਤੇ ਜਿੱਥੇ ਤੂੰ ਰਹਿਣਾ ਪੋਤੋ ਹਲੇ ਵੀ 2G ਦਾ ਪੈਕਟ ਹੋਣ ਰਿਹਾ। 2G ਪੈਕਟ ਸਹੀ ਗੱਲ ਹੈ। ਇਹ 5G ਕਿੱਥੋਂ ਆਉਣਾ? ਇਹ ਪੈਕਟ ਪੁੱਠਾ ਕਰਦਾ ਹੀ ਨਹੀਂ, ਇਹ ਹਲੇ SMS ਪੈਕਟਿੰਗ ਕਰ ਰਹੇ। ਜ਼ਿੰਦਗੀ ਦੀ ਪਹਿਲੀ ਫਿਲਮ ਕਿਹੜੀ ਵੇਖੀ ਸੀ? ਥੱਲੇ ਕਮੈਂਟ ਕਰਕੇ ਦੱਸਣਾ। ਜ਼ਿੰਦਗੀ ਦੀ ਪਹਿਲੀ ਫਿਲਮ ਜਿਹੜੀ ਅੱਜ ਤੱਕ ਯਾਦ ਹੋਵੇ, ਕਿੱਥੇ ਬਹਿ ਕੇ ਵੇਖੀ ਸੀ, ਕਿਹਦੇ ਨਾਲ ਵੇਖੀ ਸੀ, ਤੇ ਉਹ ਕਿਹੜੀ ਫਿਲਮ ਸੀ? ਤਾਂ ਜੀ ਮੈਂ ਰਾਮ ਜਾਨੀ, ਰਾਮ ਜਾਨੇ। ਉਹ ਜਿਹੜੀ ਉਹ ਇੰਡੀਆ ਦੀ ਸੀਗੀ, ਉਹ ਜਿਹ ਚ ਗਾਣਾ ਵਾ ਰਾਮ ਜਾਨੇ। ਹਾਂਜੀ ਨਹੀਂ ਇਹ ਤਾਂ ਸ਼ਾਹਰੁਖ ਖਾਨ ਦੀ ਉਸਤਾਦ ਜੀ। ਤੇ ਤੂੰ ਰਾਮ ਜਾਨੇ ਇੱਕ ਹੋਰ ਸੀਗੀ ਉਹ ਗਾਣਾ ਵਾ ਉਹ 'ਚ ਜਾਨੇ ਜਾਂ ਐ ਲਈ ਮੈਂ ਸਭ ਤੋਂ ਵੀ। ਓਹੋ ਇਹ ਕਿਹੜੀ ਹੈ? ਇਹ ਫਿਲਮ ਦਾ ਨਾਮ ਨਹੀਂ, ਹਾਂ ਉਹ ਮੁੱਛਾਂ ਲਈ ਮੁੱਛਾਂ ਕ੍ਰਿਸ਼ਮਾ ਕਪੂਰ ਦੀ। ਹਾਂਜੀ ਹਾਂ ਅੱਛਾ, ਇਹ 'ਚ ਭਰਾ ਹੁੰਦੇ ਦੋ ਉਹਦੇ ਤੇ। ਲਫ਼ਜ਼ੇ ਮਸਤਾਨੀ ਪੁਰਵਾਨੀ, ਆਹ ਵਾਲਾ ਗਾਣਾ ਸੀ ਅਨਾੜੀ। ਅਨਾੜੀ ਤਾਜੀ ਉਹ ਵੇਖੀ ਤੂੰ ਪਹਿਲੀ? ਹਾਂਜੀ ਸਭ ਤੋਂ ਪਹਿਲੀ ਅਨਾੜੀ ਫਿਲਮ। ਉਦੋਂ ਕਿੱਡਾ ਕੁ ਸੀ ਤੂੰ? ਉਦੋਂ 8 ਸਾਲ ਦਾ ਸੀ। ਅੱਛਾ 8-9 ਸਾਲ। ਤੂੰ ਕਿਹੜੀ ਵੇਖੀ ਜ਼ਿੰਦਗੀ ਦੀ ਪਹਿਲੀ ਫਿਲਮ? ਮੈਂ ਜ਼ਿੰਦਗੀ ਦੀ ਇਹਨੇ ਘਰੇ ਹੀ ਦੇਖੀ ਹੋਣੀ ਪਈ ਜੀ। ਘਰ ਦੇਖਣੀ ਪਤਾ ਸੈਰ ਵਿੱਚ ਜਾਂਦੀ ਇਜਾਜ਼ਤ ਨਹੀਂ ਸੀ ਨਾ। ਹਾਂ ਹਾਂ ਅਸੀਂ ਪੜਦੇ ਵਾਲੇ ਲੋਕ ਚੱਲ ਤੂੰ ਸੋਚ ਹੋਣੀ ਕਰ, ਤੂੰ ਦੱਸ ਵੀ। ਤੇਰੀ ਮਿਹਰਬਾਨੀ ਆ ਸਾਡੀ। ਅੱਛਾ ਜੈਕੀ ਸ਼ਰਫ ਦੀ। ਹਾਂ ਉਦੋਂ ਨਵੀਂ ਆਈ ਸੀ, ਤੂੰ ਬਾਅਦ ਚ ਵੇਖੀ? ਮੈਂ ਬਾਅਦ ਚ ਵੇਖੀ, ਪਹਿਲੀ ਵਾਰ ਮੈਂ ਉਹ ਵੇਖੀ ਆ, ਨਵੀਂ ਤਾਂ ਬੜੀ ਦੇਰ ਦੀ ਆਈ ਹੋਈ ਸੀ। VCR ਤੇ? ਹਾਂਜੀ VCR ਕੇਸਟ। ਤੂੰ ਦੱਸ ਵੀ। ਚੂੜੀਆਂ ਨਹੀਂ ਉਹ ਨਹੀਂ ਸਹੀ ਦੱਸ। ਪਹਿਲੇ ਕਦੀ ਨਹੀਂ ਫਿਲਮ ਦੇਖੀ, ਪਹਿਲੇ ਉਹ PTV ਤੇ ਜਿਹੜੀਆਂ ਲੱਗਦੀਆਂ ਸੀ ਨਾ, ਨਹੀਂ VCR ਤੇ ਕਿਤੇ ਇੱਧਰ ਉੱਧਰ ਕਿਤੇ। VCR ਹੀ, ਉਦੋਂ ਚੂੜੀਆਂ ਵੀ ਦੋ ਆ ਚੂੜੀਆਂ CD ਤੇ ਹਨ। ਕਿਹੜਾ ਆਪਣੇ ਲਈ ਛੋਟਾ ਹੋਇਆ ਹੈ, ਨਹੀਂ ਛੋਟਾ ਕਿਉਂ ਹੋਇਆ? ਸਾਧ ਨਾਲ ਨੰਨਾ ਮੁੰਨਾ ਬਣਿਆ ਆਪਣੀ। ਕਿ ਅਸਲ ਚ ਫੈਮਿਲੀ ਦਾ ਸਾਡਾ ਹਿਸਾਬ ਕਿਤਾਬ ਇਦਾਂ ਦਾ ਵਾ ਕਿ ਕਦੀ ਲਾਇਆ ਹੀ ਨਹੀਂ ਸੀ ਲਾਉਂਦੇ। ਹੈ ਹੀ ਨਹੀਂ ਨਾ TV ਟੂਵੀ। ਉਹ ਪੁਰਾਣੇ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਭਾਈ ਅੱਜ VCR ਲਾਣਾ ਫਿਲਮ। ਮੈਨੂੰ ਨਾ ਉਹ ਚੂੜੀਆਂ ਤੇ CD ਚ ਆ ਗਈ ਸੀ। CD ਚ ਹੀ। ਹਾਂ ਬਈ ਫਿਲਮ ਮੈਨੂੰ ਯਾਦ ਆ, ਸਾਡੇ ਪਿੰਡ ਦੇ ਵਿੱਚ ਹਾਤਾ ਸੀ ਚੇਅਰਮੈਨ ਸਾਹਿਬ ਦਾ, ਉੱਥੇ VCR ਮੰਗਾ ਕੇ ਫਿਲਮ ਲਾਈ। ਓਏ ਉਹ ਤੇ ਉਹਨਾਂ ਨੇ ਲਾਈ ਸੀ ਤੇ ਤੈਨੂੰ ਉਹਨੇ ਭਾਇਆ ਸੀ ਲੱਗਾ। ਮੈਂ ਹੁਣ ਦੱਸਣ ਲੱਗਾ ਫਿਲਮ ਮਨਵਰ ਧਰੀਰ ਸਾਹਿਬ ਦੀ ਫਿਲਮ ਸੀ ਤੇ ਗਾਣਾ ਸੀਗਾ ਨੀ ਮੌਤੇ ਦੇ ਨਲਾ। ਇਹ ਤੂੰ ਵੇਖੀ ਸੀ ਪਹਿਲੇ? ਇਹ ਉਹਦਾ ਨਾਮ ਮੇਰਾ ਦਿਆਰ ਤੂਫਾਨ ਆ। ਅੱਛਾ ਚਲੋ ਉਹ ਰੰਗੀਲਾ ਸਾਹਿਬ ਦੀ। ਤੁਸੀਂ ਕਿਹੜੀ ਸਟਾਰ ਦੀ ਦੇਖੀ ਪਹਿਲੀ? ਲੋਹਾ ਦੇਖੀ, ਫਿਰ ਮੈਂ ਗਾਣੇ ਬੜੇ ਮੇਰਾ ਅੱਬਾ ਸੁਣਦਾ ਸੀ, ਕ੍ਰਾਂਤੀ ਫਿਲਮ ਦੇ ਗਾਣੇ। ਹਾਂ ਕ੍ਰਾਂਤੀ ਦੇਖੀ ਫਿਲਮ। ਨਾਨਾ ਪਾਟੀ। ਜ਼ਿੰਦਗੀ ਨਾਲ ਟੂਟੇ ਲੜੀ ਦਲੀਪ ਸਾਹਿਬ ਦੀ। ਹਾਂਜੀ ਹਾਂਜੀ। ਪਿਆਰ ਕਰ ਲਓ ਬੜੀ ਅੱਛੀ ਫਿਲਮ। ਉਹ ਤਾਂ ਬੌਬੀ ਦੇਓਲ ਦੀ ਹੈ ਸਾਰੀ। ਕ੍ਰਾਂਤੀ। ਅੱਛਾ ਜੀ। ਹਾਂਜੀ ਅੱਛਾ ਉਸਤਾਦ ਜੀ, ਆਖਰੀ ਫਿਲਮ ਕਿਹੜੀ ਦੇਖੀ ਤੁਸੀਂ? ਕਿੰਨੀ ਦੇਰ ਹੋ ਗਈ ਨਾਲੇ? ਮੈਂ ਰੋਜ਼ ਦੇਖਦਾ, ਕੱਟੀ ਦੇਖੀ। ਨਹੀਂ ਇਹ ਫਿਲਮ ਅੱਜ ਕਿਹੜੀ ਦੇਖੀ? ਥੋੜੀ ਜਿਹੀ ਤੁਸੀਂ ਦੇਖਦੇ ਹੋ ਨਹੀਂ ਤੇ ਨਹੀਂ ਉਹ ਮੈਂ ਅੱਗੇ ਕਰਕੇ ਨਹੀਂ ਮੈਂ ਪੂਰੀ ਫਿਲਮ ਦੇਖਦਾ। ਉਹ ਆ ਕੁੱਤੇ ਵੇਖੀ ਮੈਂ ਉਦੋਂ ਜਦੋਂ ਅਨੀ ਭਾਜੀ ਨੇ ਦੱਸਿਆ ਸੀ। ਪੂਰੀ ਫਿਲਮ ਵੇਖੀ ਮੈਂ ਬੜੀਆਂ। ਮੈਂ ਨੈਟਫਲਿਕਸ, ਪ੍ਰਾਈਮ ਵੀਡੀਓ, ਇੱਕ ਹੋਰ ਆ ਸਟ੍ਰੀਮਿਓ। ਹਾਂ ਉਹ ਮੈਨੂੰ ਕਿਸੇ ਨੇ ਪਤਾ ਨਹੀਂ ਕਿਹੜੇ ਮੇਰੇ ਵੀਰ ਨੇ ਇੰਸਟਾਲ ਕਰਾ ਕੇ ਉਹਨੇ ਉਹਦਾ ਮੈਨੂੰ ਲੌਗਇਨ ਦਿੱਤਾ ਸੀ। ਉਹ ਹੁਣ ਚੱਲਣ ਨਹੀਂ ਦਿਆ। ਉਹ ਮੈਨੂੰ ਹੁਣ ਪਤਾ ਨਹੀਂ ਯਾਦ ਆਉਂਦੇ ਕੌਣ ਸੀ। ਸਟ੍ਰੀਮ ਵੀਰੇ ਜੇ ਵੇਖਦਾ ਨਾ ਤੇ ਉਹਦੇ ਕੋਲ ਨੰਬਰ ਮੇਰਾ ਖਿਆਲ ਹੈਗਾ, ਮੈਨੂੰ ਮੈਸੇਜ ਕਰ ਦੀ, ਤੇਰੀ ਮਿਹਰਬਾਨੀ। ਉਹ ਚੱਲਣ ਨਹੀਂ ਹੁੰਦਿਆ। ਉਹ 30 ਸਕਿੰਟ ਦਾ ਚੱਲਦਾ ਵਾ ਫਿਰ ਰੁਕ ਜਾਂਦੀ ਹੈ। ਸਬਸਕ੍ਰਿਪਸ਼ਨ ਮੁੱਕ ਗਈ ਹੈ ਉਹਦੀ। ਪਤਾ ਨਹੀਂ ਤਾਂ ਜੀ ਕੋਈ ਫਿਲਮ ਉਹਦੇ ਤੇ ਸਾਜੀ ਮੈਂ ਲਾ ਲੈਣਾ ਫਿਲਮ, ਜੇ ਤੇ ਠੀਕ ਹੋ ਗਿਆ ਮੈਂ ਸ਼ੁਰੂ ਕਰ ਦੇਣਾ ਵੇਖਣੀ। ਮੈਂ ਫਿਲਮਾਂ ਬਹੁਤ ਵੇਖੀਆਂ ਤਾਂ ਜੀ ਕੋਈ ਜਿੱਤੇ ਆਂਸੂ ਨਿਕਲ ਗਏ ਹੋਣ ਜਾਂ ਮਤਲਬ ਬੜੀਆਂ ਸਭ ਤੋਂ ਜ਼ਿਆਦਾ ਸੈਡ ਬੜੀਆਂ ਫਿਲਮਾਂ। ਉਹ ਕਿਹੜੀ? ਬੜੀਆਂ ਫਿਲਮਾਂ ਜਿਹ 'ਚ ਮੈਂ ਰੋਣ ਲੱਗ ਪਿਆ, ਯਾਨੀ ਉਹ ਜਜ਼ਬਾਤੀ ਕਰ ਦਿੰਦੇ ਨਾ। ਬੜੀਆਂ ਫਿਲਮਾਂ ਮਨ ਭਰ ਜਾਂਦਾ, ਉਹ ਗੱਲ ਐਸੀ ਹੁੰਦੀ। ਬੜੀਆਂ ਫਿਲਮਾਂ ਸੀ। ਮੈਂ ਦਿਲ ਫਿਲਮ ਵੇਖ ਕੇ ਰੋਣ ਲੱਗ ਪਿਆ ਆਮਰ ਖਾਨ ਦੀ, ਜਦੋਂ ਉਹਦੇ ਐਂਡ ਤੇ ਉਹ ਕਰਦੇ ਉਹਦੇ 'ਚ। ਦੰਗਲ ਫਿਲਮ ਚ ਉਸਤਾਦ ਜੀ ਇੱਕ ਸੀਨ ਆਇਆ ਕਿ ਦੋਨੇ ਭੈਣਾਂ ਨਾ ਹੁਣ ਟਰਾਫੀ ਇੱਕ ਜਿੱਤਦੀ ਹੈ ਤੇ ਇੱਕ ਹਾਰਦੀ ਹੈ। ਉਹ ਇੱਕ ਨੂੰ ਟਰਾਫੀ ਮਿਲ ਰਹੀ ਹੈ ਤੇ ਜਿਹੜੀ ਹਾਰ ਰਹੀ ਉਹ ਨਾਲੇ ਤਾੜੀਆਂ ਮਾਰ ਰਹੀ ਨਾਲੇ ਰੋ ਰਹੀ। ਉਹ ਸੀਨ ਇਦਾਂ ਦਾ ਵਾ ਕਿ ਮੈਂ ਉੱਥੇ ਰੋਇਆ। ਮੈਂ ਰੋਇਆ ਪਤਾ ਕਿੱਥੇ ਸੀ? ਇੱਕ ਫਿਲਮ ਸੀ ਦੋ ਬਦਨ।
ਜਿਹੜੇ ਤੇ ਮੂਵੀਜ਼ ਸਟੋਰੀਜ਼ ਲਵਰ ਨੇ ਨਾ, ਅੱਛੀ ਸਟੋਰੀ ਦੇ ਲਵਰ, 2 ਬਦਨ ਲਾਜ਼ਮੀ ਵੇਖਣਾ। 2 ਬਦਨ ਫਿਲਮ ਦੇ ਵਿੱਚ ਹੀਰੋ ਭਾਜੀ ਜਿਹੜੇ ਹੁੰਦੇ ਨੇ ਨਾ, ਉਹ ਐਕਸੀਡੈਂਟ ਹੋ ਜਾਂਦਾ ਤੇ ਅੰਨੇ ਹੋ ਜਾਂਦੇ ਨੇ। ਜਿਹੜਾ ਕੁੜੀ ਦਾ ਪਿਓ ਹੁੰਦਾ ਨਾ, ਉਹ ਅਮੀਰ ਹੁੰਦਾ ਤੇ ਉਹ ਕਹਿੰਦਾ ਕਿ ਅੱਛਾ ਠੀਕ ਆ ਮੈਂ ਤੇਰਾ ਵਿਆਹ ਕਰ ਦਿਆਂਗਾ, ਲੇਕਿਨ ਉਹਨੇ ਕਰਨਾ ਨਹੀਂ ਹੁੰਦਾ। ਉਹਨੂੰ ਕਹਿੰਦਾ ਠੀਕ ਆ ਤੂੰ ਜਾ ਕਿਸੇ ਜਗ੍ਹਾ ਤੇ, ਉਹਨੂੰ ਭੇਜਦਾ ਕਿ ਤੂੰ ਜਾ, ਤੇ ਉਹਦੀ ਜੀਪ 'ਚ ਭੇਜਦਾ ਨਾ, ਉਹਦੇ ਵਿੱਚ ਉਹਦੀ ਬ੍ਰੇਕ ਫੇਲ ਕਰਾ ਦਿੰਦਾ। ਉਹ ਪਹਾੜਾਂ ਦੇ ਬ੍ਰੇਕ ਨਹੀਂ ਲੱਗਦੀ, ਉਹ ਵਿਚਾਰਾ ਉਹਦਾ ਕਿਤੇ ਸਿਰ ਸੁਰ ਵੱਜਦਾ, 2 ਅੱਖਾਂ ਤੋਂ ਅੰਨਾ ਹੋ ਜਾਂਦਾ। ਤੇ ਪਿੱਛੋਂ ਬੁੱਢੀ ਨੂੰ ਉਹ ਪਿੱਛੋਂ ਨੂੰ ਨਾਲ ਉਹਨੂੰ ਕਹਿੰਦਾ ਕਿ ਮੈਂ ਹਫ਼ਤੇ ਬਾਅਦ ਤੂੰ ਆ ਜਾ ਤੇ ਆ ਕੇ ਤੇ ਤੂੰ ਵਿਆਹ ਕੇ ਲੈ ਜਾ। ਹੁਣ ਉਹ ਉਸ ਦੌਰ 'ਚ ਪਹਾੜਾਂ ਦੇ ਪਤਾ ਨਹੀਂ ਆਪਣੇ ਕਿਤੇ ਪਿੰਡ ਪੁੰਡ ਜਾਂਦਾ, ਰਸਤੇ 'ਚ ਉਹਦੇ ਨਾਲ ਇਹ ਗੇਮ ਪੈ ਜਾਂਦੀ, ਉਹ ਉੱਥੇ ਕਿਤੇ ਹਸਪਤਾਲ 'ਚ ਆ ਜਾਂਦਾ, ਦਾਖਲ ਹੋ ਜਾਂਦਾ। ਪਿੱਛੋਂ ਉਹਦਾ ਪਿਓ ਇਹਨੂੰ ਕਹਿੰਦਾ ਉਹਨੇ ਨਹੀਂ ਆਉਣਾ, ਉਹਦੇ ਨਾਲ ਗੇੜਾ ਕਰਕੇ ਗਿਆ, ਉਹਨੇ ਕਦੇ ਵੀ ਨਹੀਂ ਆਉਣਾ। ਉਹ ਇਹ ਗੇਮ ਪਾ ਕੇ ਨਾ ਤੇ ਉਹਦਾ ਵਿਆਹ ਕਿਤੇ ਹੋਰ ਕਰ ਦਿੰਦੇ, ਜਾਂ ਮੇਰੇ ਹਾਲ ਉਹਦੀ ਮੰਗਣੀ ਕਰ ਦਿੰਦੇ ਜਾਂ ਵਿਆਹ ਕਰ ਦਿੰਦੇ, ਗੇਮ ਪਾ ਦਿੰਦੇ। ਹਾਂ, ਉਹ ਹੁਣ ਜਿਸ ਹਸਪਤਾਲ ਦੇ ਵਿੱਚ ਹੀਰੋ ਸਾਹਿਬ ਰਹਿ ਰਹੇ ਨੇ ਨਾ, ਉਹਦੀਆਂ ਅੱਖਾਂ ਜਿਹੜੀਆਂ ਨੇ ਨਾ ਉਹ ਚਲੀਆਂ ਜਾਂਦੀਆਂ। ਤੇ ਹੁਣ ਜਿਹੜੀ ਉਹ ਕਹਿੰਦਾ ਮੇਰਾ ਘਰ-ਬਾਰ ਕੋਈ ਵੀ ਨਹੀਂ ਹੈਗਾ, ਹੁਣ ਮੈਨੂੰ ਪਤਾ ਹੀ ਨਹੀਂ ਕਿੱਥੇ। ਬਹਰਹਾਲ ਉਹ ਕਹਿੰਦਾ ਕਿ ਜੀ ਮੈਂ ਕਿਤੇ ਵੀ ਨਹੀਂ ਜਾਣਾ। ਉਹਦੀ ਨਰਸ ਹੁੰਦੀ ਨਾ, ਉਹ ਉਹਨੂੰ ਆਪਣੇ ਘਰ ਰੱਖ ਲੈਂਦੀ ਹੈ ਹੀਰੋ ਨੂੰ, ਅੰਨੇ ਨੂੰ। ਤੇ ਉਹ ਕੋਸ਼ਿਸ਼ ਕਰਦੀ ਆ ਕਿ ਨਾ ਇਹਦੀਆਂ ਅੱਖਾਂ ਵਾਪਸ ਆ ਜਾਣ। ਉਹ ਪਤਾ ਕਰਦੀ ਆ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇੱਦਾਂ ਆਪਰੇਸ਼ਨ ਹੁੰਦਾ ਤੇ ਇਹਦੀਆਂ ਅੱਖਾਂ ਠੀਕ ਹੋ ਸਕਦੀਆਂ ਨੇ। ਉੱਥੇ ਹੁਣ ਜਿੱਥੇ ਮੈਂ ਰੋਇਆ ਭਾਈ, ਉਹ ਇੱਕ ਸੀਨ ਆ ਕਿ ਬੈਠੇ ਹੁੰਦੇ ਨੇ ਤੇ ਉਹ ਹੁਣ ਉਹਨੂੰ ਬਹੁਤ ਯਾਦ ਕਰ ਰਿਹਾ ਹੁੰਦਾ, ਤੇ ਉਹਨੂੰ ਇਹ ਵੀ ਕਿਤੋਂ ਪਤਾ ਲੱਗ ਜਾਂਦਾ ਕਿ ਉਹ ਕਿਤੇ ਨਾ ਵਿਆਹੀ ਗਈ ਹੈ ਜਾਂ ਉਹਦੀ ਸ਼ਾਦੀ ਹੋ ਗਈ। ਤਾਂ ਕਹਿੰਦਾ ਹੁਣ ਮੈਂ ਨਹੀਂ ਜਾਣਾ, ਉਹਦੀ ਜ਼ਿੰਦਗੀ ਖਰਾਬ ਹੋਏਗੀ, ਮੈਂ ਜਾਵਾਂਗਾ ਫਿਰ ਇੱਧਰ ਨੂੰ ਦਾ ਧਿਆਨ ਹੋਏਗਾ। ਉਧਰੋਂ ਨਰਸ ਨਾਲ ਉਹਦਾ ਬੜੇ ਹਿਸਾਬ ਨਾਲ ਪੁੱਛ ਲੈਂਦੀ ਕਿ ਉਹ ਕੌਣ ਕੁੜੀ, ਕਿਉਂਕਿ ਉਹ ਯਾਦ ਹੀ ਉਹਨੂੰ ਕਰਦਾ ਰਹਿੰਦਾ। ਤੇ ਉਹ ਪੁੱਛਦੀ ਵੀ ਉਹ ਕੌਣ ਸੀ, ਉਹ ਦੱਸ ਦਿੰਦਾ ਕਿ ਇੱਦਾਂ ਸੀ ਇੱਦਾਂ ਸੀ। ਉਹ ਉਹਨੂੰ ਅਪਰੋਚ ਕਰਕੇ ਨਾ ਤੇ ਉਹਨੂੰ ਬੁਲਾ ਲੈਂਦੀ ਘਰ, ਇਹਨੂੰ ਨਹੀਂ ਦੱਸਦੀ। ਹੁਣ ਇਹ ਬੈਠਾ ਅੰਨਾ ਤੇ ਉਹਦੇ ਸਾਹਮਣੇ ਉਹਨੂੰ ਬੁਲਾ ਲੈਂਦੀ ਲਿਆ ਕੇ, ਤੇ ਉਹਨੂੰ ਨਹੀਂ ਪਤਾ ਵੀ ਉਹ ਮੇਰੇ ਸਾਹਮਣੇ ਬੈਠੀ ਤੇ ਨਾਲ ਆਪ ਖੜੀ ਹੋ ਜਾਂਦੀ ਇੱਧਰ। ਤੇ ਉਹ ਹੁਣ ਵੇਖ ਰਹੀ ਉਹਦੇ ਵੱਲ ਤੇ ਉਹਨੂੰ ਕਹਿੰਦੀ ਕਿ ਤੂੰ ਕਿਉਂ ਨਹੀਂ ਆਪਰੇਸ਼ਨ ਕਰਾ ਰਿਹਾ ਅੱਖਾਂ ਦਾ, ਤੇ ਉਹ ਹੁਣ ਸਾਹਮਣੇ ਬੈਠੀ। ਤੇ ਉਹ ਹੁਣ ਉੱਤੋਂ ਐਕਟਰ ਉਹਨਾਂ ਦਾ ਨਾਂ ਸੀ, ਬੜਾ ਕਮਾਲ ਐਕਟਰ ਸੀ ਉਹ ਵੀ। ਤੇ ਉਹ ਨਾ ਕਹਿੰਦੀ ਆਪ ਕਿਉਂ ਨਹੀਂ ਆਪ ਅੱਖਾਂ क्यों नहीं सही करांदा? कहना मैं आंखें ठीक कराऊंगा तो फिर उसी को देखने को दिल करेगा। ਤੇ ਉਹ ਸਾਹਮਣੇ ਬੈਠੀ ਹੁੰਦੀ ਤੇ ਉਹ ਭਾਈ ਇਸ ਤਰ੍ਹਾਂ ਰੋਂਦਾ, ਕਹਿੰਦਾ ਭਾਈ ਉਹ ਮੇਰੇ ਵੀ ਅੱਥਰੂ ਨਿਕਲ ਗਏ ਨਾ ਕਸਮੇ ਵੀ। ਉਹ ਇਸ ਤਰ੍ਹਾਂ ਦਾ ਡਾਇਲੌਗ ਬੋਲਦਾ ਕਿ ਜੇ ਮੇਰੀ ਅੱਖਾਂ ਠੀਕ ਹੋ ਗਈਆਂ ਤੇ ਮੇਰਾ ਫਿਰ ਉਹਨੂੰ ਦੇਖਣ ਨੂੰ ਦਿਲ ਕਰੂਗਾ, ਮੈਂ ਉਹਨੂੰ ਦੇਖਣ ਨੂੰ ਦਿਲ ਕਰਨ ਦੇ ਚੱਕਰ 'ਚ ਫਿਰ ਉੱਥੇ ਜਾਊਂਗਾ ਤੇ ਮੈਂ ਇਸੋ ਕਹਿੰਦਾ ਮੇਰੀ ਅੱਖਾਂ ਆਉਣ ਹੀ ਨਾ ਕਦੇ, ਅੰਨਾ ਹੀ ਚੰਗਾ। ਹਾਂ ਏਦਾਂ ਦੀ ਫਿਲਮ ਤੇ ਫਿਰ ਉਹ ਇੰਜ ਕਰਕੇ ਹੱਥ ਅੱਗੇ ਕਰਦੀ ਤਾਂ ਹੱਥ ਫੜਦੇ ਉਹਦਾ ਨਾਂ ਲੈ ਲੈਂਦਾ, ਕਹਿੰਦਾ ਤੂੰ ਇੱਧਰ ਕਿੱਧਰ ਬੈਠੀ, ਹੱਥ ਤੋਂ ਹੀ ਪਛਾਣ ਲੈਂਦਾ ਕਰੈਕਟਰ। ਓ ਭਾਜੀ ਕਰੂ ਬੰਦੇ ਹੱਥ ਤੋਂ ਹੱਥ ਫੜ ਕੇ ਤਾ ਦਿੰਦੇ। ਹਾਂਜੀ ਕਰੂ ਬੰਦੇ। ਸਾਜੀ ਇਦਾਂ ਦੀ ਸਟੋਰੀ ਆ ਮਾਨਤ ਫਿਲਮ ਦੀ, ਉਹ ਚ ਵੀ ਅੰਨੀ ਕੁੜੀ ਹੁੰਦੀ ਤੇ ਰੰਗੀਲਾ ਸਾਹਿਬ ਦਾ ਸਾਰਾ ਆਪਰੇਸ਼ਨ ਕਰਾਉਂਦੇ। ਹਾਂ ਉਹ ਜਦੋਂ ਐ ਓਏ ਫਿਰ ਤੁਹਾਨੂੰ ਮੈਂ ਫਿਲਮ ਦੱਸਦਾ ਸਾਜੀ, ਤੁਸੀਂ ਫਿਲਮ ਦੇਖਣੀ ਕੋਸ਼ਿਸ਼ ਸੰਜੀਵ ਸਾਹਿਬ ਦੀ, ਗੁਲਜ਼ਾਰ ਸਾਹਿਬ ਦੀ ਲਿਖੀ ਹੈ। ਉਹ ਵੀ ਆਰਟ ਮੂਵੀ ਹੈ, ਹੀਰੋ ਵੀ ਗੂੰਗਾ, ਹੀਰੋਇਨ ਵੀ ਗੂੰਗੀ, ਦੋਵੇਂ ਗੂੰਗੇ। ਅੱਛਾ ਜੀ। ਹੈ ਵਾ ਕੋਸ਼ਿਸ਼ ਫਿਲਮ, ਉਹ 'ਚ ਰਫੀਜ਼ਾ ਦਾ ਗਾਣਾ ਸੋ ਜਾ ਬਾਬਾ ਮੇਰੇ ਬੱਚੇ ਨੂੰ ਸਵਾਉਂਦਾ ਜਦੋਂ ਰਫੀਜ਼ਾ ਦਾ, ਬਈ ਉਹ ਫਿਲਮ ਤੁਸੀਂ ਲਾਜ਼ਮੀ ਵੇਖਣੀ। ਉਹ ਵੀ YouTube ਤੇ ਪਈ ਕੋਸ਼ਿਸ਼, ਉਹਦਾ ਐਂਡ ਉਹ ਵੀ ਰਵਾ ਦਿੰਦਾ ਬੰਦੇ ਨੂੰ। ਕੀ ਬਾਤ। ਓਏ ਹੋਏ ਸਾਜੀ ਉਹਦੇ 'ਚ 3 ਜਣੇ ਹੁੰਦੇ ਨੇ ਘਰ ਦੇ ਵਿੱਚ, ਹੀਰੋ ਤੇ ਹੀਰੋਇਨ ਅੰਨੇ ਨੇ। ਹਾਂਜੀ। ਤੇ ਉਹਨਾਂ ਦਾ ਇੱਕ ਫਕੀਰ ਨਾ ਬਾਹਰ ਉਹਨਾਂ ਨੂੰ ਲੱਭਦਾ ਬਾਬਾ, ਤੇ ਉਹਨੂੰ ਘਰ ਲੈ ਆਉਂਦੇ ਆਪਣੇ। ਹੁਣ ਉਸ ਘਰ 'ਚ 3 ਜਣੇ ਨੇ, 2 ਗੂੰਗੇ ਨੇ, ਇੱਕ ਅੰਨਾ ਵਾ। ਹੁਣ ਉਹ ਜਿਹੜੀ ਗੱਲ ਨਹੀਂ ਬਣੀ ਕਿ ਅੰਨੇ ਦੀ ਮਾਂ ਮਰ ਗਈ ਤੇ ਉਹਨੇ ਕਿੱਦਾਂ ਦੱਸਣਾ, ਗੂੰਗੇ ਦੀ ਮਾਂ ਮਰ ਗਈ ਤੇ ਉਹਨੇ ਨੂੰ ਦੱਸਣਾ ਕਿ ਤੇਰੀ ਮਾਂ, ਅੰਨੇ ਦੀ ਮਾਂ ਮਰ ਗਈ ਤੇ ਗੂੰਗੇ ਨੇ ਦੱਸਣਾ ਅੰਨੇ ਨੂੰ ਕਿ ਤੇਰੀ ਮਾਂ ਮਰ ਗਈ, ਕਿੱਦਾਂ ਦੱਸੇ। ਸੇਮ ਪੂਰੀ ਫਿਲਮ 'ਚ ਹੈ ਗੇਮ ਪਾਈ। ਗੁਲਜ਼ਾਰ ਸਾਹਿਬ ਨੇ ਉਸ ਫਿਲਮ 'ਚ ਇਹ ਦੱਸਿਆ ਹੈ ਕਿ ਜਦੋਂ ਤੁਹਾਡਾ ਬਹੁਤ ਰਿਲੇਸ਼ਨ ਕਰੀਬੀ ਹੋਵੇ ਨਾ ਦਿਲ ਦਾ, ਉਦੋਂ ਅਲਫਾਜ਼ਾਂ ਦਾ ਮੁਹਤਾਜ ਨਹੀਂ ਹੁੰਦਾ। ਵਾਹ ਵਾਹ ਕੀ ਬਾਤ। ਉਹ ਉਸੇ ਮੈਂ ਹੀ ਗੱਲ ਆ, ਅੰਨਾ ਜੋ ਬੋਲਦਾ ਉਹ ਸੁਣਿਆ ਨਹੀਂ ਜਾਂਦਾ ਉਹਨਾਂ ਨੂੰ, ਉਹ ਜੋ ਇਸ਼ਾਰੇ ਕਰਦੇ ਨਾ ਵੇਖ ਨਹੀਂ ਸਕਦਾ, ਲੇਕਿਨ ਇਹਦੇ ਬਾਵਜੂਦ ਉਹਨਾਂ ਦਾ ਤੂੰ ਪਿਆਰ ਦੇਖਣਾ। ਉਸ ਘਰ ਦੇ ਵਿੱਚ ਰਹਿੰਦੇ ਨੇ। ਸਬਜੈਕਟ ਉਹਦੇ ਉਸਤਾਦ ਜੀ ਇਹ ਤਿੰਨਾਂ ਦੇ ਫਿਲਮ ਸਾਜੀ ਸਾਡੀ। ਹਾਂ ਨਹੀਂ ਹੋਰ ਵੀ ਵਿੱਚ ਸ਼ਕਤੀ ਕਪੂਰ ਸਾਹਿਬ ਵੀ ਹੈਗੇ ਨੇ, ਇੱਕ ਝੋਟਾ ਹੈ ਨਿਜ਼ਾਮ ਉਹਨਾਂ ਦਾ, ਕੁੜੀ ਦੇ ਭਰਾ ਨੇ। ਫਿਰ ਉਹਨਾਂ ਦਾ ਪਹਿਲਾ ਬੇਟਾ ਹੁੰਦਾ, ਫਿਰ ਉਹ ਫੌਤ ਹੋ ਜਾਂਦਾ, ਫਿਰ ਦੂਜੇ ਬੇਟੇ ਨੂੰ ਉਹ ਅੰਨਾ ਸਵਾ ਰਿਹਾ। ਫਿਰ ਰਫੀ ਸਾਹਿਬ ਦੀ ਲੋਰੀ ਉੱਥੇ, ਉਹ ਲੋਰੀ ਸੁਣਨੀ ਰਫੀ ਸਾਹਿਬ ਤੇ ਲੋਰੀ ਸੁਣਨੀ, ਤੇ ਉਹ ਹੁਣ ਦੋਵੇਂ ਐ ਕਰਕੇ ਨਾ ਮੀਆਂ ਬੀਵੀ ਦੇਖ ਸੁਣ ਰਹੇ ਨੇ, ਤੇ ਉਹਨੂੰ ਆਵਾਜ਼ ਨਹੀਂ ਆ ਰਹੀ, ਗੂੰਗੇ ਬਹਿ ਰਹੇ ਆ, ਲੇਕਿਨ ਉਹਨੂੰ ਪਤਾ ਲੱਗ ਰਿਹਾ ਕਿ ਇਹ ਨਾ ਕੁਛ ਗਾ ਰਿਹਾ, ਤੇ ਦੋਵੇਂ ਬੈਠੇ ਐ ਕਰੀ ਜਾ ਰਹੇ ਨੇ, ਤੇ ਉਹ ਨਾਲ ਥੇਪੀ ਦੇਈ ਜਾ ਰਿਹਾ, ਤੂੰ ਸੁਣੀ ਜਾ ਰਿਹਾ। ਤੇ ਸੁਣੀ ਜਾਣ ਤੋਂ ਬਾਅਦ ਨਾ ਇੱਕਦਮ ਉਹਨੇ ਕੀ ਡਾਇਰੈਕਟਰ ਦੀ ਸੋਚ ਹੈ ਕਿ ਉਹਨੇ ਇੰਜ ਕਰਕੇ ਨਾ ਗਾਣਾ ਚੁੱਪ ਹੋਇਆ, ਮਿਊਜ਼ਿਕ ਵੀ ਚੁੱਪ ਹੋ ਗਿਆ, ਸਨਾਟਾ ਵਾ, ਤੇ ਉਹ ਇੰਜ ਕਰੀ ਜਾ ਰਿਹਾ।
ਹਾਏ 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 ਸੀ ਦੋਵੇਂ ਹਾਏ ਹਾਏ ਵਾਹ 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 ਹੈ ਨਾ ਤੇ ਦੋਵੇਂ ਇੰਜ ਕਰੀ ਜਾ ਰਹੇ ਤੇ ਇੱਕਦਮ ਨਾ ਉਹ ਇੰਜ ਕਰੀ ਜਾ ਰਿਹਾ ਤੇ ਉਹ ਹੀਰੋਇਨ ਵੇਖਦੀ ਹੈ ਹਿਸਾਬ ਲਾਉਂਦੀ ਕਹਿੰਦੀ ਕਹਿੰਦਾ ਓਕੇ ਹੋ ਗਿਆ ਉਹ ਬਾਅਦ ਜੋ ਐਕਸਪ੍ਰੈਸ਼ਨ ਦਿੰਦੇ ਕਿ ਠੀਕ ਆ ਉਹ ਯਾਨੀ ਉਹ ਯਾਰ ਉਹਦਾ ਇੱਕ ਉਤੋਂ ਗੁਲਜ਼ਾਰ ਸਾਹਿਬ ਦੇ ਜਾਦੂਗਰ ਆਦਮੀ ਵਾਹ ਵਾਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਸੌਰੀ ਸੁਤੇ ਭਾਜੀ, ਕਿ ਇਹ ਸਾਡੀ ਮੌਲਾ ਜੱਟ ਫਿਲਮ ਹਿੱਟ ਹੋਈ ਆ ਮੇਰੇ ਖਿਆਲ ਸਾਲ ਤੋਂ ਉੱਪਰ ਹੋ ਗਿਆ, ਉਹ ਹਾਲੇ ਤੱਕ ਨੈਟ ਤੇ ਕਿਉਂ ਨਹੀਂ ਆਉਣ ਦੇਣੇ? ਕਹਿੰਦੇ ਏਦਾਂ ਭਾਜੀ ਖਰਚਾ ਘਟ ਜਾਣਾ। ਹਾਂਜੀ ਉਹ ਜਿਹੜੇ ਉਹਨਾਂ ਦੇ ਨੇ ਨਾ ਪਿੱਛੇ ਜੇ start ਪ੍ਰੋਡਿਊਸਰ ਸਾਹਿਬ ਉਹ ਥੋੜਾ ਜਿਹਾ ਉਹ ਕਹਿੰਦੇ ਨੇ ਕਿ ਵੀ ਨਹੀਂ ਮੈਂ ਨਹੀਂ ਕਿਉਂ? ਉਹਦਾ ਪ੍ਰਿੰਟ ਚੋਰੀ ਹੋ ਗਿਆ ਪਿਛਲੇ ਦਿਨਾਂ ਚ ਉਸਤਾਦ ਜੀ, ਹਾਂਜੀ। ਟਿਕਟੋਕ ਤੇ ਬਿਲਕੁਲ ਪੁਰਾਣੀ ਨਵੀਂ ਨਵੀਂ ਦਾ ਹਾਂਜੀ ਅੱਛਾ ਨਹੀਂ ਬੜਾ ਇੰਡੀਆ ਦੀ ਨੁਕਸਾਨ ਕਾਮਨ ਦੀ ਜਿਹੜੀ ਮਰਜ਼ੀ ਮੂਵੀ ਹਿੱਟ ਤੋਂ ਹਿੱਟ ਮੂਵੀ ਹਫਤੇ 2 ਹਫਤੇ ਬਾਅਦ ਮਹੀਨੇ ਬਾਅਦ ਉਹ ਨੈਟ ਤੇ ਆ ਜਾਂਦੀ ਹੈ। ਨਹੀਂ ਇਹ ਮੇਰਾ ਖਿਆਲ ਜਿਹੜੇ ਸਰਵਰ ਭੱਟੀ ਸਾਹਿਬ ਨੇ ਨਾ ਮੇਰਾ ਖਿਆਲ ਇਹ ਸਰਵਰ ਭੱਟੀ ਸਾਹਿਬ ਸੀ ਇਹਦੇ ਪ੍ਰੋਡਿਊਸਰ ਹਾਂਜੀ ਜਿਹੜੇ ਪਹਿਲੇ ਹਾਂਜੀ ਉਹਨਾਂ ਦੀ ਮਲਕੀਅਤ ਸੀ ਨਾ ਤੇ ਉਹ ਨਹੀਂ ਸੀ ਦਿੰਦੇ ਕਿਸੇ ਨੂੰ ਵੀ ਨਾ ਵੇਚਣ ਦਿੰਦੇ ਸੀ, ਜੇ ਕੋਈ ਚੜਾਉਂਦਾ ਸੀ ਕਾਪੀਰਾਈਟ ਭੇਜ ਦਿੰਦੇ ਸੀ। ਇਸ ਲਈ ਇਹ ਜਿਹੜੀ ਨਵੀਂ ਮੌਲਾ ਜੱਟ ਬਣੀ ਹੈ ਵੀ ਮੇਰਾ ਹਾਲ ਕਿੰਨੀ ਦੇਰ ਲੇਟ ਉਹਨਾਂ ਦੀ ਵਜ੍ਹਾ ਤੋਂ ਹੋਈ ਇਹ ਉਹਨਾਂ ਦੀ ਵਜ੍ਹਾ ਕਿ ਤੋਂ ਤੁਸੀਂ ਇਹ ਨਾਂ ਕਿਉਂ ਰੱਖਿਆ। ਅੱਛਾ ਨਵੀਂ ਮੌਲਾ ਜੱਟ ਲਿਖੀ ਵੀ ਨਾਸਰਦੀਪ ਸਾਹਿਬ ਨੇ ਜਿਨ੍ਹਾਂ ਨੇ ਉਹ ਲਿਖੀ ਸੀ, ਹਾਂਜੀ ਲੇਕਿਨ ਉਹ ਹੈ ਉਹ ਆਪਣਾ ਬਣਾਰ ਬੰਦੇ ਦਾ ਹਿਸਾਬ ਬਹੁਤ ਚੱਲੀ ਹੈ ਲੇਕਿਨ ਉਹ ਨੈਟ ਤੇ ਹੁਣ ਆਣੀ ਚਾਹੀਦੀ ਸਾਲ ਵੀ ਧੀ ਰਾਣੀ ਵੇਖ ਵੇਖ ਕੇ ਬੁੜੀਆਂ ਕੀ ਰੋ ਰਹੀਆਂ ਨੇ, ਪਾਗਲ ਹੋਈਆਂ ਪਈਆਂ ਨੇ ਬੁੜੀਆਂ। ਧੀ ਰਾਣੀ ਫਿਲਮ ਵੇਖ ਬਹੁਤ ਚੱਲੀ, ਬਹੁਤ ਦੇਖੀ ਮੈਂ। ਭੱਟੀ ਸਾਹਿਬ ਨੇ ਉਸਤਾਦ ਜੀ 5 ਸਾਲ ਤਕਰੀਬਨ ਇਸ ਫਿਲਮ ਨੂੰ ਰੋਕੀ ਰੱਖਿਆ ਨਵੀਂ ਮੌਲਾ ਜੱਟ ਨੂੰ। ਨਾਮ ਉਹਨਾਂ ਨੇ ਚੇਂਜ ਕੀਤਾ ਦੀ ਲੈਜੈਂਡ ਆਫ ਮੌਲਾ ਜੱਟ, ਫੇਰ ਉਹ ਰਿਲੀਜ਼ ਹੋਈ। ਹਾਂ ਸੂਈ ਫਸਾਈ ਸੀ ਭਾਈ ਉਹਨੇ। ਲੇਕਿਨ ਚੱਲੀ ਬਹੁਤ ਹਿੱਟ ਹੋਈ ਆ ਇਹ। ਹਾਂ ਲੇਕਿਨ ਮੈਨੂੰ ਇਹ ਨਹੀਂ ਸਮਝ ਆਈ ਕਿ ਹੈ ਮੌਲਾ ਜੱਟ ਆ ਤੇ ਕਰੈਕਟਰ ਸਾਰੇ ਕਰਾਚੀ ਵਾਲੇ ਪਾ ਲਏ। ਮੇਰੀ ਇਹ ਨਹੀਂ ਸਮਝ ਆਈ ਮੈਨੂੰ ਕਿ ਉਰਦੂ ਫਿਲਮ ਚੱਲ ਗਈ ਯਾਰ। ਕਾਬਲ ਫਿਲਮ ਸ਼ਾਨ ਸਾਹਿਬ ਹੋਣੇ ਚਾਹੀਦੇ ਸੀ, ਹਾਏ ਹਾਏ ਹਾਂਜੀ ਸ਼ਾਨ ਸਾਹਿਬ ਹੋਣੇ ਚਾਹੀਦੇ ਸੀ। ਨਹੀਂ ਫਿਰ ਸ਼ਾਨ ਸਾਹਿਬ ਨੇ ਬਹੁਤਾ ਖਲਾਰਾ ਪਾਲਣਾ ਸੀ, ਉਹਨੂੰ ਕੋਈ ਵੱਧ ਬੰਦੇ ਮਰ ਜਾਣੇ ਸੀ। ਹੋਰ ਦਾ ਖਲਾਰਾ ਹੋਰ ਹਿਸਾਬ ਦਾ ਵਾ। ਉਸਤਾਦ ਜੀ ਇੱਕ ਫਿਲਮ ਹੈ ਧਨਕ, ਆਰਟ ਮੂਵੀ ਛੋਟੇ ਬੱਚਿਆਂ ਦੀ। ਇੱਕ ਭਰਾ ਅੰਨਾ ਵਾ ਤੇ ਨਾਲ ਉਹਦੀ ਭੈਣ ਆ ਉਹਦੇ ਇੱਕ ਜਿੱਡੀ। ਉਹ ਰੇਗਿਸਤਾਨ ਟਾਈਪ ਏਰੀਆ 'ਚ ਰਹਿੰਦੇ, ਨਾ ਉੱਥੇ ਹਸਪਤਾਲ। ਹੁਣ ਕਿਤੋਂ ਉਹਨਾਂ ਨੂੰ ਪਤਾ ਚੱਲਦਾ ਕਿ ਸ਼ਾਹਰੁਖ ਖਾਨ ਸਾਹਿਬ ਨੇ ਨਾ ਅੱਖਾਂ ਦਾ ਕੈਂਪ ਲਵਾਇਆ। ਉਹ ਆਪਣੇ ਭਰਾ ਨੂੰ ਲੈ ਕੇ ਸਹਿਰਾਵਾਂ 'ਚ ਉਹਨੂੰ ਲੱਭਦੀ ਫਿਰਦੀ ਹੈ ਤੇ ਲੱਭ ਵੀ ਜਾਂਦਾ ਵਾ। ਬੰਦੇ ਪ੍ਰੋਡਿਊਸਰ ਟੈਪ ਨਾ ਉਸਤਾਦ ਜੀ ਗੱਲਬਾਤ ਹੀ ਹੈ ਵੀ ਉਹਨੂੰ ਮੈਂ ਮਿਲਾ ਦੂੰਗਾ, तुम्हें ਕੋਈ ਬਾਤ ਨਹੀਂ ਇਸ ਟਾਈਪ ਦਾ। ਉਹ ਗੇੜੇ ਦੇ ਨਾਲ ਹਾਂ ਨਹੀਂ ਬੜੀ ਅੱਛੀ ਫਿਲਮ, ਬੜੀ ਅੱਛੀ ਸਟੋਰੀ ਬਣੀ। ਲੇਕਿਨ ਗੱਲ ਇਹ ਕੁਝ ਫਿਲਮਾਂ ਅਵਾਮੀ ਹੁੰਦੀਆਂ ਨੇ, ਹਾਂਜੀ ਕੁਛ ਆਰਟ ਮੂਵੀ, ਕੁਝ ਫਿਲਮਾਂ ਹੁੰਦੀਆਂ ਨੇ ਪੈਸੇ ਕਮਾਉਣ ਵਾਲੀਆਂ, ਬਿਲਕੁਲ ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਘੱਟ ਹੁੰਦੀਆਂ ਨੇ, ਦੋਵਾਂ ਪਾਸੇ ਹੀ ਹਾਂਜੀ ਓਕੇ ਹੁੰਦੀਆਂ। ਹੁਣ ਸ਼ੋਲੇ ਫਿਲਮ ਨੂੰ ਜਿਹੜੇ ਫਿਲਮ ਬੀਨ ਨੇ ਜਿਹੜੇ ਫਿਲਮਾਂ ਬਣਾਉਂਦੇ ਉਹ ਮੰਨਦੇ ਹੀ ਨਹੀਂ ਫਿਲਮ। ਵੱਡੇ ਆਰਟਿਸਟ ਜਿਹੜੇ ਨੇ ਸ਼ੋਲੇ ਨੂੰ ਫਿਲਮ ਹੀ ਨਹੀਂ ਮੰਨਦੇ। ਉਹ ਕਹਿੰਦੇ ਕਿੱਥੋਂ ਕਿਹੜੀ ਫਿਲਮ ਸੀ, ਉਹ ਚ ਕੀ ਸੀ? ਗੱਬਰ ਸਿੰਘ ਵਾਲੀ। ਹਾਂ ਉਹ ਅਵਾਮੀ ਫਿਲਮ ਸੀ ਨਾ, ਬੱਚਿਆਂ ਟੈਪ ਕਾਰਟੂਨਾਂ ਟੈਪ, ਜਿਵੇਂ ਮੌਲਾ ਜਿਹੜਾ ਸੀ ਆਪਣੀ। ਲੇਕਿਨ ਹੁਣ ਕੰਮ ਅਵਾਮੀ ਹੁੰਦਾ ਵਾ, ਹੁਣ ਕੰਪੀਟੀਸ਼ਨ ਬਹੁਤ ਆ। ਨਹੀਂ ਸਾਰਾ ਹੀ ਹੁੰਦਾ ਕੰਮ। ਚੜ੍ਹਦੀ ਤੋਂ ਚੜ੍ਹਦੀ ਫਿਲਮ ਹੁੰਦਾ। ਜਿਹੜੀ ਮੈਂ ਤੈਨੂੰ ਫਿਲਮ ਦੱਸਣਾ ਕੁੱਤੇ, ਉਹ ਬਾਕੀ ਕਿਉਂ ਮੈਂ ਤੈਨੂੰ ਦੱਸੀ, ਤੁਹਾਨੂੰ ਪਤਾ ਹੀ ਨਹੀਂ ਕਿਉਂ? ਉਹ ਬਹੁਤ ਹੋਰ ਤਰ੍ਹਾਂ ਦੀ ਫਿਲਮ। ਉਹ ਕਲਾਸ ਹੀ ਹੋਰ ਆ। ਹਾਂ ਇੰਡੀਅਨ ਵਾ, ਇੰਡੀਅਨ ਹੀਰੋ ਵਿੱਚ ਹੈਗੇ ਆ। ਹੀਰੋ ਹੈਗਾ ਉਹ ਜਿਹਦੀ ਨਹੀਂ, ਉਹ ਜਿਹੜੀ ਹਾਫ ਗਰਲਫ੍ਰੈਂਡ, ਉਹ ਆ ਮੁੰਡਾ। ਸਹੀ ਤੇ ਨਸੀਰੁੱਦੀਨ ਸ਼ਾਹ ਸਾਹਿਬ ਨੇ, ਉਹ ਬਹੁਤ ਬੰਬੂ ਫਿਲਮ ਆ। ਤੁਹਾਨੂੰ ਪਤਾ ਸੈਫ ਅਲੀ ਖਾਨ ਜਿਹੜਾ ਮੁੰਡਾ ਵਾ, ਇਬਰਾਹਿਮ ਅਲੀ ਖਾਨ, ਉਹਨੂੰ ਉਹਦੇ ਨੱਕ ਦੀ ਵਜ੍ਹਾ ਤੋਂ ਫਿਲਮਾਂ ਨਹੀਂ ਮਿਲਣ ਡਈਆਂ। ਉਹ ਨੱਕ ਬਹੁਤ ਲੰਬਾ ਵਾ। ਸੀਰੀਅਸ? ਅੱਛਾ ਮੈਂ ਕਿਹਾ ਕਿਤੇ ਬਰਾਦਰੀ ਚ ਰੌਲਾ ਬਣਿਆ ਨਾ। ਹਾਂ ਨਹੀਂ ਉਹ ਨੱਕ ਬਹੁਤ ਲੰਬਾ ਵਾ। ਨਹੀਂ ਇਹ ਚੱਕਰ ਨਹੀਂ ਹੁੰਦਾ, ਕੈਮਰਾ ਜਿਹਨੂੰ ਕਬੂਲ ਲਵੇ ਭਾਜੀ। ਸਹੀ ਬਸ ਫਿਰ ਕੈਮਰੇ ਨੇ ਨਾਨਾ ਪਾਟੇਕਰ ਨੂੰ ਕਬੂਲ ਲਿਆ। ਓਏ ਕੈਮਰੇ ਨੇ ਮਤਲਬ ਕਹ ਲਓ ਅਮਿਤਾਭ ਸਾਹਿਬ ਜਦੋਂ ਆਏ ਸੀ, ਅਮਿਤਾਭ ਸਾਹਿਬ ਤੁਸੀਂ ਇਹ ਨਹੀਂ ਕਹਿ ਸਕਦੇ, ਧਰਮਿੰਦਰ ਬਹੁਤ ਸੋਹਣੇ ਸੀ, ਹਾਂਜੀ ਠੀਕ ਹੈ ਨਾ। ਤੇ ਕੈਮਰਾ ਜਿਹਨੂੰ ਕਬੂਲ ਲਵੇ ਉਸਤਾਦ। ਉਹ ਇੱਕ ਜਿਹੜੇ ਸੀਗੇ ਆ ਜਿਹੜੇ ਮੈਂ ਹੀਰੋ ਦੀ ਗੱਲ ਦੱਸਣ ਦੋ ਬਦਨ ਵਾਲੇ ਜਿਹੜੇ ਨੇ, ਹਾਂਜੀ ਹਾਂਜੀ ਇਹਨਾਂ ਦਾ ਨਾਮ ਪਤਾ ਨਹੀਂ ਕੀ ਹੈ, ਉਹ ਵੀ ਕਾਲੇ ਜੇ ਪੱਕੇ ਜੇ ਰੰਗ ਦੇ, ਲੇਕਿਨ ਕੈਮਰਾ ਉਸਤਾਦ ਜੀ ਐਕਟਿੰਗ ਤੇ ਸਿੰਗਰਾਂ ਦੇ ਵਿੱਚੋਂ ਮਾਈਕ ਜਿਹਦੀ ਆਵਾਜ਼ ਨੂੰ ਕਬੂਲ ਲਵੇ, ਉਹਦੀ ਨਾਰਮਲ ਬੋਲਣ ਚ ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ। ਹਾਂਜੀ ਅੱਛਾ ਵੀ ਮੈਨੂੰ ਇੱਕ ਗੱਲ ਤੁਸੀਂ ਦੱਸਣੀ ਆ, ਤੁਹਾਡੇ ਚੋਂ ਕਿਹੜਾ ਬੰਦਾ ਐਸਾ ਹੈ, ਕਿਉਂਕਿ ਉਦੋਂ ਹੈਂਡ ਫਰੀ ਨਹੀਂ ਸੀ ਹੁੰਦੀਆਂ, VCR 'ਚ ਹੈਂਡ ਫਰੀ ਨਹੀਂ ਸੀ ਲੱਗਦੀ, ਹਾਂਜੀ ਹਾਂਜੀ ਬਲੂਟੂਥ ਸਪੀਕਰ ਨਹੀਂ ਸੀ ਹੁੰਦਾ, ਹੈੱਡਫੋਨ ਨਹੀਂ ਸੀ ਹੁੰਦੇ, ਤੇ ਘਰ ਦੇ ਇੱਕੋ ਕਮਰੇ 'ਚ ਬਾਕੀ ਸੁੱਤੇ ਨੇ ਤੇ ਫਿਲਮ ਲਾਈ ਆ, ਪੂਰੀ ਫਿਲਮ ਆਵਾਜ਼ ਬੰਦ ਕਰਕੇ ਕਿੰਨੇ ਵੇਖੀ ਜੈਨੂਨ ਕਹਿ ਰਿਹਾ। ਜਦੋਂ ਸੁੱਤੇ ਹੁੰਦੇ ਨਾ ਉਦੋਂ ਇੱਕ ਪੁਆਇੰਟ ਤੇ ਵੀ ਆਵਾਜ਼ ਹੋਵੇ, ਉਹ ਵੀ ਕਿੰਨੀ ਲੱਗਦੀ ਹੈ। ਬਿਲਕੁਲ ਬੰਦ, ਸਿਰਫ ਕਮਰੇ 'ਚ ਨਾ ਜਦੋਂ ਸੀਨ ਚੇਂਜ ਹੁੰਦੇ ਨਾ, ਲਾਈਟ ਚੇਂਜ ਹੁੰਦੀ, ਉਹ ਤੋਂ ਪਤਾ ਲੱਗਦਾ ਫਿਲਮ ਲੱਗੀ ਹੁੰਦੀ ਬਸ। ਹਾਂਜੀ ਉਹ ਕਸਮੇ ਜੈਨੂਨ ਗੱਲ ਆ, ਬੜੇ ਬੰਦੇ ਐਸੇ ਨੇ ਉਸ ਦੌਰ 'ਚ ਜਿਨ੍ਹਾਂ ਨੇ ਬਿਲਕੁਲ ਆਵਾਜ਼ ਬੰਦ ਕਰਕੇ ਪੂਰੀ ਫਿਲਮ ਵੇਖੀ 3 ਘੰਟੇ ਦੀ। ਇਸ ਤਰ੍ਹਾਂ ਹੀ ਹੈ ਸਾਡੀ। ਤੇ ਘਰ ਦਾ ਸਿਆਣਾ ਸਵੇਰ ਉੱਠ ਕੇ ਕਹਿੰਦਾ ਸੀ ਆਹ ਮੁੰਡੇ ਨੇ ਸਾਰੀ ਰਾਤ ਸੌਣ ਨਹੀਂ ਦਿੱਤਾ, ਪਤਾ ਨਹੀਂ ਕੀ ਟੀਵੀ ਤੇ ਦੇਖਦਾ ਰਿਹਾ। ਆਹੋ ਉਹ ਸਾਰੇ ਫੜਾ ਲੈਂਦੇ। ਅੱਛਾ ਫਿਰ ਉਦੋਂ ਘਰਾਂ ਦਾ ਅਸੂਲ ਇਹ ਹੁੰਦਾ ਸੀ ਕਿ ਅੱਜ ਜਾਨੀ ਕਿ ਅਗਰ 6 ਜਣੇ ਬੈਠੇ ਨੇ ਨਾ ਟੀਵੀ ਵੇਖਣ ਦੇ ਨੇ, ਇੱਕ ਨੂੰ ਨੀਂਦ ਆਈ ਉੱਠ ਕੇ ਆਪਣੇ ਕਮਰੇ ਚਲਾ ਗਿਆ, ਦੂਜੇ ਨੂੰ ਆਈ, ਇੱਕ ਭਾਵੇਂ 5 ਵਜੇ ਤੱਕ ਬੈਠਾ, ਉਦੋਂ ਨਹੀਂ,
ਉਦੋਂ ਇਕੱਠਾ ਬੰਦ ਹੋਣਾ ਟੀਵੀ ਤੇ VCR। ਹਾਂਜੀ ਯਾਨੀ ਇਹ ਨਹੀਂ ਕਿ ਵੀ ਜੋ ਨੇ ਕਿਹਾ ਚਲੋ ਵੀ ਸੋਵੋ ਤੇ ਵੱਡੇ ਨੇ ਉੱਠ ਕੇ ਟੀਵੀ ਬੰਦ ਕਰਨਾ। ਇਹ ਨਹੀਂ ਕਿ ਵੀ 4 ਚਲੇ ਗਏ ਤੇ 2 ਬੈਠੇ ਨੇ, 5 ਚਲੇ ਗਏ ਤੇ 1 ਬੈਠਿਆ ਵਾ, ਐ ਨਹੀਂ। ਸਾਰਿਆਂ ਵਾਸਤੇ ਬੰਦ ਆ। ਸਾਰਿਆਂ ਵਾਸਤੇ ਨੂੰ ਬੰਦ ਕਰ ਦੇਣਾ। ਨਾਲੇ ਉਸਤਾਦ ਜੀ ਤੋਂ ਇੱਕ ਇਹ ਨਹੀਂ ਡਰਾਮਾ ਕਿ ਇਕੱਲਾ ਬੰਦਾ ਆਇਆ ਤੂੰ ਲਾ ਕੇ ਤੇ ਬਾਕੀ ਆਈ ਜਾ ਰਹੇ ਵੇਖੇ, ਨਹੀਂ। ਯਾਨੀ ਇੱਕ ਸਾਰਾ ਹਿਸਾਬ ਹੁੰਦਾ ਸੀ ਵੀ ਟੀਵੀ ਉਹਨੇ ਵੀ ਐਂਡ ਤੇ ਉਹਨੇ ਬੰਦ ਕਰਨਾ ਵੀ ਚਲੋ 12 ਵਜੇ ਕੇ ਬੰਦ ਕਰੋ, ਵੀ ਉਹਨੇ ਬੰਦ ਕਰਾ ਕੇ ਜਾਣਾ ਵਾ। ਹਾਂਜੀ VCR ਲੱਗਦਾ ਸੀ ਨਾ ਤਾਂ ਤੇ ਸਭ ਤੋਂ ਪਹਿਲੇ ਉਹਦਾ ਟਾਪਾ ਲਾ ਕੇ ਸਾਈਡ ਨਹੀਂ, ਉਹ ਪੁਰਾਣੇ VCR ਹੁੰਦੇ ਸੀ 380 ਜਿਹੜਾ 384 ਉਹ ਬਾਰੀ ਵਾਲਾ 380 ਉਹ ਟੀਵੀ ਸੀ ਬਾਰੀ ਵਾਲਾ। 380 384 300 ਇਸ ਤਰ੍ਹਾਂ VCR ਸੀ। ਇੱਕ ਤਾਂ ਫਿਰ ਉੱਤੇ ਨੂੰ ਖੁੱਲਦਾ ਸੀ, ਉਹਦਾ ਬੜਮ ਕਰਕੇ ਹਾਂਜੀ ਹਾਂਜੀ ਇੱਕ ਇੰਜ ਜਾਂਦਾ ਸੀ, ਤੇ ਉਹ ਜਿਹੜਾ ਉਹ ਰੌਲਾ ਪਾਉਂਦਾ ਸੀ ਜਿਹੜਾ ਉੱਤੇ ਨੂੰ ਖੁੱਲਦਾ ਸੀ, ਉਹਦਾ ਜਿਹੜੇ ਉਹ ਅਕਸਰ ਅਨਬੈਲੈਂਸ ਹੋ ਜਾਂਦੀ ਸੀ, ਕੇਸਟ ਬਹਿੰਦੀ ਨਹੀਂ ਸੀ। ਤੇ ਉਹਦਾ ਫਿਰ ਇੱਕ ਹਿਸਾਬ ਲਾਇਆ ਹੁੰਦਾ ਸੀ ਵੀ ਕਿਹੜੀ ਨੁੱਕਰ ਤੇ ਮਾੜਾ ਜਿਹਾ ਭਾਰ ਦੇਵਾਂਗਾ ਤੇ ਇਹ ਸਹੀ ਚੱਲੇਗੀ। ਫਿਰ ਉੱਥੇ ਕੋਈ ਇੱਟ, ਕੋਈ ਭਾਰੀ ਚੀਜ਼, ਕੋਈ ਵੱਟਾ ਟੈਪ ਉਹ ਰੱਖਿਆ ਹੁੰਦਾ ਸੀ। ਕਈ ਫਿਰ ਨਵੇਂ ਨੋਟ ਨਾਲ ਉਹਦਾ ਹੈਡ ਸਾਫ਼ ਕਰਨਾ। ਚਰੀ ਕਰ ਹਾਂਜੀ ਉਸਤਾਦ ਜੀ ਨਾਲੇ ਜਿਹੜਾ VCR ਦੇ ਸਹੀ ਤਰ੍ਹਾਂ ਨਾਲ ਆਉਂਦਾ ਸੀ ਨਾ, ਉਹਨੂੰ ਬੜਾ ਅੱਛਾ ਬੰਦਾ ਸਮਝਿਆ ਜਾਂਦਾ, ਪੜ੍ਹਿਆ ਲਿਖਿਆ ਸਮਝਿਆ ਜਾਂਦਾ ਕਿ ਯਾਰ ਇਹ ਸਹੀ ਲਾ ਦਿੰਦਾ। ਕੇਸਟਰ ਰਿਵਰਸ ਕਰਨਾ ਵੀ ਇੱਕ ਕੰਮ ਸੀ। ਹਾਂ, ਉਹ ਨਹੀਂ, ਉਹਦੇ ਵਿੱਚ ਇੱਕ ਕਿੱਲੀ ਹੁੰਦੀ ਸੀ। ਹਾਂਜੀ ਕੇਸਟ ਅਗਰ VCR 'ਚ ਨਹੀਂ ਨਾ ਪਿੱਛੇ ਹੋ ਰਹੀ, ਹਾਂਜੀ, ਹਾਂਜੀ। ਉਹਦੇ 'ਚ ਮਾਚਾ ਦੀ ਤੀਲੀ ਦੇ ਕੇ ਤੇ ਉਹਨੂੰ ਘੁਮਾਈ ਜਾਣਾ, ਉਹ ਪਿੱਛੇ ਹੋ ਜਾਂਦੀ ਸੀ। ਪਿੱਛੇ ਹੋਈ ਜਾਂਦੀ ਇਹਦੀ। ਹਾਂ, ਪਿੱਛੇ ਹੋ ਜਾਂਦੀ ਸੀ। ਉਹਦੇ ਨਾ ਦੋਵਾਂ ਜਿੱਥੇ ਕੇਸਟ ਦੇ ਦਰਮਿਆਨ 'ਚ ਇੱਕ ਛੋਟਾ ਸੁਰਾਖ ਹੁੰਦਾ ਸੀ, ਉਹਦੇ ਅੰਦਰ ਕੋਈ ਚੀਜ਼ ਜਾਣੀ ਨਾ, ਤੇ ਉਦਾਂ ਉਹਨੂੰ ਅਗਰ ਕੱਟਣਾ ਨਾ ਤੇ ਉਹ ਕੇਸਟ ਨਹੀਂ ਸੀ ਜਾਂਦੀ, ਉਹਨੂੰ ਨੱਪਣਾ ਤੇ ਉਹਨੇ ਕੇਸਟ ਨੇ ਕਰ ਉਹਨੂੰ ਪਿੱਛੇ ਕਰ ਲੈਣਾ। ਵੀ ਸਿਗਰਟ ਦਾ ਫਿਲਟਰ ਵੀ ਦੇਈਦਾ ਹੁੰਦਾ ਸੀ ਨਿਕਲ। ਆਹੋ ਹਾਏ ਹਾਏ ਮੈਂ ਉਹੀ ਤਾਂ ਤੁਹਾਨੂੰ ਕਿਹਾ ਸੀ ਪਿਛਲੇ ਸ਼ੋਅ ਦੇ ਵਿੱਚ ਇੱਕ 'ਚ ਕਿ ਉਹ ਕੰਮ ਕਰੋ। ਲੇਕਿਨ ਉਸਤਾਦ ਜੀ ਬੱਚੇ AI ਨੂੰ ਸਿੱਖਣ ਰਹੇ ਆ, ਹੁਣ ਨਹੀਂ ਉਹ ਸਿਸਟਮ ਰਹਿਣਾ। ਹਾਂ, ਇਹ ਕਿੱਥੇ ਚਲਾ ਗਿਆ ਯਾਰ। ਪੈਸੇ ਲਾਉਣ ਵਾਲੀ ਗੱਲ ਆ। ਐਵੇਂ ਵੈਸੇ ਉਹ ਆਈਡੀਆ ਸਹੀ ਹੈ ਕਿ ਵੇਅਰੇਬਲ ਚੀਜ਼ਾਂ ਜਿਹੜੇ ਪੁਰਾਣੇ ਫੈਸ਼ਨ ਦੀਆਂ ਨਾ, ਉਹ ਬੰਦਾ ਲੈ ਆਵੇ ਕਿ ਪੁਰਾਣੇ। ਮੈਂ ਤੁਹਾਨੂੰ ਕਿਹਾ ਨਹੀਂ ਸੀ ਕਿ ਆਪਾਂ ਜਿਹੜਾ ਜਾਣੇ ਕੀ ਚਾਹ ਬਾਹਰ ਜਾਣੇ ਕੀ ਚਾਹ ਕਰਦੇ ਨਾ, ਇਹ ਦੁਕਾਨਾਂ ਸੀ ਬਣਾਈਆਂ, ਹਾਂਜੀ ਇਹਨੂੰ ਸਾਜੀ 80s ਦੀ 90s ਦੀ ਲੁੱਕ ਦੇਣੀ। ਮਾਰਕੀਟ ਬਣਾ ਦੀ ਸਹੀ। ਮਤਲਬ ਉਹ ਮਜ਼ਾ ਆਉਣਾ। ਇੱਕ ਐਨਕ ਲਾ ਕੇ ਤੇ VCR ਠੀਕ ਕਰ ਰਿਹਾ, ਇੱਕ ਨੇ ਕੇਸਟਾਂ ਰੱਖੀਆਂ, ਉਹ ਲੁੱਕ ਦਈਏ ਇਹਨੂੰ ਆਪਾਂ। ਇੱਕ ਦਿਨ ਟੀਨੇ ਰੱਖੇ ਹਾਂ, ਉਹ ਤੈਨੂੰ ਕਹਿ ਰਿਹਾ ਨਾ, ਉਹ ਲੁੱਕ ਦਈਏ ਤੇ ਕੰਮ ਤੇ ਆਪਾਂ ਅਸੀਂ ਕਿਹੜਾ ਕੋਈ ਵੇਚਣਾ ਵੂਚਣਾ, ਲੇਕਿਨ ਲੁੱਕ ਤੇ ਲੱਗੇ ਕਿਸੇ ਨੂੰ ਯਾਦ ਆਵੇ ਵੇਖ ਕੇ ਓਏ ਹੋਏ ਯਾਰ ਆ ਇਹਨਾਂ ਨੇ ਕਿਹਦਾ ਸੈੱਟ ਲਾਇਆ। ਤੁਸੀਂ ਨਾ 1.5 ਲੱਖ ਰੁਪਏ ਦਾਨ ਨੂੰ ਸੈਂਡ ਕਰਦੇ ਹੋ, ਅਸੀਂ ਸਾਰੀ ਮਾਰਕੀਟ ਉਦੋਂ ਨਹੀਂ ਕਰਦਾਂਗੇ, ਅਸੀਂ ਪੁਰਾਣੇ ਭਲੇ ਵਕਤਾਂ ਦੀ। ਕੋਈ ਨਹੀਂ, ਆਪਾਂ ਵੀ ਤਾਂ ਵਿੱਚ ਕੰਮ ਕਰਦੇ ਨਹੀਂ ਯਾਰ, ਕਿਹੜਾ ਰੌਲਾ ਇੰਨੇ ਉਹ 700 ਕੇਸਟ ਤੇ ਮੇਰੇ ਕੋ ਘਰ ਪਈ ਹੋਣੀ ਕਿਸੇ ਝੋਲੇ 'ਚ। ਉਹ ਤਾਂ ਮੰਗਾਓ ਨਾ। ਆਹ, ਮੈਂ ਚਲੋ ਸਹੀ ਉਹਦਾ 10,000 ਕੱਟ ਦਿਓ। ਹੋਰ ਕਿਹੜਾ ਕੰਮ ਹੁੰਦਾ ਸੀ? VCR ਆ ਗਏ, ਹਾਂਜੀ ਆਡੀਓ ਕੇਸਟਾਂ ਆ ਗਈਆਂ, ਵੀਡੀਓ ਕੇਸਟਾਂ ਆ ਗਈਆਂ, ਹੋਰ ਕਿਹੜੀ ਦੁਕਾਨ ਹੁੰਦੀ ਸੀ? PCO ਵੀ ਬਣਾਵਾਂਗੇ ਸਰ ਜੀ। PCO ਅੱਜ ਵੀ ਹੈਗੇ, ਜਲੇਬੀਆਂ ਲਾ, ਹੋਟਲ ਚਾਹ ਲੱਤਾ। ਨਹੀਂ ਉਹ ਵੀ ਹੈਗੇ, ਜਲੇਬੀਆਂ ਵੀ ਹੈਗੀਆਂ। ਜਿਹੜੀ ਚੀਜ਼ ਬੰਦ ਹੋ ਗਈ, ਈਦ ਕੱਟ ਵਾਲੀ ਦੁਕਾਨ ਬੰਦ ਹੋ ਗਈ ਹੈ। ਹਾਂ, ਈਦ ਕਾਰਡ ਕਾਰਡ ਆ ਰਹੀ ਹੈ। ਈਦ ਕਾਰਡ ਬੰਦ ਹੋ ਗਿਆ, ਉਹ ਮੈਂ ਕਹਿ ਰਿਹਾ ਸਾਂ, ਈਦ ਕਾਰਡ ਬੰਦ ਹੋ ਗਏ ਨੇ, ਈਦ ਕਾਰਡ ਲਾਏ ਹੁਣ। ਹਾਂਜੀ ਹਾਂਜੀ ਫਿਰ ਹੋਰ ਦੁਕਾਨਾਂ ਹੁੰਦੀਆਂ ਸੀ। ਚਲੋ ਕੋਈ ਗੈਸ ਦੱਸਣਾ ਯਾਰ ਕਿਹੜੀ ਕਿਹੜੀ ਦੁਕਾਨ ਹੋਣੀ ਚਾਹੀਦੀ ਉਸ ਦੌਰ 'ਚ ਜਿਹੜੀਆਂ ਦੁਕਾਨਾਂ ਸੀ ਬੰਦ ਹੋ ਗਈ, ਹਨਾ? ਬਸ ਪੁਰਾਣੀ ਮਾਰਕੀਟ ਪਾ ਗਈ ਆ। ਸਹੀ ਹੈ। ਤੁਸੀਂ ਕਰੋ ਪੈਸੇ 1.5 ਲੱਖ ਰੁਪਏ ਦਾ ਕਰ। ਸਾਲਿਆ ਤੂੰ ਉਹਦੇ ਨਾਲ ਨਵੀਂ ਪਾ ਲੈਣੀ, ਚੰਗੀ ਪੁਰਾਣੀ ਭੇਜੀ ਨਾ ਵੀ ਹੋਈ, ਤੂੰ 1.5 ਲੱਖ ਨਾਲ ਚੰਗੀ ਭਲੀ ਨਵੀਂ ਮਾਰਕੀਟ ਪਾ ਲੈਣੀ। ਗੱਲ ਕਰੀਏ ਨਾ, ਹੁਣ ਤੁਹਾਨੂੰ ਪਤਾ ਗੋਬਿੰਦਾ ਸਾਹਿਬ ਦੀ ਤਲਾਕ ਹੋ ਗਈ ਹੈ। ਕਿਹਦੀ? ਗੋਬਿੰਦਾ ਸਾਹਿਬ ਦੀ। ਉਹ ਨਹੀਂ, ਹਾਂਜੀ ਹਾਂਜੀ ਸਰ ਜੀ ਜਨਮਨ ਸਮਨ ਆਇਆ ਇੱਧਰ ਸਾਡੇ। ਸਮਨ ਸਮਨ ਕੀ ਨਾਮ? ਸਮਨ ਉਹ ਕਚਹਿਰੀਆਂ ਨੂੰ ਆਉਂਦਾ ਵਾ, ਉਹ ਤਲਾਕ ਦਾ ਤਲਾਕ ਦਾ ਬੋਰਨ ਢਾਦਾ ਵਾ ਸਾਡੀ। ਲੈਬੋਰਟ ਤਲਾਕ ਦਾ ਵਾਰੰਟ, ਕਹਿੰਦਾ ਤਲਾਕ ਦਾ ਵਾਰੰਟ ਆਉਂਦਾ ਸਮਨ। ਉੱਤੇ ਨਾ ਤਲਾਕ ਦੀਆਂ ਹਦਾਇਤਾਂ ਲਿਖੀਆਂ ਹੁੰਦੀਆਂ। ਉਹ ਚੋਂ ਪੁੱਛ ਰਿਹਾ, ਕਹਿੰਦਾ ਸਮਨ ਆ ਗਏ। ਅੱਛਾ ਨਹੀਂ, ਉਹ ਤੇ ਉਹਨਾਂ ਦਾ ਤਾਂ ਚੰਗਾ ਭਲਾ ਪਿਆਰ ਮੁਹੱਬਤ ਆਪਸ 33 34 ਸਾਲ ਦਾ 37 ਸਾਲਾਂ ਬਾਅਦ। ਤੇ ਕਿਉਂ? ਉਹ ਕੋਈ ਬਸ ਨਹੀਂ ਬਣੀ ਹੈ, ਕੋਈ ਕਿਸੇ ਗੱਲ ਇੱਕ ਤੋਂ ਹੋ ਗਈ ਉਹਨਾਂ ਦੀ। ਨਹੀਂ ਉਹ ਨਹੀਂ ਉਹ ਕਹੀ ਜਾਂਦਾ ਰੋਣਾ ਬੱਚੇ ਵੀ ਇਹਨਾਂ ਦੇ ਦਵਿੰਦਰ ਸਾਹਿਬ ਦੇ? 2 ਬੇਟੇ ਬੇਟੀਆਂ ਵਾ। ਯਾਰ Basically ਸਮਝਾਓ ਯਾਰ, ਮਿਹਰਬਾਨੀ ਕੋਈ ਉਹਨਾਂ ਨੂੰ ਕੋਈ ਯਾਰ ਜਾਣ ਤੋਂ ਕੁਛ। ਉਹ ਕਹਿੰਦੇ ਸਾਈਕੋਟੈਪ ਆ। ਉਹ ਇਹੀ ਕਹੀ ਜਾਂਦੀ ਹੈ 37 ਸਾਲ ਹੋ ਗਏ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ, ਮੈਨੂੰ ਸੱਚਾ ਪਿਆਰ ਨਹੀਂ ਹਾਂਜੀ ਮਿਲਿਆ। ਮਹੱਲੇ ਦੇ ਬੜੀਆਂ ਰੋਕ ਕੇ ਇਹੀ ਗੱਲਾਂ ਕਰਦੇ ਰਹਿੰਦੇ। ਨਹੀਂ ਉਹ ਕੋਈ ਸ਼ੱਕ ਦਾ ਉਹਨਾਂ ਦੇ ਵਿੱਚ ਬਣਿਆ ਵਾ ਰੋਲਾ ਕਿ ਗੋਬਿੰਦਾ ਸਾਹਿਬ ਦੀ ਕੋਈ ਸੈਟਿੰਗ ਹੈ, ਇਸ ਤਰ੍ਹਾਂ ਦਾ ਕੋਈ ਹੈ ਸੀ। ਹਾਂਜੀ ਡਿਵੋਰਸ ਹੋ ਗਈ ਹੈ? ਹਾਂਜੀ ਹੋ ਗਈ। ਹੋ ਗਈ ਹੈ ਜੀ, ਹੋ ਗਈ। ਢੋਲ ਵੀ ਵੱਜ ਗਏ ਆ, ਹਰ ਸ਼ੈ ਸੱਤੇ ਕਹਿ ਰਹਾ। ਵਲੀਮਾ ਹੋ ਗਿਆ? ਸੁਬਹ ਛੁੱਟੀ ਦੇ ਸਮਾਨ ਲੈ ਕੇ ਸੁਭਾਨ ਕਦਲ। ਗੋਬਿੰਦਾ ਸਾਹਿਬ ਦੀਆਂ ਵੀ ਹਰਕਤਾਂ ਤਕਰੀਬਨ ਮੇਰੇ ਟਾਈਪ ਹੀ ਸੀ ਯਾਰ, ਐਟਮਾਂ ਹੀ ਕਰਦੇ ਰਹੇ ਸਾਰੀ ਜ਼ਿੰਦਗੀ। ਕਹਿੰਦੇ ਮੈਂ ਪਤਾ ਨਹੀਂ 32 ਫਿਲਮਾਂ ਇੱਕੋ ਟਾਈਮ 'ਚ ਫੜ ਲਈਆਂ, ਸਾਈਨ ਕਰ ਲਈਆਂ, ਪੈਸੇ ਫੜ ਲਏ ਸਾਰੇ ਤੇ ਖਾ ਗਿਆ ਪੈਸੇ। 32 ਫਿਲਮਾਂ ਤਾਂ ਕਹਿੰਦਾ 30 32 ਫਿਲਮਾਂ ਤਾਂ ਮੇਰੇ ਕੋਲ ਹੋ ਨਹੀਂ ਰਹੀਆਂ ਹੁਣ।
ਤੇ ਮੈਂ ਫਸ ਗਿਆ ਤੇ ਦਲੀਪ ਸਾਹਿਬ ਆਏ ਮੈਨੂੰ ਮਿਲਣ ਤੇ ਉਹਨਾਂ ਨੇ ਕਿਹਾ ਤੂੰ ਪਾਗਲ ਹੈ? ਤੂੰ ਵਾਪਸ ਕਰ ਪੈਸੇ ਵਾਪਸ ਕਰ, ਫਿਲਮਾਂ ਥੋੜੀਆਂ ਕਰ। ਤੇ ਕਹਿੰਦੇ ਮੈਂ ਸਹਿ ਨਹੀਂ ਕਰੀ ਜਾ ਰਿਹਾ ਫਿਲਮ। ਬਾਅਦ 'ਚ ਮੈਂ ਸੋਚਿਆ ਮੈਂ ਸ਼ੂਟਿੰਗ ਤੇ ਕਿੱਧਰ ਜਾਣਾ। ਕਹਿੰਦੇ ਫਿਰ ਮੈਂ ਵਿੱਚੋਂ ਫਿਲਮਾਂ ਵਾਪਸ ਕੀਤੀਆਂ ਮਿੰਤਰਲਾ ਕਰਕੇ। ਯਾਨੀ ਇੰਡਸਟਰੀ 'ਚ ਨਾ ਥੋੜਾ ਜਿਹਾ ਇਸ ਵੱਲੋਂ ਮਸ਼ਹੂਰ, ਇੱਕ ਤੇ ਲੇਟ ਆਉਣ 'ਚ ਭਾਵੇਂ ਨੂੰ ਨਹੀਂ ਬਹੁਤ ਮਸ਼ਹੂਰ ਨੇ। ਓਹੋ ਬਾਬਾ ਸਾਹਿਬ ਲੇਟ ਆਉਣ 'ਚ ਕਿ ਵੀ ਕਦੀ ਟਾਈਮ ਸਿਰ ਨਹੀਂ ਆਏ, ਆਪਣੀ ਗੱਲ ਕਰਕੇ। ਉਹ ਮੌਜੀ ਆਦਮੀ ਹੈ, ਲੇਕਿਨ ਜਦੋਂ ਕਰਦਾ ਉਦੋਂ ਫਿਰ ਉਹ ਹੈ ਨਾ। ਨਹੀਂ ਬੜੇ ਲਓ ਜੀ ਭਾਜੀ ਆਪਣਾ ਖਿਆਲ ਰੱਖੋ। ਸਿਰ 'ਚ ਦਰਦ ਸ਼ੁਰੂ ਹੋ ਗਈ ਮੇਰਾ, ਫੇਕ ਪਾਉਣਾ ਸੁਣ ਕੇ ਘੰਟਾ ਪੂਰਾ। ਤੁਹਾਡੀ ਹਿੰਮਤ ਆ ਕਸਮੇ, ਮੈਂ ਆਦਾ ਉਸਤਾਦ ਜੀ ਇਹ ਤਹਿਕੀਕ ਵੱਡੀ ਸੀ। ਅੱਛਾ ਯਾਰ ਠੀਕ ਆ। ਓਏ ਉਹਦੀ ਜੈਕਟ ਦੀ ਮੈਂ ਤਾਂ ਜੈਕਟ ਉਹ ਜੈਕਟ ਕੀ 2 ਫਿਲਮਾਂ ਦੇਖੀ ਨੇ ਇਹਨੇ। ਕੋਸ਼ਿਸ਼ ਤੇ ਦੇਖਣੀ ਤੁਸੀਂ, ਤੇ ਕੁੱਤੇ। ਕੁੱਤੇ ਦੇਖਣੀ ਤੇ 2 ਬਦਨ ਦੇਖਣੀ। ਓਹੋ 3 ਫਿਲਮਾਂ ਦੇਖਣੀਆਂ। 3 ਹੋ ਗਈਆਂ। ਹਾਂ 3 ਦਿਨਾਂ 'ਚ ਦੇਖੀ ਜਾਣੀਆਂ ਇਹ, ਇੱਕ ਦਿਨ ਕਰਕੇ ਦੇਖੀ ਜਾਓ ਤੁਸੀਂ। ਜਿੱਥੇ 3 ਫਿਲਮਾਂ ਦੇਖੋਗੇ ਇੱਕ ਰਾਹੇ ਡਰਾਮਾ ਜਿਹੜਾ ਵਾ ਭਲੇ ਵਕਤ ਵਾਲਾ, ਉਹ ਵੀ ਲਾਇਕ ਸਾਬੂ ਕੁਮਾਰ ਵਾਲਾ ਓਏ ਹੋਏ ਹੋਏ। ਆਏ ਹਾਏ ਧੂਆਂ ਵੀ ਫਿਰ ਨਾਲ ਵੇਖ ਖਿਆਲ ਹਕੀਕਤ ਰੱਖੋ ਵੀ। ਆਪਣਾ। ਹਾਂ ਜੰਗਲੂਸ ਵੀ। ਖਿਆਲ ਰੱਖੋ ਆਪਣਾ। ਲਵ ਯੂ।